ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਜਰਨੈਲ ਸਿੰਘ, ਲਿਨਵੁੱਡ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਦੀਵਾਨਾ, ਪ੍ਰੈਜ਼ਨੋ, ਬਲਰਾਜ ਕੌਰ ਸਹੋਤਾ, ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਕੁਛ ਕੁ ਖਬਰਾਂ ਕਰਾਂਗੇ ਤਾਂ ਸਰੋਤਿਓ, ਖਬਰਾਂ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਾਲ ਕਰ ਸਕੋਗੇ 4082725200। ਅਤੇ ਸਭ ਤੋਂ ਪਹਿਲਾਂ ਗੱਲ ਜਿਹੜੀ ਆ ਫਾਰੂਕ ਅਬਦੁੱਲਾ ਦੀ ਕਰਦੇ ਹਾਂ। ਉਸ ਦੇ ਪਿਓ ਦਾ ਬਣਾਏ ਹੋਏ ਕਾਨੂੰਨ ਦੇ ਤਹਿਤ ਹੀ ਉਸ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ। ਐਕਚੁਅਲੀ ਜੀ ਜਿਹੜੀਆਂ 9 ਪਟੀਸ਼ਨਾਂ ਪਈਆਂ ਨੇ ਸੁਪਰੀਮ ਕੋਰਟ ਦੇ ਵਿੱਚ, ਉਹਦੀ ਸੁਣਵਾਈ ਦੇ ਦੌਰਾਨ ਜਿਹੜਾ ਜੀ ਇਹ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ। ਫਾਰੂਕ ਅਬਦੁੱਲਾ ਜਿਹਨੂੰ ਕਿ ਤੋਂ ਤਕਰੀਬਨ 45 ਦਿਨ ਪਹਿਲਾਂ 5 ਅਗਸਤ ਤੋਂ ਘਰ ਦੇ ਵਿੱਚ ਜਿਹੜਾ ਜੀ ਉਹ ਨਜ਼ਰਬੰਦ ਹੈ। ਪੂਰੇ ਮੁਲਕ ਦੇ ਵਿੱਚ ਜਿਹੜਾ ਜੀ NSA ਹੈ, ਨੈਸ਼ਨਲ ਸਿਕਿਉਰਿਟੀ ਐਕਟ, ਪਰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਜੀ ਉਹ ਪਬਲਿਕ ਜਿਹੜਾ ਸੇਫਟੀ ਐਕਟ ਲਾਗੂ ਆ। ਔਰ ਇਹਦਾ ਸਖਤ ਕਾਨੂੰਨ ਹੈ ਕਿ ਇਹਦੇ ਤਹਿਤ 2 ਸਾਲ ਤੱਕ ਬਿਨਾਂ ਮੁਕੱਦਮਾ ਚਲਾਏ ਤੋਂ ਕਿਸੇ ਵਿਅਕਤੀ ਨੂੰ ਜਿਹੜਾ ਜੀ ਉਹ ਨਜ਼ਰਬੰਦ ਰੱਖਿਆ ਜਾ ਸਕਦਾ। 81 ਸਾਲਾਂ ਦੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ 5 ਵਾਰੀ ਸੰਸਦ ਦੇ ਮੈਂਬਰ ਰਹੇ ਫਾਰੂਕ ਅਬਦੁੱਲਾ ਇਸੇ ਹੀ 81 ਸਾਲਾਂ ਦੇ ਨੇ ਜਿਹੜੇ ਉਹ ਇਸ ਜਿਹੜਾ ਜੀ ਪਬਲਿਕ ਸਿਕਿਉਰਿਟੀ ਐਕਟ ਜਿਹੜਾ ਜੀ ਉਹਦੇ ਤਹਿਤ ਉਹਨਾਂ ਦੇ ਉੱਤੇ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਉਹ ਲੋਕ ਸਭਾ ਮੈਂਬਰ ਜਿਹੜੇ ਜੀ ਫਾਰੂਕ ਅਬਦੁੱਲਾ ਔਰ ਜੰਮੂ ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਨੇ, ਜਿਨ੍ਹਾਂ ਦੇ ਖਿਲਾਫ ਇਸ ਸਖਤ ਕਾਨੂੰਨ ਦੇ ਤਹਿਤ ਜਿਹੜਾ ਜੀ ਉਹ ਕੇਸ ਦਰਜ ਕੀਤਾ ਜਿਹੜਾ ਜੀ ਉਹ ਗਿਆ। ਘਰ ਦੇ ਵਿੱਚ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਨੂੰ ਅਦਾਲਤ ਮੂਹਰੇ ਪੇਸ਼ ਕਰਨ ਦੀ ਮੰਗ ਦੀ ਅਰਜ਼ੀ ਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਜਵਾਬ ਦਾਖਲ ਕਰਨ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਹੈ। ਚੀਫ ਜਸਟਿਸ ਹੋਰਾਂ ਨੇ ਇਹ ਵੀ ਟਿੱਪਣੀ ਜਿਹੜੀ ਜੀ ਉਹ ਕੀਤੀ ਆ ਕਿ ਜੇ ਜੰਮੂ ਕਸ਼ਮੀਰ ਦੇ ਲੋਕ ਹਾਈ ਕੋਰਟ ਤੱਕ ਨਹੀਂ ਜਿਹੜਾ ਜੀ ਉਹ ਪਹੁੰਚ ਪਾ ਰਹੇ ਤਾਂ ਇਹ ਬਹੁਤ ਗੰਭੀਰ ਜਿਹੜਾ ਜੀ ਉਹ ਮੁੱਦਾ ਹੈ। ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਲੋੜ ਪਈ ਤਾਂ ਉਹ ਖੁਦ ਵੀ ਸ਼੍ਰੀਨਗਰ ਜਿਹੜਾ ਜੀ ਉਹ ਜਾਣਗੇ। ਉਹਨਾਂ ਨੇ ਕਿਹਾ ਕਿ ਅਦਾਲਤ ਜਾਣਨਾ ਚਾਹੁੰਦੀ ਹੈ ਕਿ ਲੋਕਾਂ ਨੂੰ ਹਾਈ ਕੋਰਟ ਪਹੁੰਚ ਕਰਨ ਦੇ ਵਿੱਚ ਮੁਸ਼ਕਲ ਕਿਉਂ ਆ ਰਹੀ ਆ, ਕੀ ਉਹਨਾਂ ਨੂੰ ਕੋਈ ਰੋਕ ਰਿਹਾ। ਇਹ ਬੇਹੱਦ ਗੰਭੀਰ ਜਿਹੜਾ ਜੀ ਉਹ ਮਸਲਾ ਹੈ। ਬੱਚਿਆਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ 2 ਕਾਰਕੁਨਾਂ ਦੇ ਵੱਲੋਂ ਪੇਸ਼ ਹੁੰਦਿਆਂ ਸੀਨੀਅਰ ਐਡਵੋਕੇਟ ਹੁਜ਼ੈਫਾ ਅਹਿਮਦੀ ਨੇ ਅਦਾਲਤ ਨੂੰ ਦੱਸਿਆ ਕਿ ਲੋਕਾਂ ਨੂੰ ਹਾਈ ਕੋਰਟ ਜਾਣ ਦੇ ਵਿੱਚ ਮੁਸ਼ਕਲ ਜਿਹੜਾ ਜੀ ਉਹ ਆ ਰਹੀ ਆ। ਉਧਰ ਗੁਲਾਮ ਨਬੀ ਆਜ਼ਾਦ ਹੋਰਾਂ ਨੂੰ 3 ਜਗ੍ਹਾ ਦੇ ਉੱਤੇ ਜਾਣ ਦੀ ਜਿਹੜੀ ਹੈ ਜੀ ਉਹ ਖੁੱਲ੍ਹ ਮਿਲੀ ਆ, ਸ੍ਰੀਨਗਰ, ਅਨੰਤਨਾਗ ਤੇ ਬਾਰਾਮੂਲਾ ਦੇ ਵਿੱਚ। ਪਰ ਉਹਨਾਂ ਦੇ ਉੱਤੇ ਕੰਡੀਸ਼ਨ ਜਿਹੜੀ ਆ ਜੀ ਇਹ ਲਾਈ ਗਈ ਆ ਕਿ ਉੱਥੇ ਕੋਈ ਰੈਲੀ ਨਹੀਂ ਕਰਨਗੇ ਤੇ ਉੱਥੇ ਕਿਸੇ ਕਿਸਮ ਦਾ ਕੋਈ ਬਿਆਨ ਜਿਹੜਾ ਜੀ ਉਹ ਜਾਰੀ ਨਹੀਂ ਕਰਨਗੇ। ਇਹ ਪਟੀਸ਼ਨਾਂ ਦੇ ਉੱਤੇ ਸੁਣਵਾਈ ਦੇ ਦੌਰਾਨ 2 ਹਫ਼ਤੇ ਦਾ ਸਮਾਂ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਨੂੰ ਦਿੱਤਾ ਗਿਆ ਕਿ ਦੱਸਿਆ ਜਾਵੇ ਕਿ ਉੱਥੇ ਜਿਹੜੀ ਜ਼ਿੰਦਗੀ ਆ ਉਹ ਆਮ ਵਰਗੀ ਹੋਣ ਦੇ ਵਿੱਚ ਕਿੰਨਾ ਸਮਾਂ ਲੱਗੂਗਾ ਤੇ ਸੈਂਟਰ ਦੇ ਵੱਲੋਂ ਕੀ ਸਟੈਪ ਉਹਦੇ ਉੱਤੇ ਲਏ ਜਾ ਰਹੇ। ਕੁਛ ਨਹੀਂ ਜੀ, ਲੈਣੇ ਨਹੀਂ ਤਾਂ ਅੱਗੇ ਗੱਲ ਕਰਦੇ ਹਾਂ ਜੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ। ਤੇ ਪਾਕਿਸਤਾਨ ਵੱਲੋਂ ਇਹ ਲਾਂਘਾ 9 ਨਵੰਬਰ ਨੂੰ ਖੋਲ੍ਹਿਆ ਜਾਊਗਾ। ਬਿਲਕੁਲ ਜੀ, ਐਕਚੁਅਲੀ ਇਹ ਚੰਗੀ ਜਿਹੜੀ ਜੀ ਉਹ ਖਬਰ ਹੈ ਕਿ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਲਾਂਘੇ ਦਾ 86% ਕੰਮ ਜਿਹੜਾ ਜੀ ਉਹ ਮੁਕੰਮਲ ਹੋ ਚੁੱਕਿਆ ਹੋਇਆ। ਜਿਹੜਾ ਪ੍ਰੋਜੈਕਟ ਡਾਇਰੈਕਟਰ ਨੇ ਪਾਕਿਸਤਾਨ ਵਾਲੀ ਸਾਈਡ ਤੋਂ ਅਤੀਫ ਮਾਜਿਦ, ਉਹਨੇ ਜਿਹੜਾ ਜੀ ਇਹ ਗੱਲ ਆਖੀ ਆ ਕਿ ਇਹ ਜਿਹੜਾ ਕੰਮ ਹੈ ਉਹ ਅਕਤੂਬਰ ਦੇ ਮਿਡ ਤੱਕ ਜਿਹੜਾ ਜੀ ਉਹ ਪੂਰਾ ਕਰ ਲਿਆ ਜਾਊਗਾ। ਔਰ ਜਿਹੜਾ 9 ਨਵੰਬਰ ਨੂੰ ਪਾਕਿਸਤਾਨ ਵਾਲੀ ਸਾਈਡ ਤੋਂ ਇਹ ਲਾਂਘਾ ਜਿਹੜਾ ਜੀ ਉਹ ਖੋਲ੍ਹਿਆ ਜਾਊਗਾ। ਕਰਤਾਰਪੁਰ ਸਾਹਿਬ ਵਿਚਲੇ ਜਿਹੜਾ ਗੁਰਦੁਆਰਾ ਹੈ ਉਹਦੇ ਨਾਲ ਇਹ ਸਿੱਧਾ ਲਾਂਘਾ ਜਿਹੜਾ ਜੀ ਉਹ ਜੁੜ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਭਾਰਤ ਵਾਲੀ ਸਾਈਡ ਦੇ ਉੱਤੇ ਹੁਣ ਜਿੱਥੇ ਕੰਮ ਕਾਫੀ ਤੇਜ਼ੀ ਦੇ ਨਾਲ ਜਿਹੜਾ ਜੀ ਹੋ ਰਿਹਾ,
ਇਸ ਸਾਈਡ ਦੇ ਉੱਤੇ ਇਸ ਲਾਂਘੇ ਨੂੰ ਜਿਹੜਾ ਜੀ 11 ਨਵੰਬਰ ਨੂੰ ਸੰਭਾਵੀ ਤੌਰ ਦੇ ਉੱਤੇ ਖੋਲ੍ਹੇ ਜਾਣ ਦੀ ਉਮੀਦ ਜਿਹੜੀ ਜੀ ਉਹ ਜਤਾਈ ਜਾ ਰਹੀ ਹੈ। ਉਸ ਤੋਂ ਬਾਅਦ 16 ਤਰੀਕ ਤੋਂ ਜਿਹੜਾ ਜੀ ਉਹ ਆਵਾਜਾਈ ਇੱਥੋਂ ਸ਼ੁਰੂ ਹੋ ਸਕੂਗੀ। ਪਾਕਿਸਤਾਨ ਨੇ ਭਾਰਤ ਵਾਲੀ ਸਾਈਡ ਤੋਂ 5000 ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ ਉਹਨਾਂ ਨੂੰ ਮੁਲਕ ਦੇ ਵਿੱਚ ਲਾਂਘੇ ਰਾਹੀਂ ਦਾਖਲ ਹੋਣ ਦੀ ਪਰਮਿਸ਼ਨ ਜਿਹੜੀ ਆ ਜੀ ਉਹ ਦਿੱਤੀ ਆ। 5000 ਸ਼ਰਧਾਲੂਆਂ ਦੀ ਦੇਖਭਾਲ ਦੇ ਵਾਸਤੇ 76 ਇਮੀਗ੍ਰੇਸ਼ਨ ਕਾਊਂਟਰ ਜਿਹੜੇ ਆ ਜੀ ਉਹ ਸਥਾਪਿਤ ਕੀਤੇ ਗਏ ਆ। ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਜਿਹੜਾ ਸਾਂਭ ਸੰਭਾਲ ਤੇ ਲੰਗਰ ਦਾ ਇੰਤਜ਼ਾਮ ਤੇ ਦਵਾਈਆਂ ਵਗੈਰਾ ਦਾ ਜਿਹੜਾ ਜੀ ਉਹ ਪੂਰਾ ਉੱਥੇ ਇੰਤਜ਼ਾਮ ਪਾਕਿਸਤਾਨ ਵਾਲੀ ਸਾਈਡ ਤੇ ਉੱਤੋਂ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗਿਣਤੀ ਬਾਅਦ ਦੇ ਵਿੱਚ 10,000 ਤੱਕ ਜਿਹੜੀ ਆ ਉਹ ਵਧਾਈ ਜਿਹੜੀ ਜੀ ਉਹ ਜਾ ਸਕਦੀ ਆ। ਇੱਥੇ ਜਿਹੜਾ ਜੀ ਭਾਰਤ ਵਾਲੀ ਸਾਈਡ ਤੋਂ ਬਿਨਾਂ ਵੀਜ਼ਾ ਤੋਂ ਜਿਹੜੇ ਜੀ ਨਾਗਰਿਕ ਨੇ ਉਹ ਜਾ ਸਕਦੇ ਆ ਇਸ ਲਾਂਘੇ ਦੇ ਰਾਹੀਂ ਕਰਤਾਰਪੁਰ। ਉਹਨਾਂ ਨੂੰ ਕਿਸੇ ਵੀਜ਼ੇ ਦੀ ਜ਼ਰੂਰਤ ਨਹੀਂ ਹੋਊਗੀ। ਜਿਨ੍ਹਾਂ ਲੋਕਾਂ ਦੇ ਕੋਲੇ ਫੋਰਨ ਦੇ ਪਾਸਪੋਰਟ ਨੇ ਪਰ ਉਹਨਾਂ ਨੇ OCI ਕਾਰਡ ਜਿਹੜਾ ਜੀ ਉਹ ਲਿਆ ਹੋਇਆ ਉਹਦੇ ਉੱਤੇ ਵੀ ਬਿਨਾਂ ਵੀਜ਼ੇ ਤੋਂ ਲੰਘਣ ਦੀ ਪਰਮਿਸ਼ਨ ਜਿਹੜੀ ਜੀ ਉਹ ਹੋਊਗੀ। ਪਾਕਿਸਤਾਨ ਦੀ ਸਰਕਾਰ ਨੇ ਪਿਛਲੇ ਦਿਨੀ ਜਿਹੜੇ ਵਿਦੇਸ਼ਾਂ ਤੋਂ ਆਉਣ ਵਾਲਾ ਜਿਹੜਾ ਭਾਈਚਾਰਾ ਹੈ ਉਹਨਾਂ ਦੇ ਵਾਸਤੇ ਔਨ ਅਰਾਈਵਲ ਵੀਜ਼ਾ ਦਾ ਇੰਤਜ਼ਾਮ ਵੀ ਜਿਹੜਾ ਜੀ ਉਹ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਰਹਿ ਗਏ ਇਹਨਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਆਉਣ ਦੀ ਜਿਹੜੀ ਜੀ ਉਹ ਵੱਡੀ ਸੰਭਾਵਨਾ ਹੈ ਜੀ। ਕਾਫੀ ਗਿਣਤੀ ਦੇ ਵਿੱਚ ਲੋਕ ਜਾ ਰਹੇ ਆ। ਤੇ ਅੱਗੇ ਆਪਾਂ ਅਯੁੱਧਿਆ ਮਾਮਲੇ ਦੀ ਜੇ ਗੱਲ ਕਰੀਏ ਤਾਂ ਜਿਹੜੇ ਵਿਚੋਲੇ ਸੀ ਉਹਨਾਂ ਨੇ ਫਿਰ ਪਰਮਿਸ਼ਨ ਮੰਗੀ। ਉਹਦੇ ਮਾਮਲਾ ਵਿੱਚ ਵਿਚਾਲੇ ਅਜੇ ਜਿਹੜਾ ਉਹ ਚੱਲੀ ਜਾਂਦਾ ਹੈ। ਅਯੁੱਧਿਆ ਮਾਮਲੇ ਦੇ ਵਿੱਚ ਦੋਹਾਂ ਧਿਰਾਂ ਦੇ ਵਿਚਾਲੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨ ਵਾਲੀ ਜਿਹੜੀ ਕਮੇਟੀ ਆ ਵਿਚੋਲਿਆਂ ਦੀ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਮੈਮੋਰੰਡਮ ਦੇ ਕੇ ਗੱਲਬਾਤ ਮੁੜ ਕੇ ਆਰੰਭਣ ਦੀ ਇਜਾਜ਼ਤ ਜਿਹੜੀ ਆ ਜੀ ਉਹ ਮੰਗੀ ਆ। 3 ਮੈਂਬਰੀ ਪੈਨਲ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ FMI ਕਲੀਫੁਲਾ ਜਿਹੜੇ ਦੀ ਉਹ ਕਰ ਰਹੇ ਆ। ਵਿਰੋਧੀ ਧਿਰਾਂ ਨੇ ਪੈਨਲ ਤੱਕ ਪਹੁੰਚ ਕਰਕੇ ਅਯੁੱਧਿਆ ਦੇ ਰਾਮ ਮੰਦਿਰ ਮਸਲੇ ਦਾ ਹੱਲ ਕੱਢਣ ਲਈ ਗੱਲਬਾਤ ਮੁੜ ਕੇ ਸ਼ੁਰੂ ਕਰਨ ਲਈ ਕਿਹਾ। ਹਾਲਾਂਕਿ ਉਹਨਾਂ ਦੇ ਨਾਲ ਹੀ ਕਿਹਾ ਕਿ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਰੱਖੀ ਜਾਵੇ। ਇਹ ਤੋਂ ਇਲਾਵਾ ਮੁਸਲਿਮ ਧਿਰਾਂ ਨੇ ਸੁਪਰੀਮ ਕੋਰਟ ਦੇ ਵਿੱਚ ਰਾਮ ਦੀ ਜਨਮ ਭੂਮੀ ਨੂੰ ਕੇਸ ਦੇ ਵਿੱਚ ਧਿਰ ਬਣਾਉਣ ਦਾ ਜਿਹੜਾ ਦੀ ਵਿਰੋਧ ਕੀਤਾ। ਇਹਨਾਂ ਦੋਸ਼ ਇਹ ਲਾਇਆ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਕੋਈ ਹੋਰ ਇਸ ਵਿਵਾਦਤ ਰਾਮ ਜਨਮ ਭੂਮੀ ਬਾਬਰੀ ਮਸਜਿਦ ਜ਼ਮੀਨ ਦੇ ਉੱਤੇ ਦਾਅਵਾ ਨਾ ਜਿਹੜਾ ਜੀ ਉਹ ਕਰ ਸਕੇ। ਐਕਚੁਅਲੀ ਰਾਮ ਲੱਲਾ ਵਿਰਾਜਮਾਨ ਧਿਰ ਦੇ ਵਕੀਲ ਨੇ ਅਦਾਲਤ ਦੇ ਵਿੱਚ ਕਿਹਾ ਕਿ ਜਨਮ ਭੂਮੀ ਵੀ ਦੇਵ ਹੈ ਔਰ ਮੁਸਲਿਮ ਇਹਦੇ ਉੱਤੇ 2.77 ਏਕੜ ਜਿਹੜੀ ਜ਼ਮੀਨ ਹੈ ਜੀ ਇਹਦੇ ਉੱਤੇ ਜਿਹੜਾ ਹੱਕ ਨਹੀਂ ਜਤਾ ਸਕਦੇ। ਉਹਨਾਂ ਦਲੀਲ ਇਹ ਦਿੱਤੀ ਹੈ ਕਿ ਜਾਇਦਾਦ ਦੀ ਕੋਈ ਵੀ ਵੰਡ ਬਰਬਾਦੀ ਲਿਆ ਸਕਦੀ ਹੈ ਔਰ ਇਹ ਦੇਵ ਦਾ ਨਰਾਦਰ ਜਿਹੜਾ ਜੀ ਹੋਊਗਾ। ਸੁੰਨੀ ਵਕਫ ਬੋਰਡ ਦੇ ਵਕੀਲ ਨੇ ਇਹ ਕਿਹਾ ਕਿ ਜਨਮ ਭੂਮੀ ਨੂੰ ਧਿਰ ਬਣਾਏ ਜਾਣ ਕਾਰਨ ਕਾਨੂੰਨੀ ਅੜਕੇ ਜਿਹੜੇ ਜੀ ਉਹ ਪੈ ਰਹੇ ਆ ਔਰ ਕੇਸ ਦੀ ਲਗਾਤਾਰ ਸੁਣਵਾਈ ਦਾ ਇਹ 24ਵਾਂ ਜਿਹੜਾ ਜੀ ਉਹ ਦਿਨ ਸੀਗਾ। ਮੁਸਲਿਮ ਧਿਰ ਦੇ ਵਕੀਲ ਜਿਹੜੇ ਨੇ ਰਾਜੀਵ ਧਵਨ ਉਹਨੇ ਅਦਾਲਤ ਦੇ ਵਿੱਚ ਜਿਹੜਾ ਜੀ ਇਹ ਗੱਲ ਸਾਹਮਣੇ ਲਿਆਂਦੀ ਕਿ ਇੱਕ ਵਿਅਕਤੀ ਸੋਸ਼ਲ ਮੀਡੀਆ ਤੇ ਦਾਅਵਾ ਕਰ ਰਿਹਾ ਹੈ ਕਿ ਉਹਨੇ ਅਯੁੱਧਿਆ ਮਸਲਾ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਨਾ ਹੋਣ ਬਾਰੇ ਅਦਾਲਤ ਨੂੰ 117 ਚਿੱਠੀਆਂ ਜਿਹੜੀਆਂ ਜੀ ਉਹ ਲਿਖੀਆਂ ਨੇ, ਜਦੋਂ ਕਿ ਅਦਾਲਤ ਨੇ ਇਹ ਕਿਹਾ ਕਿ ਰਜਿਸਟਰੀ ਤੋਂ ਅਜਿਹੀ ਕਿਸੇ ਚਿੱਠੀ ਦੀ ਕੋਈ ਜਾਣਕਾਰੀ ਜਿਹੜੀ ਜੀ ਉਹ ਨਹੀਂ ਹੈਗੀ। ਵੈਸੇ ਇਹ ਲਗਾਤਾਰ ਸੁਣਵਾਈ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਆ। ਅਜੇ ਇਹ ਡਿਪੈਂਡ ਹੈ ਸੁਪਰੀਮ ਕੋਰਟ ਦੇ ਉੱਤੇ ਵੀ ਉਹ ਇਸ ਦਿੱਤੇ ਗਏ ਮੈਮੋਰੰਡਮ ਨੂੰ ਮੰਨਦੀ ਆ ਜਾਂ ਇਨਕਾਰ ਕਰਦੀ ਆ, ਕਿਉਂਕਿ ਜਿੰਨਾ ਅਨਫ ਸਮਾਂ ਇਸ ਵਿਚੋਲਗਿਰੀ ਕਰ ਰਹੀ ਧਿਰ ਨੂੰ ਦਿੱਤਾ ਗਿਆ ਸੀ ਉਹਦੇ ਦੌਰਾਨ ਉਹ ਕਿਸੇ ਕਿਸਮ ਦਾ ਕੋਈ ਹੱਲ ਇਸ ਮਸਲੇ ਦਾ ਨਹੀਂ ਸੀ ਕੱਢ ਸਕੀ। ਕਾਫੀ ਟਾਈਮ ਤੋਂ ਜਿਹੜਾ ਉਹਨਾਂ ਨੇ ਲਮਕਾਇਆ ਹੋਇਆ ਸੀਗਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਪੰਜਾਬੀਆਂ ਦੇ ਆਪਣੇ ਹੀ ਘਰ ਵਿੱਚ ਜਾ ਕੇ ਪੰਜਾਬੀ ਬੋਲੀ ਨੂੰ ਪੰਗਾਰ। ਐਕਚੁਅਲੀ ਜੀ ਪਿਛਲੇ ਦਿਨਾਂ ਤੋਂ ਭਾਸ਼ਾ ਵਿਭਾਗ ਜਿਹੜਾ ਇੱਥੇ ਚਿੱਟਾ ਹਾਥੀ ਆ ਪਟਿਆਲੇ ਦੇ ਵਿੱਚ ਹੀ ਇੱਥੇ ਜਿਹੜਾ ਸੀਗਾ ਇੱਕ ਸਮਾਗਮ ਕਰਾਇਆ ਜਾ ਰਿਹਾ ਸੀਗਾ ਜਦੋਂ ਤੋਂ ਇਹ ਸਾਰਾ ਮਸਲਾ ਜਿਹੜਾ ਜੀ ਉਹ ਭਖਿਆ। ਇਹ ਪਿਛਲੇ ਦਿਨੀ ਭਾਸ਼ਾ ਵਿਭਾਗ ਕਿਉਂਕਿ ਪੰਜਾਬੀ ਦੇ ਵਾਸਤੇ ਬਣਾਇਆ ਗਿਆ ਸੀ, ਇੱਥੇ ਹਿੰਦੀ ਭਾਸ਼ਾ ਦੇ ਵਾਸਤੇ ਰਾਜ ਪੱਧਰੀ ਹਿੰਦੀ ਸਮਾਰੋਹ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਸੀਗਾ, ਜਿੱਥੇ ਕਿ
ਪੰਜਾਬੀ ਭਾਸ਼ਾ ਨੂੰ ਵਿਗੜੈਲਾ ਦੀ ਭਾਸ਼ਾ ਜਿਹੜਾ ਜੀ ਉਹ ਦੱਸਣ ਦੇ ਉੱਤੇ ਵਾਦ-ਵਿਵਾਦ ਜਿਹੜਾ ਜੀ ਉਹ ਛਿੜ ਪਿਆ ਤੇ ਇਸ ਵਾਦ-ਵਿਵਾਦ ਦੇ ਵਿੱਚ ਤਲਖੀ ਇੰਨੀ ਕੁ ਪੈਦਾ ਹੋ ਗਈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਜਿਹੜੀ ਸੇਖੋਂ ਗਰੁੱਪ ਹੈ ਉਹਦੇ ਪ੍ਰਧਾਨ ਡਾਕਟਰ ਤੇਜਵੰਤ ਸਿੰਘ ਮਾਨ ਨੇ ਜਦੋਂ ਪੰਜਾਬੀ ਬੋਲੀ ਦੀ ਪੈਰਵਾਈ ਕੀਤੀ ਤਾਂ ਉਸ ਮੌਕੇ ਦੇ ਉੱਤੇ ਮਾਈਕ ਜਿਹੜਾ ਸੀ ਬੰਦ ਕਰ ਦਿੱਤਾ ਗਿਆ, ਉਹਨਾਂ ਨੂੰ ਮੰਚ ਤੋਂ ਹਟਣ ਲਈ ਮਜਬੂਰ ਕਰ ਦਿੱਤਾ ਗਿਆ। ਜਿਹੜੀ ਵਾਇਰਲ ਹੋਈ ਵੀਡੀਓ ਸੀ ਉਹਦੇ ਵਿੱਚ ਡਾਕਟਰ ਮਾਨ ਜਿਹੜੇ ਆ ਉਹਨਾਂ ਨੇ ਤਿੱਖੇ ਜਵਾਬ ਦਿੱਤੇ। ਡਾਕਟਰ ਮਾਨ ਉਰੀ ਜਿਹੜੇ ਸੀਗੇ ਜੀ ਉਹ ਫਿਰ ਪ੍ਰਧਾਨਗੀ ਮੰਡਲ ਦੇ ਵਿੱਚ ਵੀ ਨਹੀਂ ਬੈਠੇ ਤੇ ਉਹ ਹੇਠਾਂ ਆ ਕੇ ਜਿਹੜੇ ਸੀ ਉਹ ਆਮ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਬੈਠੇ। ਹੁਣ ਸਵਾਲ ਇਹ ਆ ਕਿ ਇਹਦੇ ਉੱਤੇ ਸਰਕਾਰ ਦੇ ਕੁਛ ਵੀ ਜਿਹੜਾ ਜੀ ਉਹ ਕੰਨਾਂ ਦੇ ਉੱਤੇ ਜੂੰ ਨਹੀਂ ਜਿਹੜੀ ਜੀ ਉਹ ਸਰਕੀ। ਭਾਸ਼ਾ ਵਿਭਾਗ ਦੀ ਡਾਇਰੈਕਟਰ ਜਿਹੜੀ ਕਰਮਜੀਤ ਕੌਰ ਹੈ ਉਹ ਕਹਿੰਦੀ ਆ ਕਿ ਹਿੰਦੀ ਸਮਾਰੋਹ ਦੇ ਦੌਰਾਨ ਇਸ ਤਰ੍ਹਾਂ ਦਾ ਕੁਛ ਨਹੀਂ ਵਾਪਰਿਆ ਜਿਹਦੀ ਕੋਈ ਜਾਂਚ ਹੋਵੇ। ਉਹਨਾਂ ਇਹ ਵੀ ਗੱਲ ਕਹੀ ਕਿ ਉਚੇਰੀ ਸਿੱਖਿਆ ਸਕੱਤਰ ਦਫ਼ਤਰ ਨੇ ਸੰਬੰਧਿਤ ਮਾਮਲੇ ਦੀ ਭਾਸ਼ਾ ਵਿਭਾਗ ਕੋਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਮੰਗੀ। ਭਾਸ਼ਾ ਵਿਭਾਗ ਦੇ ਮੁੱਖ ਸਕੱਤਰ ਨੇ ਪਿਛਲੇ 4-5 ਸਾਲਾਂ ਦੇ ਦੌਰਾਨ ਸਿੱਖਿਆ ਦਫ਼ਤਰ ਨੂੰ ਅਖਬਾਰੀ ਕਾਤਰਾਂ ਵੀ ਨਹੀਂ ਭੇਜੀਆਂ। ਭਾਸ਼ਾ ਵਿਭਾਗ ਦਾ ਆਪਣੇ ਉੱਚ ਦਫ਼ਤਰ ਪ੍ਰਸ਼ਾਸਨ ਦੇ ਨਾਲ ਸੰਪਰਕ ਸਾਲਾਂ ਬੱਧੀ ਤੋਂ ਟੁੱਟਿਆ ਹੋਇਆ, ਕਿਉਂਕਿ ਇੱਥੇ ਹਾਲਾਤ ਜਿਹੜੇ ਦੀ ਭਾਸ਼ਾ ਵਿਭਾਗ ਦੇ ਇਹ ਬਣਾ ਦਿੱਤੇ ਆ ਸਰਕਾਰਾਂ ਨੇ ਕਿ ਜਿਹੜੇ ਲੋਕ ਰਿਟਾਇਰ ਹੁੰਦੇ ਗਏ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਭਰਤੀ ਜਿਹੜੀ ਦੀ ਉਹ ਨਹੀਂ ਹੋਈ। ਇੱਥੇ ਪਈਆਂ ਰੈਫਰੈਂਸ ਕਿਤਾਬਾਂ ਜਿਹੜੀਆਂ ਜੀ ਉਹਨਾਂ ਨੂੰ ਉੱਲੀ ਖਾ ਰਹੀ ਆ ਔਰ ਦਿਓ ਕੱਦ ਜਿਹੜੀ ਬਿਲਡਿੰਗ ਆ ਉਹਦੀ ਕੋਈ ਰਿਪੇਅਰ ਪਿਛਲੇ ਸਾਲਾਂ ਤੋਂ ਨਹੀਂ ਕੀਤੀ ਗਈ, ਜਿਹਦੇ ਕਰਕੇ ਹੌਲੀ ਹੌਲੀ ਉਹਨੂੰ ਵੀ ਢਾਉਣ ਦੇ ਵਾਸਤੇ ਜਿਹੜਾ ਜੀ ਉਹ ਮਜਬੂਰ ਕੀਤਾ ਗਿਆ। ਐਕਚੁਅਲੀ ਇਹ ਜਦੋਂ ਸਾਰਾ ਕੁਝ ਸਾਹਮਣੇ ਆਇਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਪੰਜਾਬੀ ਦਾ ਏਜੰਡਾ ਸੀਗਾ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਗੂੰਜਣ ਲੱਗ ਗਿਆ। ਪੰਜਾਬੀ ਦੇ ਹੱਕ ਦੇ ਵਿੱਚ ਜਿੱਥੇ ਪੰਜਾਬ ਦੇ ਲੋਕ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਉੱਠ ਕੇ ਖੜੇ ਜਿਹੜਾ ਜੀ ਉਹ ਹੋਏ ਨੇ, ਉੱਥੇ ਸਰਕਾਰ ਦੇ ਵੱਲੋਂ ਕਿਸੇ ਕਿਸਮ ਦੀ ਕੋਈ ਹੀਲ ਹੁਜਤ ਇਸ ਮਾਮਲੇ ਦੇ ਉੱਤੇ ਜਿਹੜੀ ਜੀ ਉਹ ਨਹੀਂ ਕੀਤੀ ਗਈ। ਅਕਾਲ ਤਖਤ ਦੇ ਜਥੇਦਾਰ ਨੇ ਵੀ ਇਹਦਾ ਜਿਹੜਾ ਜੀ ਉਹ ਨੋਟਿਸ ਲਿਆ ਔਰ ਇਹ ਗੱਲ ਜਿਹੜੀ ਆਖੀ ਆ ਕਿ ਇਹ ਘਟਨਾ ਮੰਦਭਾਗੀ, ਦੁਖਦਾਈ ਤੇ ਨਾ ਬਰਦਾਸ਼ਤਯੋਗ ਹੈ। ਔਰ ਇਹ ਵੀ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫੀ ਜਿਹੜੀ ਜੀ ਉਹ ਮੰਗਣੀ ਚਾਹੀਦੀ ਆ। ਜਿਹੜਾ ਇਹ ਸਮਾਗਮ ਕਰਵਾ ਰਹੀ ਧਿਰ ਸੀ ਉਹਦੇ ਵਿੱਚੋਂ ਇੱਕ ਸ਼ਾਮਲ ਹੁਕਮ ਚੰਦ ਨੇ ਜਦੋਂ ਇਹ ਗੱਲ ਕਹਿਤੀ ਕਿ 2 ਸਾਲਾਂ ਬਾਅਦ ਦੱਸਾਂਗੇ ਕਿ ਹਿੰਦੀ ਭਾਸ਼ਾ ਕੀ ਆ, ਇਹਨੂੰ ਚੈਲੰਜ ਦੇ ਤੌਰ ਦੇ ਉੱਤੇ ਪੰਜਾਬੀ ਜਿਹੜਾ ਜੀ ਉਹ ਸਵੀਕਾਰ ਕਰ ਰਹੇ ਆ। ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਖੋ ਤਾਂ ਥਾਂ ਥਾਂ ਦੇ ਉੱਤੇ ਜਿਹੜੀਆਂ ਪੋਸਟਾਂ ਪੈ ਰਹੀਆਂ ਨੇ ਉਹਨੇ ਇਸ ਸਮਾਗਮ ਦਾ ਸਾਰੀ ਜਿਹੜੀ ਜੀ ਉਹ ਪੋਲ ਖੋਲ ਕੇ ਰੱਖ ਦਿੱਤੀ ਹੈ। ਜੇ ਡਾਕਟਰ ਤੇਜਵੰਤ ਸਿੰਘ ਮਾਨ ਹੁਰੀ ਇੱਥੇ ਉੱਥੇ ਵਿਰੋਧ ਇਹਦਾ ਨਾ ਕਰਦੇ ਤਾਂ ਫਿਰ ਅੰਦਰ ਖਾਤੇ ਕੁਝ ਵੀ ਜਿਹੜਾ ਜੀ ਉਹ ਹੋ ਸਕਦਾ ਸੀਗਾ। ਹੁਣ ਅੱਜ ਜਿਹੜਾ ਜੀ ਤਕਰੀਬਨ 5 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਟੂਡੈਂਟ ਨੇ ਉਹ ਮਨੁੱਖੀ ਚੇਨ ਬਣਾਉਣਗੇ ਸ਼ਾਮੀ 4:30 ਵਜੇ ਔਰ ਇਹ ਸਾਰੇ ਦੇ ਸਾਰੇ ਪੰਜਾਬੀ ਬੋਲੀ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਖੜੇ ਹੋ ਰਹੇ ਆ। ਵੈਸੇ ਇਹ ਆ ਕਿ ਕਈ ਵਾਰੀ ਇਸ ਤਰ੍ਹਾਂ ਦਾ ਜਿਹੜਾ ਮਾਰਿਆ ਗਿਆ ਤੁਣਕਾ ਹੁੰਦਾ ਨਾ ਜੀ ਉਹ ਕਾਫੀ ਹੱਦ ਤੱਕ ਪੋਜ਼ਿਟਿਵ ਕੰਮ ਵੀ ਜਿਹੜਾ ਉਹ ਕਰ ਜਾਂਦਾ। ਨਵੀਂ ਪੀੜ੍ਹੀ ਜਿਹੜੀ ਕਿ ਪੰਜਾਬੀ ਬੋਲੀ ਤੋਂ ਦੂਰ ਹੁੰਦੀ ਕਿਤੇ ਕਿਤੇ ਨਹੀਂ ਆ, ਉਹਦੇ ਵਿੱਚ ਵੱਜਿਆ ਇਹ ਜਿਹੜਾ ਤੁਣਕਾ ਦੀ ਪੰਜਾਬੀ ਬੋਲੀ ਦੇ ਪ੍ਰਤੀ ਜਾਗਰੂਕਤਾ ਨੂੰ ਜਿਹੜਾ ਉਹ ਵੇਖ ਕੇ ਇਹ ਜ਼ਰੂਰ ਲੱਗਦਾ ਕਿ ਜਿਹੜਾ ਦੱਸਿਆ ਜਾ ਰਿਹਾ ਕਿ ਇਸ ਬੋਲੀ ਨੂੰ ਬਹੁਤ ਛੇਤੀ ਖਤਰਾ, ਐਡੀ ਵੀ ਕੋਈ ਗੱਲ ਨਹੀਂ ਆ। ਲੋਕ ਜਾਗਰੂਕ ਨੇ ਔਰ ਤੁਰੰਤ ਰਿਐਕਟ ਵੀ ਕਰਦੇ ਆ। ਬਿਲਕੁਲ ਜੀ, ਪੰਜਾਬੀ ਬੋਲੀ ਮਰਦੀ ਤਾਂ ਨਹੀਂ, ਜੇ ਉੱਥੇ ਨਹੀਂ ਤਾਂ ਇੱਥੇ ਤਾਂ ਸਾਂਭੀ ਗਈ ਹੈ। ਅਤੇ ਅੱਗੇ ਸੜਕਾਂ 'ਤੇ ਫਿਰਦੇ ਅਵਾਰਾ ਜਿਹੜੇ ਪਸ਼ੂ ਆ ਉਹਨਾਂ ਦੀ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਬਹੁਤ ਤੰਗ ਕੀਤਾ ਹੋਇਆ। ਬਿਲਕੁਲ ਜੀ, ਇਸ ਵੇਲੇ ਵੱਡੀ ਸਮੱਸਿਆ ਜਿਹੜੀ ਹੈ ਜੀ ਇਹ ਅਵਾਰਾ ਡੰਗਰ ਬਣੇ ਪਏ ਆ ਤੇ ਪਟਿਆਲੇ ਦੇ ਵਿੱਚ 2 ਕੇਸ ਜਿਹੜੇ ਆ ਜੀ ਉਹ ਅਦਾਲਤ ਦੇ ਵਿੱਚ ਗਏ ਆ ਔਰ ਇੱਕ ਕੇਸ ਦੇ ਵਿੱਚ 60 ਲੱਖ ਮੁਆਵਜ਼ਾ ਮੰਗਿਆ ਗਿਆ, ਇੱਕ ਦੇ ਵਿੱਚ 1 ਕਰੋੜ ਰੁਪਈਆ ਮੁਆਵਜ਼ਾ ਜਿਹੜਾ ਜੀ ਮੰਗਿਆ ਗਿਆ। ਇਹ 2 ਉਹ ਪਰਿਵਾਰ ਨੇ ਜਿਨ੍ਹਾਂ ਦੀ ਜਾਨ ਸੜਕ ਦੇ ਉੱਤੇ ਫਿਰਦੇ ਅਵਾਰਾ ਜਿਹੜੇ ਢੱਠੇ ਆ ਉਹਨਾਂ ਦੀ ਵਜ੍ਹਾ ਕਰਕੇ ਗਈ ਆ। ਮਾਨਸਾ ਇੱਕ ਦਿਨ ਦੇ ਵਾਸਤੇ ਸੰਪੂਰਨ ਰੂਪ ਦੇ ਵਿੱਚ ਬੰਦ ਰਿਹਾ ਔਰ ਇਸ ਬੰਦ ਦੇ ਵਿੱਚ ਹਰ ਵਰਗ ਸ਼ਾਮਲ ਹੋਇਆ। ਕਿਸੇ ਨੇ ਕੋਈ ਦੁਕਾਨ ਤੱਕ ਜਿਹੜੀ ਜੀ ਉਹ ਨਹੀਂ ਖੋਲੀ। ਸੜਕਾਂ ਦੇ ਉੱਤੇ ਯਮਦੂਤ ਬਣ ਕੇ ਘੁੰਮਦੇ ਇਹ ਅਵਾਰਾ ਡੰਗਰ ਜਿਹੜੇ ਆ ਉਹਨਾਂ ਦੇ ਉਸ ਮਾਮਲੇ ਦੇ ਉੱਤੇ ਸਰਕਾਰ ਗਊ ਸੈਸ ਤਾਂ ਉਗਰਾਹੀ ਜਾਂਦੀ ਆ ਹਰ ਚੀਜ਼ ਦੇ ਉੱਤੇ, ਪਰ ਇਸ ਮਾਮਲੇ ਦੇ ਉੱਤੇ ਡੱਕਾ ਤੋੜਨ ਦੇ ਵਾਸਤੇ ਜਿਹੜੀ ਜੀ ਉਹ ਤਿਆਰ ਨਹੀਂ। ਇਸ ਜਿਹੜਾ ਟੈਕਸ ਕਰੋੜਾਂ ਦੇ ਰੂਪ ਦੇ ਵਿੱਚ ਇਕੱਠਾ ਹੁੰਦਾ ਪਰ ਇਹ ਜਾਂਦਾ ਕਿੱਥੇ ਆ?
ਕਿਹੜੀ ਜਗ੍ਹਾ ਤੇ ਜਾਂਦਾ। ਜਿਹੜੇ ਇਹਨਾਂ ਦੀਆਂ ਗਊਸ਼ਾਲਾਵਾਂ ਨੇ ਉਹ ਇਹਨਾਂ ਨੂੰ ਸੰਭਾਲਦੇ ਕੋਈ ਨਹੀਂ ਜੀ। ਜਿੱਥੇ ਇਹ ਕਿਸਾਨਾਂ ਦਾ ਉਜਾੜਾ ਜਿਹੜਾ ਜੀ ਉਹ ਕਰ ਰਹੇ ਆ ਫਸਲਾਂ ਦਾ, ਉਹਦੇ ਨਾਲ ਇਹ ਅਵਾਰਾ ਡੰਗਰ ਜਿਹੜੇ ਨੇ ਸੜਕਾਂ ਦੇ ਉੱਤੇ ਫਿਰਦੇ ਲੋਕਾਂ ਦੀਆਂ ਜਾਨਾਂ ਦੇ ਵਾਸਤੇ ਖੌਅ ਜਿਹੜਾ ਜੀ ਉਹ ਬਣੇ ਹੋਏ ਨੇ। ਇੰਨਾ ਜ਼ਰੂਰ ਹੈ ਕਿ ਸਮੁੱਚੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਇਕੱਠੇ ਹੋ ਰਹੇ ਆ। ਥਾਂ ਥਾਂ ਦੇ ਉੱਤੇ ਰੋਸ ਧਰਨੇ, ਭੁੱਖ ਹੜਤਾਲਾਂ ਤੇ ਜਿਹੜੇ ਮੋਮਬੱਤੀ ਮਾਰਚ ਨੇ ਉਹ ਕੀਤੇ ਜਾ ਰਹੇ ਨੇ। ਇਹ ਜਾਗਰਤੀ ਆ ਕਿ ਜਿਹੜੀ ਪਟਿਆਲੇ ਦੇ ਵਿੱਚ ਜਿਹੜੇ 2 ਕੇਸ ਇਹ ਗਏ ਆ, ਅਸਲ ਸਮੱਸਿਆ ਦਾ ਹੱਲ ਤਾਂ ਇਹੀ ਆ ਜੋ ਪਟਿਆਲੇ ਦੇ ਵਿੱਚ ਆਰੰਭਿਆ ਗਿਆ ਕਿ ਇਹਦੇ ਵਿੱਚ ਧਿਰ ਜਿਹੜੀ ਉਹ ਇੱਥੋਂ ਦੇ ਸ਼ਹਿਰ ਦੇ ਮੇਅਰ ਨੂੰ ਬਣਾਇਆ ਗਿਆ, ਸ਼ਹਿਰ ਦੇ ਕਮਿਸ਼ਨਰ ਨੂੰ ਧਿਰ ਬਣਾਇਆ ਗਿਆ, ਡਿਪਟੀ ਕਮਿਸ਼ਨਰ ਨੂੰ ਧਿਰ ਜਿਹੜਾ ਜੀ ਉਹ ਬਣਾਇਆ ਗਿਆ, ਸਥਾਨਕ ਸਰਕਾਰਾਂ ਦੇ ਵਾਸਤੇ ਜਿਹੜਾ ਮੰਤਰਾਲਾ ਉਹਨੂੰ ਧਿਰ ਬਣਾਇਆ ਗਿਆ। ਜਿੰਨੀ ਦੇਰ ਤੱਕ ਇਹ ਧਿਰਾਂ ਨਹੀਂ ਬਣਾਈਆਂ ਜਾਂਦੀਆਂ ਜਾਂ ਜਿਹੜੇ ਹਾਈਵੇ ਦੇ ਉੱਤੇ ਹੁੰਦੀਆਂ ਜਿਹੜੀਆਂ ਮੌਤਾਂ ਨੇ ਇਹਨਾਂ ਅਵਾਰਾ ਪਸ਼ੂਆਂ ਦੇ ਕਰਕੇ, ਉੱਥੇ ਜਿਹੜੀਆਂ ਟੋਲ ਅਗਰਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਧਿਰ ਨਹੀਂ ਬਣਾਇਆ ਜਾਂਦਾ, ਉਨੀ ਦੇਰ ਤੱਕ ਇਸ ਮਸਲੇ ਦਾ ਕੋਈ ਜਿਹੜਾ ਜੀ ਲੰਬੇਰਾ ਹੱਲ ਲੱਭਣਾ ਜਿਹੜਾ ਜੀ ਉਹ ਨਜ਼ਰ ਨਹੀਂ ਆਉਂਦਾ। ਪਰ ਇੰਨਾ ਜ਼ਰੂਰ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਕਈ ਜਿਹੜੀਆਂ ਜੀ ਉਹ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੀਆਂ ਜੀ ਉਹ ਤੁਰੀਆਂ ਨੇ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਮੋਤੀ ਮਹਿਲ ਹੈ ਇਹਨੂੰ ਘੇਰਨ ਦਾ ਪ੍ਰੋਗਰਾਮ ਵੀ ਜਿਹੜਾ ਜੀ ਉਹ ਬਣਾਇਆ ਜਾ ਰਿਹਾ, ਜਿਹਦੇ ਵਿੱਚ ਸਮੁੱਚੇ ਪੰਜਾਬ ਭਰ ਦੇ ਵਿੱਚੋਂ ਇਹਨਾਂ ਅਵਾਰਾ ਡੰਗਰਾਂ ਦੇ ਸਤਾਏ ਹੋਏ ਲੋਕ ਜਿਹੜੇ ਆ ਜੀ ਉਹ ਇਕੱਠੇ ਹੋ ਸਕਦੇ ਆ। ਜਿਹੜੇ ਨਿਗਮ ਨੇ ਉਹ ਇਹ ਜ਼ਰੂਰ ਕਹੀ ਜਾਂਦੇ ਕਿ ਇਹਨਾਂ ਡੰਗਰਾਂ ਦਾ ਛੇਤੀ ਕੋਈ ਨਾ ਕੋਈ ਹੱਲ ਜਿਹੜਾ ਜੀ ਉਹ ਲੱਭ ਲਿਆ ਜਾਊਗਾ, ਪਰ ਇਹ ਮਹਿਜ਼ ਅਖਬਾਰੀ ਬਿਆਨ ਨੇ, ਕੀਤਾ ਕਤਰਿਆ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਜਾ ਰਿਹਾ ਜੀ। ਹਾਂ, ਤੇ ਅੱਗੇ ਗੱਲ ਕਰਦੇ ਹਾਂ, ਉਹ ਕੁੜੀ ਇੱਕ ਪੇਰੈਂਟਸ ਨੇ ਬੰਨ੍ਹ ਕੇ ਰੱਖੀ ਹੋਈ ਸੀ ਘਰੇ, ਉਹ ਭੱਜ ਕੇ ਥਾਣੇ ਪਹੁੰਚੀ। ਐਕਚੁਅਲੀ ਜੀ ਪਰਿਵਾਰ ਨੇ ਜਿਹੜਾ ਜੀ ਇਹ ਐਪਲੀਕੇਸ਼ਨ ਲਿਖਾਈ ਥਾਣੇ ਦੇ ਵਿੱਚ ਕਿ ਇਹ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਈ ਸੀ ਇਹ ਕੁੜੀ ਜਿਹਨੂੰ ਕਿ ਸੰਗਲ ਲਾ ਕੇ ਜਿਹੜਾ ਜੀ ਉਹ ਰੱਖਿਆ ਹੋਇਆ ਸੀ ਉਹਦੀ ਮਾਂ ਨੇ। ਇਹ ਸੰਗਲ ਇਸ ਕਰਕੇ ਲਾਏ ਗਏ ਸੀਗੇ ਜਿਹਦੇ ਕੋਲੇ ਮੈਂਬਰ ਪਾਰਲੀਮੈਂਟ ਜਿਹੜੇ ਮਿਸਟਰ ਔਜਲਾ ਨੇ ਉਹ ਵੀ ਜਾ ਕੇ ਆਏ ਸੀਗੇ ਅੰਮ੍ਰਿਤਸਰ ਤੋਂ, ਔਰ ਉਸ ਕੁੜੀ ਨੇ ਬੜੀਆਂ ਪੋਲਾਂ ਜਿਹੜੀਆਂ ਦੀ ਉਹ ਖੋਲੀਆਂ ਸੀ। MP ਸਾਹਿਬ ਨੂੰ ਕਹਿੰਦੀ ਇੱਥੇ ਬੈਠੇ ਰਹੋ, ਲਿਆਓ ਫੋਨ ਦਿਓ ਤੇ ਮੈਂ ਚਿੱਟਾ ਹੁਣੇ ਘਰੇ ਮੰਗਾ ਲੈਂਦੀ ਆ, ਇੱਥੇ ਹੀ ਜਿਹੜੀ ਜੀ ਉਹਦੀ ਹੋਮ ਡਿਲੀਵਰੀ ਹੋ ਜੂਗੀ। ਉਦੋਂ ਇਹ ਵਾਹਵਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣੀ ਸੀ। ਹੁਣ ਇਹ ਲੜਕੀ ਜਿਹੜੀ ਦੀ ਉਹ ਘਰੋਂ ਚਲੇਗੀ। ਘਰੋਂ ਜਿਹੜੇ ਲੜਕੀ ਦੇ ਮਾਪੇ ਨੇ ਉਹਨਾਂ ਨੇ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਕਿ ਉਹਨਾਂ ਦੀ ਜਿਹੜੀ ਲੜਕੀ ਸੀਗੀ ਉਹਨੂੰ ਅਗਵਾ ਕਰ ਲਿਆ ਗਿਆ, ਔਰ ਇਹ ਕਿਹਾ ਗਿਆ ਕਿ ਇੱਕ ਮੁੰਡਾ ਜਿਹੜਾ ਦੀ ਉਹ ਅਗਵਾ ਕਰਕੇ ਉਹਨੂੰ ਲੈ ਗਿਆ। ਪਰ ਸ਼ਾਮ ਹੁੰਦਿਆਂ ਤੱਕ ਤੋਂ ਪਹਿਲਾਂ ਕਿ ਪੁਲਿਸ ਉਹਨੂੰ ਲੱਭਦੀ, ਇਹ ਜਿਹੜੀ ਕੁੜੀ ਸੀ ਇਹ ਥਾਣੇ ਪਹੁੰਚ ਗਈ ਔਰ ਇਹ ਉਹਨੇ ਦੋਸ਼ ਰੱਦ ਕੀਤੇ ਕਿ ਉਹਨੂੰ ਕੋਈ ਅਗਵਾ ਕਰਕੇ ਲੈ ਗਿਆ। ਉਹ ਕਹਿੰਦੀ ਆ ਕਿ ਪਰਿਵਾਰ ਉਹਦੇ ਉੱਤੇ ਵਧੀਕੀਆਂ ਕਰਦਾ, ਜਿਹਦੇ ਕਰਕੇ ਉਹ ਘਰ ਛੱਡ ਕੇ ਜਿਹੜਾ ਜੀ ਉਹ ਚਲੇ ਗਈ ਸੀ। ਜਿਹੜੀ ਉਹ ਕੁੜੀ ਆ ਜੀ ਉਹਦੀ ਵੱਡੀ ਭੈਣ ਨੇ ਜਿਹੜਾ ਜੀ ਥਾਣੇ ਦੇ ਵਿੱਚ ਦੋਸ਼ ਲਾਇਆ ਸੀਗਾ ਕਿ ਉਹਦੀ ਭੈਣ ਨੂੰ ਅਗਵਾ ਜਿਹੜਾ ਜੀ ਉਹ ਕਰ ਲਿਆ ਗਿਆ। ਉਹਦੀ ਭੈਣ ਨੇ ਇਹ ਵੀ ਬਿਆਨ ਜਿਹੜਾ ਜੀ ਦਿੱਤਾ ਸੀਗਾ ਕਿ ਉਹਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਉਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਜਿਹੜੀ ਜੀ ਉਹ ਕੀਤੀ ਸੀ, ਜਿਹਦੇ ਕਰਕੇ ਉਹਨੂੰ ਜਿਹੜਾ ਜੀ ਉਹ ਬਾਅਦ 'ਚ ਰੋਕ ਲਿਆ ਗਿਆ। ਜਿਹੜੀ ਆਤਮ ਹੱਤਿਆ ਕਰਨ ਦਾ ਯਤਨ ਕਰਨ ਵਾਲੀ ਕੁੜੀ ਨੇ ਮੀਡੀਆ ਨੂੰ ਵੀ ਨਸ਼ਿਆਂ ਤੋਂ ਪੀੜਤ ਆਪਣੀ ਭੈਣ ਦੇ ਬਿਆਨ ਜਿਹੜਾ ਸੀ ਉਹ ਲੈਣ ਤੋਂ ਰੋਕਿਆ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਕੁੜੀ ਆ ਇਹਦੇ ਅਦਾਲਤ ਦੇ ਵਿੱਚ ਬਿਆਨ ਜਿਹੜੇ ਆ ਉਹ ਜੱਜ ਦੇ ਸਾਹਮਣੇ ਰਿਕਾਰਡ ਜਿਹੜੇ ਉਹ ਕੀਤੇ ਜਾਣਗੇ। ਪੀੜਤ ਕੁੜੀ ਜਿਹੜੀ ਆ ਜੀ ਉਹ ਮੀਡੀਆ ਨੂੰ ਦੱਸਦੀ ਹੈ ਕਿ ਉਹਦੇ ਪਰਿਵਾਰ ਦੇ ਵੱਲੋਂ ਜਿਹੜੇ ਨਾਬਾਲਗ ਮੁੰਡੇ ਦੇ ਉੱਤੇ ਅਗਵਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਉਹ ਬਿਲਕੁਲ ਗਲਤ ਹੈ। ਉਹ ਕਹਿੰਦੀ ਕਿ ਉਹਦੀ ਮਾਂ ਤੇ ਉਹਦੀ ਭੈਣ ਜਿਹੜੀ ਉਹਨੂੰ ਘਰ ਦੇ ਵਿੱਚ ਤੰਗ ਕਰਦੀਆਂ ਨੇ, ਜਿਹਦੇ ਕਰਕੇ ਉਹ ਘਰੋਂ ਗਈ ਹੈ। ਇਹ ਸਮੱਸਿਆ ਕਿਸੇ ਇੱਕ ਕੁੜੀ ਦੀ ਨਹੀਂ ਹੈ ਜੀ, ਨਸ਼ਾ ਕਰਨ ਵਾਲੇ ਹਰ ਉਸ ਨੌਜਵਾਨ ਮੁੰਡੇ ਕੁੜੀ ਦੀ ਹੈ ਜੋ ਇਸ ਲੜਕੀ ਦੀ ਹੈ, ਕਿਉਂਕਿ ਬਿਨਾਂ ਨਸ਼ੇ ਤੋਂ ਉਹ ਰਹਿ ਨਹੀਂ ਸਕਦਾ ਜੀ। ਇਹ ਮੌਤ ਹੈ, ਮਹਿਜ਼ ਮੌਤ ਹੈ। ਜਿਹੜਾ ਵੀ ਇਸ ਮੁਸੀਬਤ ਨੂੰ ਸਹੇੜਦਾ ਉਹ ਇਸ ਗੱਲ ਤੋਂ ਸ਼ਾਇਦ ਅਣਜਾਣ ਰਹਿੰਦਾ ਕਿ ਉਹ ਹੁਣ ਮੌਤ ਦੇ ਬਰੂਹਾਂ ਦੇ ਨੇੜੇ ਜਿਹੜਾ ਜੀ ਉਹ ਤੁਰਿਆ ਜਾ ਰਿਹਾ। ਔਰ ਦੂਸਰਾ, ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਆਪਣਾ ਇੱਕ ਵੀ ਗ੍ਰਾਹਕ ਜਿਹੜਾ ਨਾ ਜੀ ਉਹ ਖਰਾਬ ਨਹੀਂ ਕਰਨਾ ਚਾਹੁੰਦੇ, ਜਿਹਦੇ ਕਰਕੇ ਉਹ ਕੁਝ ਵੀ ਕਰਦੇ ਨੇ ਆਪਣੇ ਉਹਨਾਂ ਗ੍ਰਾਹਕਾਂ ਦੇ ਵਾਸਤੇ, ਉਹਨਾਂ ਨੂੰ ਛਡਾਉਣ ਦੇ ਵਾਸਤੇ ਵੀ। ਔਰ ਕਿਸੇ ਨਾ ਕਿਸੇ ਨੇ ਤਾਂ ਆਫਟਰ ਆਲ ਇਹਨੂੰ ਉੱਥੋਂ ਛਡਾਇਆ। ਔਰ ਇਹਦਾ ਜਿਹੜਾ ਕਾਰਨ ਕੀ ਆ, ਉਹਦੀ ਭੈਣ ਕੋਈ ਦੋਸ਼ ਲਾਈ ਜਾਵੇ, ਇਹ ਜਾ ਕੇ ਥਾਣੇ ਦੇ ਵਿੱਚ ਕੋਈ ਵੀ ਜਿਹੜਾ ਜੀ ਉਹ ਬਿਆਨ ਦੇਈ ਚੱਲੇ। ਅਸਲ ਜਿਹੜਾ ਕਾਰਨ ਹੈ ਜੀ ਉਹ ਇਹੀ ਆ ਕਿ ਇਹ ਬਿਨਾਂ ਨਸ਼ੇ ਤੋਂ
ਰਹਿ ਨਹੀਂ ਜਿਹੜਾ ਜੀ ਉਹ ਸਕਦੀ। ਔਰ ਇਹ ਕੁੜੀ ਜਿਹੜੀ ਚੰਡੀਗੜ੍ਹ ਦੇ ਵਿੱਚ ਕੁਝ ਟ੍ਰੇਨਿੰਗ ਲੈਂਦੀ ਸੀ, ਉੱਥੇ ਚਿੱਟਾ ਲਾਉਣ ਦੀ ਆਦੀ ਹੋ ਗਈ ਸੀ, ਜਿਹੜੀ ਉਹਦੀ ਮਾਂ ਦੱਸਦੀ ਸੀ, ਜਿਹਦੇ ਕਰਕੇ ਉਹਨੇ ਇਹਨੂੰ ਸੰਗਲ ਦੇ ਨਾਲ ਬੰਨਿਆ ਹੋਇਆ ਸੀ। ਕੀ ਬੇਇੱਜ਼ਤੀ ਹੋ ਗਈ ਉਹਨਾਂ ਮਾਪਿਆਂ ਤੇ। ਅੱਗੇ ਕਰਦੇ ਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਕਾਲੀ ਤੇ ਕਾਂਗਰਸੀਆਂ ਦੀ ਸਿਆਸਤ ਸ਼ੁਰੂ। ਤਕੜੇ ਪੱਧਰ ਦੇ ਉੱਤੇ ਜਿਹੜੀ ਜੀ ਉਹ ਚੱਲ ਰਹੀ ਆ। ਇਹ ਵੀ ਆ ਕਿ ਯਾਦ ਦਿਵਾਉਂਦੀ ਆ 1999 ਦੀ ਵੀ, ਜਦੋਂ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਜਿਹੜਾ ਜੀ ਉਹ ਮਨਾਇਆ ਗਿਆ ਸੀਗਾ। ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ 57 ਸੀ। ਪ੍ਰਕਾਸ਼ ਸਿੰਘ ਬਾਦਲ ਹੋਰੀ ਗੁਰਚਰਨ ਸਿੰਘ ਟੌਹੜਾ ਹੋਰਾਂ ਨੂੰ ਉਦੋਂ ਸਿਆਸਤ ਦੇ ਵਿੱਚੋਂ ਲਾਂਭੇ ਕਰ ਦੇਣਾ ਚਾਹੁੰਦੇ ਸੀਗੇ, ਔਰ ਇਸੇ ਕਰਕੇ ਉਦੋਂ ਭਾਈ ਰਣਜੀਤ ਸਿੰਘ ਹੋਰਾਂ ਨੇ ਹੁਕਮਨਾਮਾ ਜਿਹੜਾ ਜੀ ਅਕਾਲ ਤਖਤ ਤੋਂ ਜਾਰੀ ਕੀਤਾ ਸੀ ਵੀ ਚਲੋ ਸਮਾਗਮਾਂ ਤੱਕ ਹੀ ਤੁਸੀਂ ਇੱਕ ਹੋ ਜਾਓ, ਉਦੋਂ ਤੱਕ ਇੱਕ ਦੂਜੇ ਦੇ ਖਿਲਾਫ ਬਿਆਨ ਨਾ ਦਿਓ। ਔਰ ਇਸ ਹੁਕਮਨਾਮੇ ਦੀ ਕੋਈ ਪਰਵਾਹ ਜਿਹੜੀ ਹੈ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਨਹੀਂ ਸੀ ਕੀਤੀ। ਉਲਟਾ ਭਾਈ ਰਣਜੀਤ ਸਿੰਘ ਹੋਰਾਂ ਨੂੰ ਜਿਹੜਾ ਸੀਗਾ ਜੀ ਉਹ ਲਾਹ ਦਿੱਤਾ ਗਿਆ ਸੀਗਾ ਅਕਾਲ ਤਖਤ ਦੀ ਜਥੇਦਾਰੀ ਤੋਂ ਹੀ। ਹੁਣ ਜਿਹੜੇ ਹਾਲਾਤ ਨੇ, ਬੇਸ਼ੱਕ ਅਕਾਲੀ ਦਲ ਦੇ ਵਿਚਾਲੇ ਨਹੀਂ, ਪਰ ਕਾਂਗਰਸ ਤੇ ਅਕਾਲੀ ਦਲ ਦੇ ਵਿਚਾਲੇ ਜਿਹੜੇ ਜੀ ਉਹ ਬਣੇ ਹੋਏ ਆ, ਕਰ ਪ੍ਰਮੋਟ ਰਹੇ ਆ ਇੱਕ ਦੂਜੇ ਨੂੰ। ਔਰ ਜਿਸ ਕਿਸਮ ਦੇ ਟਵੀਟੋ ਟਵੀਟੀ ਜਿਹੜਾ ਜੀ ਇਹ ਹੋ ਰਹੇ ਆ, ਉਹਦੇ ਵਿੱਚ ਇਹ ਨਹੀਂ ਸਮਝ ਆਉਂਦੀ ਕਿ ਇਹ ਦਿਨ ਜਿਹੜਾ ਜੀ ਉਹ ਉਸ ਮਹਾਨ ਪੁਰਖ ਦਾ ਜਿਹੜਾ ਮਨਾਉਣਾ ਚਾਹੁੰਦੇ ਆ, ਪਰ ਉਹਦੇ ਵਿੱਚੋਂ ਆਪਣੀ ਸਿਆਸਤ ਜਿਹੜੀ ਸਿਖਰ ਤੇ ਰੱਖਣਾ ਚਾਹੁੰਦੇ ਆ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਚਿੱਠੀ ਜਿਹੜੀ ਇੱਕ ਲਿਖੀ ਮੁੱਖ ਮੰਤਰੀ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਨਾਏ ਜਾ ਰਹੇ ਸਮਾਗਮਾਂ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲੈਣ, ਇਹਦੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਨ ਦੇ ਵਾਸਤੇ ਇੱਕ 2 ਮੈਂਬਰੀ ਕਮੇਟੀ ਜਿਹੜੀ ਮੁੱਖ ਮੰਤਰੀ ਨੇ ਗਠਿਤ ਕਰ ਦਿੱਤੀ ਸੀ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਆਧਾਰਿਤ। ਹੁਣ ਇੱਕ ਚਿੱਠੀ ਜਿਹੜੀ ਹੋਰ ਮੁੱਖ ਮੰਤਰੀ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖਤੀ। ਉਹਦੇ ਵਿੱਚ ਇਹ ਲਿਖਿਆ ਕਿ ਸਰਕਾਰ ਦੇ ਵੱਲੋਂ ਮਨਾਏ ਜਾ ਰਹੇ ਜਿਹੜੇ ਸੁਲਤਾਨਪੁਰ ਲੋਧੀ ਦੇ ਵਿੱਚ ਸਮਾਗਮ ਹੈ, ਉਹਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜੀ ਉਹ ਸ਼ਿਰਕਤ ਕਰੇ। ਅਸਲ ਦੇ ਵਿੱਚ ਅਕਾਲੀ ਦਲ ਜਿਹੜਾ ਜੀ ਇਹ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹਦਾ ਕਬਜ਼ਾ। ਉਹ ਇਹ ਸਮਝਦਾ ਹੈ ਕਿ ਸਟੇਜ ਉਹਦੀ ਹੋਵੇ, ਬੱਲੇ ਬੱਲੇ ਉਹਦੀ ਹੋਵੇ, ਤੇ ਸਰਕਾਰ ਜਿਹੜੀ ਆ ਜੀ ਉਹ ਬਾਹਰ ਟ੍ਰੈਫਿਕ ਸੰਭਾਲੇ ਤੇ ਜਿੰਨੀਆਂ ਊਣਤਾਈਆਂ ਹੋਣ ਉਹ ਸਰਕਾਰ ਦੇ ਮੱਥੇ ਜਿਹੜਾ ਜੀ ਬਾਅਦ ਦੇ ਵਿੱਚ ਮੜ ਦੇਣਗੇ। ਜਦੋਂ ਕਿ ਸਰਕਾਰ ਜਿਹੜੀ ਆ ਜੀ ਉਹ ਇਹ ਚਾਹੁੰਦੀ ਆ ਕਿ ਸਰਕਾਰੀ ਤੌਰ ਦੇ ਉੱਤੇ ਇਹ ਸਮਾਗਮ ਜਿਹੜੇ ਹੋਣ, ਸਰਕਾਰ ਜਿਹੜੀ ਆ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਭੱਲ ਜਿਹੜੀ ਜੀ ਉਹ ਖੱਟ ਸਕੇ। ਹਾਲਾਂਕਿ ਜਦੋਂ ਇਸ ਤਰ੍ਹਾਂ ਦੇ ਸਮਾਗਮ ਆਉਂਦੇ ਆ ਤਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਉਹਦੇ ਵਿੱਚ ਕੁਛ ਨਾ ਕੁਛ ਯੋਗਦਾਨ ਪਾਇਆ ਜਾਂਦਾ ਪ੍ਰਬੰਧਾਂ ਦੇ ਵਿੱਚ। ਪਰ ਇਸ ਵਾਰੀ ਕੇਂਦਰ ਦੀ ਸਰਕਾਰ ਨੂੰ ਤਾਂ ਅਕਾਲੀ ਦਲ ਵਾਲੇ ਕੁਛ ਨਹੀਂ ਕਹਿ ਰਹੇ, ਨਾ ਉਹ ਇਸ ਇਸ਼ੂ ਨੂੰ ਉਠਾ ਰਹੇ ਆ ਕਿ ਉਹਨੇ ਕੋਈ ਪੈਸਾ ਜਿਹੜਾ ਜੀ ਉਹ ਇਹਨਾਂ ਸਮਾਗਮਾਂ ਦੇ ਵਾਸਤੇ ਨਹੀਂ ਦਿੱਤਾ। ਪਰ ਉਹ ਪੰਜਾਬ ਪੱਧਰ ਦੇ ਉੱਤੇ ਜਿਹੜੀ ਆ ਜੀ ਉਹ ਸਿਆਸਤ ਨੂੰ ਸਿਰੇ ਦੇ ਉੱਤੇ ਲੈ ਜਾਣਾ ਚਾਹੁੰਦੇ ਆ, ਕਿਉਂਕਿ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਉਹਦੇ ਪੈਰਾਂ ਦੇ ਹੇਠੋਂ ਖੁੱਸ ਗਈ ਜਿਹੜੀ ਪੰਥਕ ਸਿਆਸੀ ਜ਼ਮੀਨ ਸੀਗੀ, ਉਹਨੂੰ ਗੁਰੂ ਨਾਨਕ ਸਾਹਿਬ ਦੇ ਇਸ ਗੁਰਪੁਰਬ ਦੇ ਰਾਹੀਂ ਜਿਹੜਾ ਜੀ ਮੁੜ ਕੇ ਕਿਤੇ ਨਾ ਕਿਤੇ ਤਲਾਸ਼ਿਆ ਜਾ ਸਕਦਾ ਹੈ। ਔਰ ਉਹ ਲੋਕਾਂ ਨੂੰ ਦੱਸਣ ਦਾ ਯਤਨ ਜਿਹੜਾ ਕਰਨਗੇ ਕਿ ਪੰਥਕ ਸਮਾਗਮ ਤਾਂ ਜਿਹੜੇ ਜੀ ਉਹ ਸਿਰਫ ਅਕਾਲੀ ਦਲ ਨੇ ਹੀ ਠੇਕਾ ਜਿਹੜਾ ਜੀ ਉਹ ਲਿਆ ਹੋਇਆ, ਉਹਨਾਂ ਤੋਂ ਬਿਨਾਂ ਕੋਈ ਹੋਰ ਨਹੀਂ ਜਿਹੜਾ ਜੀ ਉਹ ਕਰ ਸਕਦਾ। ਹੁਣ ਵੇਖਣ ਵਾਲੀ ਗੱਲ ਇਹ ਹੋਊਗੀ ਕਿ 1999 ਦੇ ਵਾਂਗੂ ਕੀ ਇਹ ਜਿਹੜੀ ਤੂੰ ਮੈਂ ਸ਼ੁਰੂ ਹੋਈ ਆ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਅਖਬਾਰੀ ਬਿਆਨਾਂ ਦੇ ਰਾਹੀਂ, ਇਹਦੇ ਵਿੱਚ ਹੀ ਇਹ ਗੁਰਪੁਰਬ ਦੇ ਸਮਾਗਮ ਜਿਹੜੇ ਜੀ ਉਹ ਨਿਕਲ ਜਾਣਗੇ, ਜਾਂ ਫਿਰ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੀ ਵੀ ਗੱਲ ਜਿਹੜੀ ਹੈ ਜੀ ਉਹ ਅਕਾਲੀ ਸਟੇਜ ਤੋਂ ਜਾਂ ਫਿਰ ਸਰਕਾਰ ਦੀ ਸਟੇਜ ਤੋਂ ਕੋਈ ਹੋਊਗੀ, ਜਿਹਦੀ ਸੰਭਾਵਨਾ ਹਾਲ ਦੀ ਘੜੀ ਬਿਲਕੁਲ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਸੰਦੇਸ਼ਾਂ ਨੂੰ ਤੇ ਖੁਦ ਨਹੀਂ ਮੰਨਦੇ ਜੀ। ਅਖੀਰ ਦੇ ਵਿੱਚ ਅਖੀਰਲਾ ਸਵਾਲ ਕਰਾਂਗੇ ਸਰੋਤੇ ਜੇ ਤੁਹਾਡੀ ਕੋਈ ਸਵਾਲ ਹੈਗਾ ਕਾਲ ਕਰ ਸਕਦੇ ਹੋ 4082725200 408 272 5200। ਗੱਲ ਕਰਦੇ ਹਾਂ ਤਰਨ ਲਾਗਿਓਂ ਜੋ ਬੰਬ ਧਮਾਕਾ ਹੋਇਆ ਸੀਗਾ, ਉਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਕਦੀ ਇਹ ਤਰਨਤਾਰਨ ਖਡੂਰ ਸਾਹਿਬ ਰੋਡ ਦੇ ਉੱਤੇ ਪੈਂਦਾ ਪਿੰਡ ਕਲੇਰ, ਉਹਦੇ ਇੱਕ ਖਾਲੀ ਪਏ ਪਲਾਟ ਦੇ ਵਿੱਚ ਬੰਬ ਧਮਾਕਾ ਹੋਇਆ ਸੀ। ਹਾਲਾਂਕਿ ਮੁੱਖ ਮੰਤਰੀ ਉਹਨਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀਗਾ ਕਿ ਇਹ ਅੱਤਵਾਦੀ ਜਿਹੜਾ ਜੀ ਉਹ ਕਾਰ ਹੈ। ਅਜੇ ਹਾਲਾਂਕਿ ਇਹਦੀ ਜਾਂਚ ਜਿਹੜੀ ਆ ਜੀ ਉਹ ਚੱਲ ਰਹੀ ਆ। ਇਹ ਧਮਾਕੇ ਤੋਂ ਬਾਅਦ ਗਾਇਬ ਹੋਏ ਪੰਡੋਰੀ ਗੋਲਾ ਦੇ ਹਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਇਸ ਮਾਮਲੇ ਦੇ ਵਿੱਚ ਅੱਧਾ ਦਰਜਨ ਲੋਕਾਂ ਤੋਂ ਜਿਹੜੀ ਜੀ ਉਹ ਲੰਬੀ ਪੁੱਛਗਿੱਛ ਜਿਹੜੀ ਕੀਤੀ ਗਈ ਆ। ਬੰਬ ਧਮਾਕੇ ਵਾਲੀ ਥਾਂ ਤੋਂ ਦੂਰੀ ਦੇ ਉੱਤੇ ਹਰਜੀਤ ਸਿੰਘ ਦਾ ਘਰ ਹੈ। ਇਹ ਉਹੀ ਹਰਜੀਤ ਸਿੰਘ ਹੈ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ
ਕਿ ਜ਼ਖਮੀ ਹੋਏ ਗੁਰਜੰਟ ਸਿੰਘ ਜੰਟਾ ਨੂੰ ਆਪਣੇ ਕਿਸੇ ਜਾਣਕਾਰ ਦੀ ਕਾਰ ਦੇ ਵਿੱਚ ਹਸਪਤਾਲ ਇਹਨੇ ਪਹੁੰਚਾਇਆ ਸੀਗਾ। ਉਸ ਦਿਨ ਤੋਂ ਉਹ ਰੂਪੋਸ਼ ਜਿਹੜਾ ਜੀ ਉਹ ਹੋ ਗਿਆ ਸੀ। ਗੁਰਜੰਟ ਸਿੰਘ ਜੰਟਾ ਜਿਹੜਾ ਉਹ ਅੱਖਾਂ ਜਿਹੜੀਆਂ ਆਪਣੀਆਂ ਉਹਨੇ ਗਵਾ ਲਈਆਂ ਨੇ ਇਸ ਧਮਾਕੇ ਦੇ ਵਿੱਚ, ਭਾਵ ਕਿ ਉਹ ਅੰਨਾ ਹੋ ਗਿਆ। ਤੋ ਪੁਲਿਸ ਨੇ ਉਹਦੇ ਘਰੋਂ 12 ਬੋਰ ਦੀ ਰਾਈਫਲ ਤੇ ਕਾਰਤੂਸ ਤੋਂ ਇਲਾਵਾ ਇੱਕ ਮੋਟਰਸਾਈਕਲ ਵੀ ਕਬਜ਼ੇ ਦੇ ਵਿੱਚ ਜਿਹੜਾ ਲਿਆ ਸੀਗਾ। ਹਰਜੀਤ ਸਿੰਘ ਨੂੰ ਪੁਲਿਸ ਬੰਬ ਧਮਾਕੇ ਦੇ ਨਾਲ ਜੋੜ ਕੇ ਜਿਹੜਾ ਜੀ ਉਹ ਵੇਖ ਰਹੀ ਸੀ ਔਰ ਕਈ ਦਿਨਾਂ ਤੋਂ ਉਹਦੀ ਗ੍ਰਿਫਤਾਰੀ ਦੇ ਯਤਨਾਂ ਦੇ ਵਿੱਚ ਸੀ। ਉਹਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਿਸ ਜਿਹੜੀ ਆ ਜੀ ਇਸ ਘਟਨਾ ਦੇ ਨਾਲ ਜੁੜੇ ਹੋਏ ਜਿਹੜੇ ਤਾਰ ਹੈ ਉਹ ਖੋਲਣ ਦੀ ਕੋਸ਼ਿਸ਼ ਜਿਹੜੀ ਕਰੂਗੀ। ਹਾਲਾਂਕਿ ਇਹ ਜਾਣਕਾਰੀ ਹਾਸਲ ਕਰਨਾ ਜਿਹੜਾ ਜੀ ਉਹ ਟੇਢੀ ਖੀਰ ਹੋ ਸਕਦਾ। ਇਸ ਧਮਾਕੇ ਦੇ ਮੌਕੇ ਦੇ ਉੱਤੇ ਜਿਹੜਾ ਜੀ ਇੱਕ ਨੌਜਵਾਨ ਜਿਹੜੇ ਜੀ 2 ਮਾਰੇ ਗਏ ਸੀਗੇ, ਗੰਭੀਰ ਰੂਪ ਦੇ ਵਿੱਚ ਜਿਹੜਾ ਜੀ ਉਹ ਜ਼ਖਮੀ ਹੋਇਆ ਸੀਗਾ। ਕੱਲ ਗ੍ਰਿਫਤਾਰ ਕੀਤੇ ਗਏ ਮੱਤਾ ਸਿੰਘ ਦੇ ਕੋਲੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ, ਜਦੋਂ ਕਿ ਹਰਜੀਤ ਸਿੰਘ ਸਣੇ ਗ੍ਰਿਫਤਾਰ ਕੀਤੇ ਗਏ ਜਿਹੜੇ ਬਾਕੀ ਲੋਕ ਨੇ ਉਹਨਾਂ ਦੇ ਸੰਬੰਧੀ ਜਿਹੜੇ ਜੀ ਡਿਸਟ੍ਰਿਕਟ ਦੇ SSP ਨੇ ਉਹ ਅਜੇ ਕੁਝ ਵੀ ਕਨਫਰਮ ਨਹੀਂ ਕਰ ਰਹੇ। ਉਹ ਇਹ ਕਹਿ ਰਹੇ ਆ ਕਿ ਜਾਂਚ ਤੋਂ ਪਹਿਲਾਂ ਅਜੇ ਕੁਝ ਨਹੀਂ ਜਿਹੜਾ ਜੀ ਕਿਹਾ ਜਾ ਸਕਦਾ ਕਿ ਇਸ ਧਮਾਕੇ ਦੇ ਪਿੱਛੇ ਕਾਰਨ ਜਿਹੜੇ ਜੀ ਉਹ ਕੀ ਹਨ। ਜਦੋਂ ਕਿ ਮੁੱਖ ਮੰਤਰੀ ਸਾਹਿਬ ਇਹਦੇ ਸੰਬੰਧੀ ਦੇਰ ਪਹਿਲਾਂ ਜਿੱਦਣ ਬਟਾਲੇ ਦੇ ਵਿੱਚ ਜਿਹੜਾ ਜੀ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਉਸ ਦਿਨ ਉਹ ਜਿਹੜਾ ਜੀ ਬਿਆਨ ਦੇ ਚੁੱਕੇ ਹੋਏ ਆ ਜੀ। ਤੇ ਸਰੋਤੇ ਅਸੀਂ ਆਉਂਦੇ ਹਾਂ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਜੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ। ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਹੈ ਤੁਹਾਡਾ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕਦੇ ਹੋ 4082725200 408 272 5200। ਇੱਕ ਵਾਰ ਫਿਰ ਸਵਾਗਤ ਕਰਦੇ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਤੇ ਸਾਡੇ ਨਾਲ ਜੁੜੇ ਹੋਏ ਨੇ ਜਸਵੰਤ ਸਿੰਘ ਜੀ ਬਿਆਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ 2 ਸਵਾਲ ਹੈ ਛੋਟੇ ਛੋਟੇ। ਇੱਕ ਤਾਂ ਭਾਜੀ ਜਿਹੜਾ ਪਿੰਡ ਜਿਹੜਾ ਆਪਣਾ ਗੁਰੂ ਕਾ ਕੋਠਾ ਜੀ ਜਿੱਥੋਂ ਆਪਣਾ ਆਈ ਆ ਖਬਰ ਜੀ 200 ਬੰਦਾ ਤਕਰੀਬਨ ਜੀ ਆਪਾਂ ਕਹਿ ਰਹੇ ਹਾਂ ਵੀ ਐਡਸ ਕਾਲਾ ਪੀਲੀਆ ਜੀ ਜਾਂ ਹੋਰ ਬਿਮਾਰੀਆਂ ਸ਼ਿਕਾਰ, ਕਈ ਬੰਦੇ ਵਿੱਚ ਵਿਆਹੇ ਹੋਏ ਵੀ ਆ ਜੀ, ਕਈ ਸਾਡੀਆਂ ਜਿਹੜੀਆਂ ਭੈਣਾਂ ਨੇ ਜਾਂ ਸਾਡੇ ਮਾਤਾਵਾਂ ਕੋਈ ਵਿਚਾਰੀਆਂ ਗਰਭਵਤੀ ਵੀ ਹੈ ਜੀ ਉੱਥੇ ਔਰਤਾਂ ਨਾਲ ਜੀ। ਜਿਹੜਾ ਉਹ ਭਾਜੀ ਅਸੀਂ ਸਾਰੀ ਚੀਜ਼ 'ਚ ਅੱਗੇ ਹੋ ਗਏ। ਅਸੀਂ ਦਾਜ ਲੈਣ 'ਚ ਅੱਗੇ, ਅਸੀਂ ਦਾਜ ਦੇਣ 'ਚ ਅੱਗੇ ਹਾਂ, ਅਸੀਂ ਨਸ਼ੇ ਕਰਨ 'ਚ ਅੱਗੇ ਹਾਂ, ਅਸੀਂ ਕੁੱਟਮਾਰ 'ਚ ਅੱਗੇ ਹਾਂ ਜੀ। ਕੀ ਸਾਰੇ ਕੰਮ ਸਾਡੇ ਜੁੰਮੇ ਆ ਗਏ ਚੀਜ਼ਾਂ ਇਹ ਹਰ ਪਾਸੇ ਨਸ਼ੇ ਵਿੱਚ ਵੀ ਅੱਗੇ ਚੱਲ ਗਏ ਆ ਜੀ। ਦੂਜਾ ਭਾਜੀ ਮੇਰਾ ਸਵਾਲ ਇਹ ਆ, ਜਿਹੜੀ ਆਪਣੀ ਇੱਕ ਨੌਜਵਾਨ ਨੇ ਖੁਦਕੁਸ਼ੀ ਕੀਤੀ ਆ ਜੀ ਆਪਣਾ ਜੀ ਮਾਲਵੇ 'ਚ ਬਠਿੰਡੇ ਆਪਣੇ ਦੇ ਕੋਲੇ ਬਰਨਾਲੇ ਕੋਲੇ ਜੀ, ਦੇਖੋ ਛੱਡ ਕੇ ਚੱਲ ਗਏ ਹਨਾ। ਹਾਲੇ ਮਾਂ ਦੇ ਆਪਣੇ ਨੌਹਾਂ 'ਚੋਂ ਗੰਦ ਵੀ ਨਿਕਲੇ ਧੋ ਕੇ ਹਾਲੇ ਵਿਚਾਰਾ ਉਹ ਤਾਂ ਲਿਆਸ ਤੇ ਬੈਠੀ ਸੀ ਕਿ ਮੇਰਾ ਪੁੱਤ ਹੋਊਗਾ ਕਰੂੰਗਾ ਜੀ, ਤੇ ਪੁੱਤ ਵੀ ਇਸੇ ਰਾਹ ਪੈ ਗਏ ਜੀ ਅੱਗੇ। ਕੀ ਜੀ ਸਾਡੇ ਕੋਲ ਆਹੀ ਰਾਹ ਆਪਣਾ ਹੀ ਰਹਿ ਗਈ ਸਾਰੀ। ਇਹ ਭਾਈ 2 ਸਵਾਲ ਹੈ ਭੈਣ ਜੀ, ਸੁਣ ਲੈਣ ਦਿਓ ਜੀ। ਕੋਠੇ ਗੁਰੂ ਜਿਹੜਾ ਹੈਗਾ ਜੀ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਨਹੀਂ, ਜਿੰਨੇ ਤੁਸੀਂ ਕਹਿ ਰਹੇ ਹੋ ਇੰਨੇ ਤਾਂ ਨਹੀਂ, ਪਰ ਉਹਨਾਂ ਨੇ ਦੱਸਿਆ ਕੋਈ 30 ਦੇ ਕਰੀਬ ਹੈਗੇ ਨੇ ਜਿਹੜੇ ਸਿਰਿੰਜ ਇੱਕੋ ਯੂਜ਼ ਕਰਦੇ ਆ, ਇੱਕੋ ਸਿਰਿੰਜ ਦੇ ਨਾਲ ਉਹ ਨਸ਼ਾ ਕਰਦੇ ਆ। ਔਰ ਉਹਨਾਂ ਨੇ ਜਿਹੜੀ ਮੰਗ ਰੱਖੀ ਸੀ ਉਹ ਬੜੀ ਅਜੀਬ ਹੈ ਕਿ ਨਸ਼ਾ ਤਾਂ ਮਿਲ ਜਾਂਦਾ, ਚਿੱਟਾ ਤਾਂ ਘਰ ਘਰ ਪਹੁੰਚ ਜਾਂਦਾ, ਪਰ ਸਿਰਿੰਜਾਂ ਨਹੀਂ ਮਿਲਦੀਆਂ। ਸਿਰਿੰਜਾਂ ਸਸਤੀਆਂ ਕਰਦੇ ਹੋ ਕਿਉਂਕਿ ਸਿਰਿੰਜ ਜਿਹੜੀ ਆ ਉਹ 500 ਤੋਂ ਲੈ ਕੇ 1000 ਤੱਕ ਜਿਹੜੀ ਦੀ ਉਹ ਮਿਲਦੀ ਹੈ। ਸਰਕਾਰ ਨੇ ਇਹਦੇ ਓਪਨ ਵਿਕਰੀ ਦੇ ਉੱਤੇ ਪਾਬੰਦੀ ਜਿਹੜੀ ਦੀ ਉਹ ਲਾ ਦਿੱਤੀ ਸੀਗੀ। ਉਸ ਤੋਂ ਬਾਅਦ ਮਿਲਦੀਆਂ ਤਾਂ ਹੈਗੀਆਂ, ਤੁਹਾਨੂੰ ਪਤਾ ਜਿਸ ਤੇ ਪਾਬੰਦੀ ਲੱਗਦੀ ਹੈ ਜਿਹੜੀ ਚੀਜ਼ ਦੇ ਉੱਤੇ ਉਹ ਫਿਰ ਮਹਿੰਗੀ ਜਿਹੜੀ ਦੀ ਉਹ ਹੋ ਜਾਂਦੀ ਹੈ। ਜਿੱਥੋਂ ਤੱਕ ਅੱਗੇ ਲੰਘਣ ਵਾਲੀ ਹੈ ਜੀ ਇਸ ਮਸਲੇ ਦੇ ਉੱਤੇ ਤਾਂ ਪੰਜਾਬੀ ਜਿਹੜੇ ਉਹ ਛਾਲਾਂ ਮਾਰਦੇ ਐਡੀ ਦੂਰ ਲੰਘੇ ਕਿ ਹੁਣ ਉਹਨਾਂ ਦਾ ਕੋਈ ਹੋਰ ਜਿਹੜੀ ਹੈ ਜੀ ਉਹ ਕਮਿਊਨਿਟੀ ਮੁਕਾਬਲਾ ਕਰ ਸਕੂਗੀ, ਲੱਗਦਾ ਨਹੀਂ। ਇੱਥੇ ਨਹੀਂ ਬਲਕਿ ਦੇ ਤੁਸੀਂ USA ਵਾਲੇ ਬਾਰਡਰ ਦੇ ਉੱਤੋਂ ਪਿਛਲੇ 1 ਹਫ਼ਤੇ ਦੇ ਦੌਰਾਨ 2 ਖਬਰਾਂ ਜਿਹੜੀਆਂ ਜੀ ਉਹ ਪੜ੍ਹੀਆਂ ਸੁਣੀਆਂ ਹੋਣਗੀਆਂ। ਇੱਕ 6 ਮਿਲੀਅਨ ਡਾਲਰ ਦੀ ਜਿਹੜੀ ਹੈ ਜੀ ਉਹ ਨਸ਼ੇ ਲਗਾਉਂਦਾ ਜਿਹੜਾ ਜੀ ਫੜਿਆ ਗਿਆ ਆਪਣਾ ਪੰਜਾਬੀ, ਤੇ 2 ਪੰਜਾਬੀ ਡਰਾਈਵਰ ਜਿਹੜੇ ਆ ਜੀ ਉਹ ਹੋਰ ਫੜੇ ਗਏ ਆ। ਉਹ 50 ਕਿਲੋ ਦੇ ਕਰੀਬ ਜਿਹੜੀ ਕੋਕੀਨ ਉਹ ਲਗਾ ਰਹੇ ਸੀ। ਸੋ ਇਸ ਮਾਮਲੇ ਦੇ ਤਾਂ ਪੰਜਾਬੀਆਂ ਦੀ ਝੰਡੀ ਆ ਜੀ, ਇਹ ਝੰਡੀ ਪੱਟ ਸਕਣੀ ਬਹੁਤ ਜਿਹੜੀ ਜੀ ਉਹ ਔਖੀ ਆ। ਜਿਹੜੀ ਇਹ ਜਿਹੜੀ ਖੁਦਕੁਸ਼ੀ ਹੋਈ ਆ, ਜਿਹੜੀ ਇੱਕੋ ਪਰਿਵਾਰ ਦੇ 5ਵੇਂ ਜੀ ਦੀ ਖੁਦਕੁਸ਼ੀ ਸੀ ਔਰ 4 ਨਸਲਾਂ ਇਹਦੇ ਵਿੱਚ ਖਤਮ ਹੋ ਗਈਆਂ। ਪਿੰਡ ਭੋਤਨਾ ਟੱਲੇਵਾਲ ਦੇ ਨੇੜੇ ਜਿਹੜਾ ਜੀ ਉਹ ਪੈਂਦਾ। ਇਹ ਠੀਕ ਆ ਜੀ, ਇਹਦੇ ਆਪਾਂ ਇਹਨੂੰ ਪਹਿਲੇ ਮਾਮਲੇ ਦੇ ਨਾਲ ਕੰਪੇਅਰ ਕਰਕੇ ਦੇਖੀਏ, ਉਹਦੇ 'ਚ ਕਿੰਨਾ ਰਿਸਕ ਲੈ ਕੇ ਲੋਕ ਪੈਸੇ ਕਮਾ ਰਹੇ। ਇਸ ਮਾਮਲੇ ਦੇ ਵਿੱਚ ਜ਼ਿੰਦਗੀ ਦੀ ਲੜਾਈ ਜਿਹੜੀ ਜੀ ਉਹ ਹਾਰ ਗਏ
ਪ੍ਰਤੀਤ ਹੁੰਦੇ ਆ। 22 ਸਾਲਾਂ ਦਾ ਇਹ ਨੌਜਵਾਨ ਜਿਹੜਾ ਖੁਦਕੁਸ਼ੀ ਕਰ ਗਿਆ ਸੀਗਾ, ਦੇਖੋ ਇਹਦੇ 'ਚ ਸਰਕਾਰਾਂ ਦਾ ਕਸੂਰ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸਾਨ ਜਿਹੜੇ ਨੇ ਉਹਨਾਂ ਨੇ ਕਰਜ਼ੇ ਜਿਹੜੇ ਉਹ ਚੁੱਕੇ, ਕੁਛ ਮਾਮਲਿਆਂ 'ਚ ਉਹ ਵੀ ਜਿਹੜੇ ਜੀ ਕਿਤੇ ਨਾ ਕਿਤੇ ਇਹਦੇ ਵਾਸਤੇ ਕਸੂਰਵਾਰ ਨੇ। ਪਰ ਇਹਦਾ ਦੂਜਾ ਪੱਖ ਜਿਹੜਾ ਇਹ ਆ ਕਿ ਜਦੋਂ ਉਹਦੇ ਪਿਓ ਦੀ ਮੌਤ ਹੋਈ ਸੀ, ਜਦੋਂ ਉਹਦੇ ਪਿਓ ਨੇ ਖੁਦਕੁਸ਼ੀ ਸੀਗੀ, ਇਹ ਉਹ ਦਿਨ ਸੀਗਾ ਜਿਸ ਦਿਨ ਪੰਜਾਬ ਸਰਕਾਰ ਨੇ ਆਪਣੇ ਨਸ਼ਿਆਂ ਬਾਰੇ ਮਾਫ ਕਰਨਾ ਜਿਹੜੇ ਸੀਗਾ ਜੀ ਕਰਜ਼ਾ ਮੁਆਫੀ ਦੇ ਸਮਾਗਮ ਸ਼ੁਰੂ ਕਰਨੇ ਸੀ। ਉਸ ਦਿਨ ਕੁਲਵੰਤ ਸਿੰਘ ਨੇ ਖੁਦਕੁਸ਼ੀ ਕੀਤੀ ਸੀ। ਕੁਲਵੰਤ ਸਿੰਘ ਉਹਦਾ ਪਿਓ ਸੀਗਾ। ਉਹਦੀ ਫਾਈਲ ਅਜੇ ਵੀ ਦਫ਼ਤਰ ਦੇ ਵਿੱਚ ਜਿਹੜੀ ਦੀ ਉਹ ਰੁਲਦੀ ਫਿਰਦੀ ਆ, ਜਿਹਦੇ ਵਿੱਚ 3 ਲੱਖ ਰੁਪਈਆ ਜਿਹੜੀ ਸਰਕਾਰ ਦਿੰਦੀ ਖੁਦਕੁਸ਼ੀ ਕਰ ਗਏ ਕਿਸਾਨ ਨੂੰ। ਜੇ ਉਹ ਮਿਲ ਜਾਂਦਾ ਤਾਂ ਇਹ 22 ਸਾਲਾ ਲਵਪ੍ਰੀਤ ਜਿਹੜਾ ਸੀਗਾ ਉਹ ਘੱਟੋ ਘੱਟ ਖੁਦਕੁਸ਼ੀ ਨਾ ਜਿਹੜੀ ਜੀ ਉਹ ਕਰਦਾ। ਹੁਣ ਇਹਦੇ ਉੱਤੇ ਜਿਹੜਾ ਜੀ ਉਹ 1.5 ਲੱਖ ਦਾ ਕਰਜ਼ਾ ਹੋਰ ਚੜ ਗਿਆ, ਕਿਉਂਕਿ ਜਦੋਂ ਇਹ ਹਸਪੀਟਲ ਦਾਖਲ ਕਰਵਾਇਆ, ਜਦੋਂ ਇਹ ਸਪਰੇਅ ਪੀ ਗਿਆ ਸੀਗਾ ਤੇ ਉਹਦਾ ਖਰਚਾ ਵੀ ਪੈ ਗਿਆ। ਸਰਕਾਰਾਂ ਦੇ ਕੰਨਾਂ ਦੇ ਉੱਤੇ ਤਾਂ ਨਹੀਂ ਜੂੰ ਸਰਕੀ ਜੀ, ਉਹ ਤਾਂ ਇੱਕ ਦੂਜੇ ਦੀ ਜਿਹੜੀ ਜ਼ਿੰਮੇਵਾਰੀ ਇੱਕ ਦੂਜੇ ਦੇ ਉੱਤੇ ਸੁੱਟ ਕੇ ਜਿਹੜਾ ਦੀ ਉਹ ਯਤਨ ਕਰ ਰਹੇ ਆ। ਪਰ ਕੁਛ ਸਮਾਜ ਸੇਵੀ ਸੰਸਥਾਵਾਂ ਮੂਹਰੇ ਜਿਹੜੀਆਂ ਦੀ ਉਹ ਆਈਆਂ ਨੇ, ਜਿਹੜੀਆਂ ਕਿ ਯਤਨ ਕਰ ਰਹੀਆਂ ਨੇ ਕਿ ਇਸ ਪਰਿਵਾਰ ਦੀ ਜਿਹੜੀ ਉਹ ਮਦਦ ਹੋ ਸਕੇ। ਬਹੁਤ ਸਾਰੇ ਲੋਕ ਜਿਹੜੇ ਦੀ ਉਹ ਸੁਣ ਰਹੇ ਹੋਣਗੇ, ਕੈਨੇਡਾ USA ਦੇ ਵਿੱਚ ਰਹਿੰਦੇ, ਜਿਹੜੇ ਇਹਨਾਂ ਪਿੰਡਾਂ ਦੇ ਨੇ, ਟੱਲੇਵਾਲ ਦੇ ਨੇ ਜਾਂ ਉਹ ਭੋਤਨੇ ਦੇ ਨੇ, ਉਹ ਜਿਹੜਾ ਜੀ ਉਹ ਕਰ ਸਕਣ। ਹਾਂ, ਇੰਨਾ ਜ਼ਰੂਰ ਹੈ ਕਿ ਇੱਕ ਕਮਿਟਮੈਂਟ ਜਿਹੜੀ ਆ ਜੀ ਉਹ ਜ਼ਰੂਰ ਇਸ ਪਰਿਵਾਰ ਦੇ ਨਾਲ ਕੀਤੀ ਆ ਕਿ ਜਿਹੜੀ ਉਹਦੀ ਭੈਣ ਹੈ, ਜਦੋਂ ਵੀ ਉਹਦੀ ਮੈਰਿਜ ਹੁੰਦੀ ਆ, ਉਹਦਾ ਖਰਚਾ ਜਿਹੜਾ ਜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਰਲ ਮਿਲ ਕੇ ਸਾਰੇ ਜਿਹੜੇ ਜੀ ਉਹ ਚੁੱਕਾਂਗੇ। ਪਰ ਅਜੇ ਉਹਦੇ ਵਿੱਚ ਸਮਾਂ, ਅਜੇ ਤਾਂ ਲਵਪ੍ਰੀਤ ਦੇ ਭੋਗ ਦੇ ਉੱਤੇ ਪਹਿਲਾਂ ਇਹ ਵੇਖੀਏ ਜੀ ਸਰਕਾਰ ਇਸ ਮਸਲੇ ਦੇ ਉੱਤੇ ਜਿਹੜਾ ਉਹ ਕੀ ਕਰਦੀ ਹੈ। ਕੁਛ ਸਾਲ ਪਹਿਲਾਂ ਜ਼ਿੰਦਗੀ ਜ਼ਿੰਦਾਬਾਦ ਦੇ ਨਾਂ ਹੇਠ ਜਿਹੜਾ ਜੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਜਿਹੜਾ ਜੀ ਕੰਮ ਕੀਤਾ ਸੀ। ਸਾਡੀ ਟੀਮ ਨੇ ਵੀ ਉਸ ਟਾਈਮ ਜਿਹੜਾ ਸੀਗਾ ਜੀ ਨੁੱਕੜ ਨਾਟਕ ਪਲੇ ਕੀਤਾ ਜਾਂਦਾ ਸੀਗਾ, ਜੜੋਂ ਉਖੜੇ ਲੋਕ, ਉਹ ਇਹੀ ਜਿਹੜਾ ਜੀ ਮੈਸੇਜ ਸੀਗਾ ਕਿ ਜਿਹੜੀਆਂ ਖੁਦਕੁਸ਼ੀਆਂ ਨੇ ਇਹ ਇਲਾਜ ਨਹੀਂ, ਕਿਸੇ ਵੀ ਹਾਲਤ ਦੇ ਵਿੱਚ ਇਲਾਜ ਨਹੀਂ। ਖੁਦਕੁਸ਼ੀ ਕਰਨ ਵਾਲੇ ਜਿਹੜੇ ਲੋਕ ਨੇ ਉਹ ਜਾਂ ਜਿਹੜਾ ਸੋਚਦਾ ਵੀ ਹੈ ਕੋਈ, ਉਹਨਾਂ ਨੂੰ ਇਹੀ ਸਮਝਾਉਣ ਦੀ ਲੋੜ ਹੈ ਜੀ ਕਿ ਤੁਸੀਂ ਤਾਂ ਤੁਰ ਜਾਂਦੇ ਹੋ, ਕੋਈ ਸਰਕਾਰਾਂ ਕੋਈ ਜਿਹੜਾ ਜੀ ਉਹ ਮੁੜ ਕੇ ਬਾਂਹ ਨਹੀਂ ਫੜਦਾ, ਰੁਲ ਜਾਂਦੇ ਆ ਜੀ ਉਹ ਟੱਬਰ ਜਿਹੜੇ ਜੀ। ਇਸ ਟੱਬਰ ਦੀ ਤਾਂ ਬਦਕਿਸਮਤੀ ਅਜਿਹੀ ਆ ਕਿ ਉਹਦੇ ਵਿੱਚ ਸਿਰਫ 3 ਔਰਤਾਂ ਜਿਹੜੀਆਂ ਘਰ 'ਚ ਬੈਠੀਆਂ ਨੇ, ਮੁੰਡੇ ਦੀ ਦਾਦੀ, ਉਹਦੀ ਮਾਂ ਤੇ ਉਹਦੀ ਭੈਣ। ਜਿਹੜੇ ਮੇਲ ਮੈਂਬਰ ਸੀ ਜੀ ਉਹ ਤਾਂ ਮੁੱਕ ਹੀ ਗਏ। ਇਹ 22 ਸਾਲਾਂ ਦਾ ਲਵਪ੍ਰੀਤ ਅਜੇ ਵਿਆਹਿਆ ਨਹੀਂ ਸੀ ਜੀ। ਸਤਨਾਮ ਸਿੰਘ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ, ਮੇਰਾ ਸਵਾਲ ਜਿਹੜਾ ਤਕਰੀਬਨ ਕਿਸਾਨੇ ਦੇ, ਜਿਸ ਤਰ੍ਹਾਂ ਇੱਧਰ ਬਾਹਰ ਜਾਂ ਤੁਸੀਂ ਲੋਨ ਲਈ ਡੀਫਾਲਟ ਹੋ ਜਾਂਦੇ ਆ, ਕੋਈ ਇੱਦਾਂ ਲੋਨ ਲਿਆ ਤੇ ਉਹ ਕੰਪਨੀਆਂ ਜਾਂ ਬੈਂਕਾਂ ਉਹ ਮੰਨ ਲਓ ਸੈਟਲਮੈਂਟ ਕਰ ਲੈਂਦੇ ਲੈਸ ਅਮਾਊਂਟ ਤੇ। ਕੋਈ ਪੰਜਾਬ ਦੇ ਵਿੱਚ ਜਿਹੜੇ ਬਦਕਿਸਮੀ ਦਾ ਕਿਸਾਨ ਜੇ ਖੁਦਕੁਸ਼ੀਆਂ ਕਰ ਰਿਹਾ, ਜੇ ਡੀਫਾਲਟ ਹੋ ਚੁੱਕੇ ਆ, ਉੱਥੇ ਕੋਈ ਇੱਦਾਂ ਦਾ ਸਿਸਟਮ ਹੈਗਾ ਵੀ ਮੰਨ ਲਓ ਜਿਹੜਾ ਕੋਈ ਉਹਨਾਂ ਦੀ ਸੈਟਲਮੈਂਟ ਲੈਸ ਅਮਾਊਂਟ ਤੇ ਬੈਂਕਾਂ ਕਰ ਲੈਣ? ਜੇ ਹੈਗਾ ਤੇ ਉਹਨੂੰ ਕਿਸ ਤਰ੍ਹਾਂ ਅਸੀਂ ਅਪਰੋਚ ਕਰ ਸਕਦੇ ਹਾਂ, ਉਹਨਾਂ ਨੂੰ ਮੰਨ ਲਓ ਕਿੱਦਾਂ ਸ਼ੁਰੂਆਤ ਕਰ ਸਕਦੇ ਹਾਂ? ਭੈਣ ਜੀ ਕੱਟਿਓ ਨਾ, ਸੁਣ ਲੈਂਦੇ। ਦੇਖੋ, ਜਿਹੜੇ ਇੱਕ ਤਾਂ ਇੱਥੇ ਜਿਹੜੀਆਂ ਸਹਿਕਾਰੀ ਬੈਂਕਾਂ ਸੀ, ਜਿੰਨਾ ਉਹਨਾਂ ਦਾ ਪਸਾਰਾ ਕੀਤਾ ਗਿਆ, ਉਹਦੇ ਉੱਤੇ ਜਿੰਨੀ ਛੋਟ ਲਿਮਟਾਂ ਦੀ ਦਿੱਤੀ। ਤੁਸੀਂ ਉੱਥੋਂ ਦੇ ਮੁਲਕਾਂ ਦੀ ਗੱਲ ਕੀਤੀ ਆ, ਜੇ ਤੁਸੀਂ ਘਰ ਦੇ ਉੱਤੇ ਮੌਰਗੇਜ ਉੱਥੇ ਚੁੱਕਦੇ ਆ, ਬੈਂਕ ਇਹ ਤਾਂ ਦੇਖਦੇ ਆ ਨਾ ਜੀ ਕਿ ਇਹ ਪ੍ਰਾਪਰਟੀ ਕੀਮਤ ਜਿਹੜੀ ਕਿੰਨੀ ਆ, ਇਹ ਬੰਦਾ ਡਾਊਨ ਪੇਮੈਂਟ ਜਿਹੜੀ ਉਹ ਕਿੰਨੀ ਦੇ ਰਿਹਾ। ਮੈਂ ਤਾਂ ਇਹ ਕਹੂੰਗਾ ਇੱਥੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਸੀਗਾ ਨਾ ਜੀ, ਇਸ ਜਾਲ ਦੇ ਵਿੱਚ ਪੰਜਾਬ ਦਾ ਕਿਸਾਨ ਜਿਹੜਾ ਉਹ ਫਸਾਇਆ ਗਿਆ। ਉਹਦੇ ਵਿੱਚ ਕੀ ਆ ਕਿ ਜਦੋਂ ਇੱਥੇ ਤੁਸੀਂ ਕਰਜ਼ਾ ਲੈਂਦੇ ਆ, ਤੁਹਾਡੇ ਤੋਂ ਚੈੱਕ ਲੈਂਦੇ ਆ ਜੀ, ਉਹ ਚਾਹੇ ਆੜਤੀਆ ਆ। ਆੜਤੀਆ ਸਿਸਟਮ ਤਾਂ ਕਿਸੇ ਕਾਨੂੰਨ ਦੇ ਵਿੱਚ ਆਉਂਦਾ ਹੀ ਨਹੀਂ ਪਿਆ ਨਾ ਜੀ। ਉਹਨਾਂ ਨੇ ਬਹੁਤ ਨੁਕਸਾਨ ਜਿਹੜਾ ਜੀ ਉਹ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਆੜਤੀਆਂ ਤੋਂ ਬਿਨਾਂ ਸਰਦਾ ਨਿਗਾ ਜੀ, ਚਾਹ ਬਿਨਾਂ ਗਾਤਨੀ ਵਾਲੀ ਜਿਹੜੀ ਜੀ ਉਹ ਅੱਜ ਵੀ ਗੱਲ ਹੈਗੀ ਆ। ਪਰ ਇੰਨਾ ਆ ਕਿ ਉਹਨਾਂ ਦੀ ਅਪਰੋਚ ਜਾਂ ਉਹ ਲੋਕ ਜਿਹੜੇ ਸਿਆਸੀ ਪਾਰਟੀਆਂ ਨੇ, ਉਹਨਾਂ ਨੂੰ ਫੰਡਿੰਗ ਬਹੁਤ ਕਰਦੇ ਆ ਇਲੈਕਸ਼ਨਾਂ ਦੇ ਮੌਕੇ ਦੇ ਉੱਤੇ। ਇਸ ਕਰਕੇ ਜਿਹੜਾ ਜੀ ਉਹ ਇਹ ਵਿੱਚੋਂ ਗਲਿਚ ਨਹੀਂ ਕੱਢੀ ਜਾ ਸਕੀ। ਉਹ ਕੀ ਕਰਦੇ ਆ, ਉਹ ਜ਼ਮੀਨ ਲਿਖਵਾਈ ਜਾਂਦੇ ਆ ਜਾਂ ਜਿਹੜੀਆਂ ਬੈਂਕਾਂ ਨੇ ਉਹ ਚੈੱਕ ਲੈ ਲੈਂਦੀਆਂ ਨੇ। ਉੱਥੇ ਜਿਹੜੇ ਅਧਿਕਾਰੀ ਆ ਉਹ ਤੁਸੀਂ ਇਹ ਕਹਿ ਲਓ ਕਿ ਜਿਹੜੇ ਬੈਂਕਾਂ ਵਾਲੇ ਨੇ ਉਹ ਆਪਣੀਆਂ ਤਰੱਕੀਆਂ ਦੇ ਵਾਸਤੇ ਕਿ ਉਹਨਾਂ ਨੂੰ ਤਰੱਕੀਆਂ ਜਿਹੜੀਆਂ ਦੀ ਉਹ ਮਿਲੀ ਜਾਣ, ਔਰ ਤਾਂ ਕਰਕੇ ਉਹ ਕੀ ਕਰਦੇ ਆ, ਇਹਨਾਂ ਦੇ ਚੈੱਕ ਜਿਹੜੇ ਉਹ ਲਾ ਦਿੰਦੇ ਆ।
ਕਿ ਆਹ ਦੇਖੋ ਜੀ ਅਸੀਂ ਆਪਣੇ ਵੱਲੋਂ ਜਿਹੜਾ ਜੀ ਉਹ ਪੂਰਾ ਕਰਤਾ, ਖਾਨਾ ਪੂਰਤੀ ਜਿਹੜੀ ਉਹ ਪੂਰੀ ਕਰਤੀ। ਉਦੋਂ ਬਾਅਦ ਜਿਹੜਾ ਕਿਸਾਨ ਆ ਨਾ ਜੀ ਉਹ ਫਿਰ ਅਦਾਲਤੀ ਚੱਕਰਾਂ ਦੇ ਵਿੱਚ ਫਸ ਜਾਂਦਾ, ਉਹ ਇੱਕ ਨਵੀਂ ਸਮੱਸਿਆ ਉਹਦੀ ਸ਼ੁਰੂ ਹੋ ਜਾਂਦੀ ਆ। ਜਦੋਂ ਇਹ ਜ਼ਿੰਦਗੀ ਜ਼ਿੰਦਾਬਾਦ ਦੀ ਗੱਲ ਕੀਤੀ ਸੀ ਉਦੋਂ ਇਹ ਗੱਲ ਤਕਰੀਬਨ 6 ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਵਕੀਲਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਸਾਰਿਆਂ ਨੇ ਕਿਹਾ ਸੀਗਾ ਕਿ ਕੋਈ ਕਿਸਾਨ ਸਾਡੇ ਕੋਲੇ ਆਵੇ ਜਿਹਦੇ ਇਉਂ ਚੈੱਕ ਲੱਗੇ ਹੋਇਆ, ਅਸੀਂ ਮੁਫਤ ਕੇਸ ਉਹਦਾ ਜਿਹੜਾ ਜੀ ਉਹ ਲੜਾਂਗੇ। ਕਿਸਾਨ ਜਾਂਦਾ ਨਹੀਂ ਜੀ, ਉੱਥੋਂ ਤੱਕ ਜਾਂਦਾ ਨਹੀਂਗਾ। ਜਾਂਦਾ ਕਦੋਂ ਆ? ਜਦੋਂ ਉਹਦੇ ਵਾਰੰਟ ਜਿਹੜੇ ਜੀ ਉਹ ਨਿਕਲ ਆਉਂਦੇ ਆ। ਇਹਦੇ ਸੰਬੰਧੀ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਜਾਗਰਤ ਨਹੀਂ ਕਰਦੇ ਕਿ ਉਹਦੇ ਕੋਲੇ ਕਾਨੂੰਨੀ ਲੜਾਈ ਦੇ ਰਾਹ ਖੁੱਲੇ ਹੋਏ ਆ, ਐਡੀ ਵੀ ਕੋਈ ਜਿਹੜੀ ਜੀ ਉਹ ਗੱਲ ਨਹੀਂ ਹੈਗੀ ਕਿ ਅਦਾਲਤਾਂ ਜਿਹੜੀਆਂ ਨੇ ਉਹ ਝੱਟ ਦੇਣੀ ਇਹ ਕਹਿ ਦੇਣਗੀਆਂ ਕਿ ਜਾਓ ਤੇ ਇਹਦੀ ਜ਼ਮੀਨ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕਰ ਲਓ। ਇਹ ਲੜਾਈ ਲੜੀ ਜਿਹੜੀ ਜਾ ਸਕਦੀ ਆ। ਪੰਜਾਬ ਦੇ ਵਿੱਚ ਵੀ ਉਹ ਵਕੀਲ ਭਾਈਚਾਰੇ ਦੇ ਵਿੱਚੋਂ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਕਿ ਕਿਸਾਨ ਦੀ ਇਸ ਪੱਖੋਂ ਮਦਦ ਕਰਨ ਦੇ ਵਾਸਤੇ ਤਿਆਰ ਹੈ, ਪਰ ਮਦਦ ਲੈਣ ਦੇ ਵਾਸਤੇ ਉਹਨੂੰ ਇਹਦੀ ਜਾਣਕਾਰੀ ਹੋਣੀ ਜਿਹੜੀ ਜੀ ਉਹ ਜ਼ਰੂਰੀ ਆ। ਦੂਜਾ ਇਹਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਲੁਕਿਆ ਹੋਇਆ ਜਿਹੜਾ ਹਿਡਨ ਹੈ। ਇੱਕ ਨੌਜਵਾਨ ਸੀ ਮੇਰੇ ਨਾਲ 2 ਦਿਨ ਪਹਿਲਾਂ ਉਹਨਾਂ ਦੀ ਗੱਲ ਹੋਈ, ਉਹਨਾਂ ਨੇ ਕੱਲ ਨੂੰ ਮਿਲਣ ਆਉਣਾ ਆ, ਸਾਰੀ ਫਾਈਲ ਲੈ ਕੇ ਉਹਨੇ ਬੰਦੇ ਨੇ ਸਾਰੀਆਂ ਕਿਸ਼ਤਾਂ ਲਾਤੀਆਂ, ਉਹਦੇ ਕੋਲੇ ਉਹਦਾ ਪ੍ਰੂਫ ਹੈ। ਇਹਦੇ ਬਾਵਜੂਦ ਉਹਦੇ ਚੈੱਕ ਜਿਹੜੇ ਸੀ ਲਾ ਕੇ ਉਹ ਬਾਉਂਸ ਕਰਵਾ ਲਏ ਗਏ ਤੇ ਉਹਨੂੰ ਅਦਾਲਤ ਦਾ ਨੋਟਿਸ ਆ ਗਿਆ। ਉਹ ਅਦਾਲਤ ਦੇ ਵਿੱਚ ਨੌਜਵਾਨ ਜਿਹੜਾ ਜੀ ਉਹ ਗਿਆ, ਉਹਦੇ ਵਿੱਚ ਜਿਹੜੇ ਹੁਣ ਬੈਂਕਾਂ ਵਾਲੇ ਸੀ ਉਹਨੇ ਉਹਨੂੰ ਰੱਖਿਆ। ਅਦਾਲਤ ਨੇ ਇਹ ਕਹਿਤਾ ਵੀ ਤੁਸੀਂ ਇਹਦੇ ਚੈੱਕ ਜਿਹੜੇ ਕਿਵੇਂ ਲਾਏ, ਇਹਦੇ ਕੋਲੇ ਤਾਂ ਪ੍ਰੂਫ ਆ ਕਿ ਇਹਨੇ ਸਾਰੀਆਂ ਲਿਮਟਾਂ ਭਰੀਆਂ ਨੇ। ਹੁਣ ਜਿਹੜਾ ਬੈਂਕ ਦੇ ਵਿੱਚੋਂ ਰਿਕਾਰਡ ਹੈ ਜੀ ਉਹ ਗਾਇਬ ਕਰ ਦਿੱਤਾ ਗਿਆ, ਉਹ ਲੱਭਦਾ ਨਹੀਂ, ਜਦੋਂ ਕਿ ਉਹਦੇ ਕੋਲੇ ਰਿਕਾਰਡ ਜਿਹੜਾ ਜੀ ਉਹ ਮੌਜੂਦ ਹੈ। ਇਹ ਜਿਹੜੀਆਂ ਵਿਚਲੀਆਂ ਧਿਰਾਂ ਨੇ ਨਾ ਜੀ ਇਹਨਾਂ ਨੇ ਅਸਲ ਦੇ ਵਿੱਚ ਬਹੁਤਾ ਬੇੜਾ ਗਰਕ ਜਿਹੜਾ ਉਹ ਕਿਸਾਨ ਦਾ ਕੀਤਾ ਜੀ। ਚਾਹੇ ਉਹ ਲਿਮਟਾਂ ਅੰਨ੍ਹੇਵਾਹ ਬਣਾਉਣ ਵਾਲਾ ਮਾਮਲਾ ਹੋਵੇ, ਉਹਨਾਂ ਨੂੰ ਅੰਨ੍ਹੇਵਾਹ ਕਰਜ਼ਾ ਦੇਣ ਵਾਲਾ ਮਾਮਲਾ ਹੋਵੇ, ਤੇ ਚਾਹੇ ਜਿਹੜੇ ਕਿਸਾਨ ਕਰਜ਼ਾ ਲਾਹੀ ਵੀ ਜਾਂਦੇ ਆ ਉਹਨਾਂ ਨੂੰ ਫਸਾਉਣ ਵਾਲਾ ਮਾਮਲਾ ਹੋਵੇ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਜ ਗੱਲ ਥੋੜੀ ਪੰਜਾਬੀ ਤੇ ਕਰੀਏ। ਮੈਂ ਪਿੱਛੇ ਇੰਡੀਆ ਜਾ ਕੇ ਆਇਆ ਸੀਗਾ। ਮੈਂ ਇੱਕ ਪਰਿਵਾਰ ਦੇ ਘਰ ਗਿਆ ਤਾਂ ਉਹ ਸਾਰਾ ਪਰਿਵਾਰ ਇੱਕ ਛੋਟੀ ਬੱਚੀ ਨਾਲ ਹਿੰਦੀ 'ਚ ਗੱਲ ਕਰਨ ਲੱਗਿਆ ਹੋਇਆ ਸੀ। ਤੁਸੀਂ ਪੰਜਾਬ ਗਏ ਸੀ ਜਾਂ ਇੰਡੀਆ ਗਏ ਸੀ? ਪੰਜਾਬ ਗਏ। ਅੱਛਾ ਅੱਛਾ, ਠੀਕ ਹੈ। ਇੰਡੀਆ ਗਏ, ਪੰਜਾਬ ਗਿਆ ਜੀ। ਜੀ। ਤੇ ਸਾਰਾ ਪੰਜਾਬੀ ਪਰਿਵਾਰ ਸੀਗਾ, ਉਹ ਹਿੰਦੀ 'ਚ ਗੱਲ ਕਰਦਾ ਸੀ ਬੱਚੀ ਦੇ ਨਾਲ, ਤੇ ਹਿੰਦੀ ਪੰਜਾਬੀ ਬੰਦਾ ਨਹੀਂ ਪੂਰੀ ਬੋਲ ਸਕਦਾ 5 ਮਿੰਟ। ਤੇ ਮੈਂ ਕਿਹਾ ਤੁਸੀਂ ਇਹਦੇ ਨਾਲ ਹਿੰਦੀ ਕਿਉਂ ਬੋਲਦੇ ਹੋ ਕੁੜੀ ਨਾਲ? ਉਹ ਕਹਿੰਦੀ ਸਕੂਲ 'ਚ ਲਾਈ ਆ, ਸਕੂਲ 'ਚੋਂ ਸਾਨੂੰ ਸੁਨੇਹਾ ਆਇਆ ਵੀ ਜੇ ਤੁਸੀਂ ਇਹ ਬੱਚੀ ਸਕੂਲ ਦੇ ਵਿੱਚ ਰੱਖਣੀ ਆ ਤਾਂ ਤੁਸੀਂ ਇਹਦੇ ਨਾਲ ਹਿੰਦੀ ਬੋਲੋ ਤਾਂ ਕਿ ਇਹਨੂੰ ਹਿੰਦੀ ਬੋਲਣ ਦੀ ਆਦਤ ਪਵੇ, ਫਿਰ ਅਸੀਂ ਇਹਨੂੰ ਸਕੂਲ ਦੇ ਵਿੱਚ ਰੱਖ ਸਕਦੇ ਹਾਂ। ਹਾਲਾਂਕਿ ਉਸ ਬੰਦੇ ਦਾ ਸਰਕਾਰ ਦੇ ਵਿੱਚ ਹੱਥ ਪੈਂਦਾ, ਸਰਕਾਰ ਦੇ ਵਿੱਚ ਹੱਥ ਪੈਂਦਾ ਹੋਇਆ ਵੀ ਉਹ ਉਹਨਾਂ ਨੂੰ ਇਹ ਗੱਲ ਦੇ ਉੱਤੋਂ ਮੁਨਕਰ ਨਹੀਂ ਕਰ ਸਕਿਆ ਵੀ ਅਸੀਂ ਹਿੰਦੀ ਨਹੀਂ ਬੋਲਣੀ, ਅਸੀਂ ਤਾਂ ਪੰਜਾਬੀ ਬੋਲਣੀ ਹੈ ਘਰ ਦੇ ਵਿੱਚ ਆਪਦੇ ਬੱਚੇ ਨੂੰ। ਦੂਜੀ ਗੱਲ ਕਰਾਂਗੇ ਭਾਸ਼ਾ ਵਿਭਾਗ ਦੀ। ਭਾਸ਼ਾ ਵਿਭਾਗ ਤੁਸੀਂ ਦੱਸ ਚੁੱਕੇ ਹੋ ਪੰਨੂ ਜੀ, ਅੱਗੇ ਵੀ ਕੋਈ ਵਾਰੀ ਦੱਸਿਆ ਵੀ ਬਹੁਤ ਉਹਦੀ ਹਾਲਤ ਮਾੜੀ ਆ। ਦੇਖੋ ਪੰਜਾਬ ਦੇ ਬੁੱਧੀਜੀਵੀ, ਪੰਜਾਬ ਦੇ ਲੇਖਕ, ਪੰਜਾਬ ਦੀਆਂ ਲੇਖਕ ਸਭਾਵਾਂ, ਸਿੰਗਰਸ, ਪ੍ਰੋਡਿਊਸਰ, ਡਾਇਰੈਕਟਰ ਬਹੁਤ ਨੇ ਪੰਜਾਬੀ ਦੇ ਨਾਂ ਤੇ ਖਾਧਾ। ਹੁਣ ਕਿਰਪਾ ਕਰਕੇ ਇਹਨਾਂ ਨੂੰ ਉਹ ਭਾਸ਼ਾ ਵਿਭਾਗ ਨੂੰ ਸੰਭਾਲਣਾ ਚਾਹੀਦਾ, ਉਹਦੀ ਬਿਲਡਿੰਗ ਬਣਾਉਣੀ ਚਾਹੀਦੀ ਆ, ਉਹਦੇ ਤੇ ਖਰਚਾ ਕਰਨਾ ਚਾਹੀਦਾ। ਪੰਜਾਬ ਗੌਰਮੈਂਟ ਨੂੰ ਉਹਦੇ ਬਾਰੇ ਕਹਿਣਾ ਚਾਹੀਦਾ। ਸਪੈਸ਼ਲੀ ਮੈਂ ਹੰਸਰਾਜ ਹੰਸ ਜੀ ਨੂੰ ਤੁਹਾਡੇ ਰੇਡੀਓ ਦਾ ਸੁਨੇਹਾ ਦਿੰਦਾ, ਮੁਹੰਮਦ ਸਦੀਕ ਜੀ ਨੂੰ ਸੁਨੇਹਾ ਦਿੰਦਾ, ਨਵਜੋਤ ਸਿੱਧੂ ਜੀ ਜਿਹੜੇ ਕਹਿੰਦੇ ਸੀ ਮੈਂ ਪੰਜਾਬ 'ਚ ਜਾਣਾ, ਮੈਂ ਕਿਤੇ ਹੋਰ ਨਹੀਂ ਜਾਣਾ, ਪੰਜਾਬ ਬਿਨਾਂ ਮੈਂ ਰਹਿ ਨਹੀਂ ਸਕਦਾ, ਉਹਨਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਭਾਸ਼ਾ ਵਿਭਾਗ ਦਾ ਸੋਚਣਾ ਚਾਹੀਦਾ। ਕਿਉਂਕਿ ਬਾਕੀ ਸਿੰਗਰਾਂ ਨੇ, ਪੰਜਾਬੀ ਪ੍ਰੋਡਿਊਸਰਾਂ ਨੇ ਬਹੁਤ ਕਹਿੰਦੇ ਅਸੀਂ ਪੰਜਾਬੀ ਦੀ ਸੇਵਾ ਕਰਦੇ ਹਾਂ। ਸੇਵਾ ਪੰਜਾਬੀ ਦੀ ਨਹੀਂ ਕਰਦੇ, ਪੰਜਾਬੀ ਨੇ ਇਹਨਾਂ ਦੀ ਸੇਵਾ ਕੀਤੀ ਆ। ਖਾਸ ਕਰਕੇ ਮੈਂ ਗੁਰਦਾਸ ਮਾਨ ਸਾਹਿਬ, ਪੰਮੀ ਬਾਈ ਜੀ, ਉਹਨਾਂ ਕੋਲ ਭੰਗੜਾ ਵੀ ਪਾਇਆ ਮੈਂ ਤਾਂ, ਪੰਮੀ ਬਾਈ ਜੀ ਹੋ ਗਏ, ਹੋਰ ਬਹੁਤ ਸਿੰਗਰ ਨੇ, ਬੱਬੂ ਮਾਨ, ਭਗਵੰਤ ਮਾਨ ਹੋਣੀ, ਇਹਨਾਂ ਨੇ ਪੰਜਾਬੀ ਦੀ ਸੇਵਾ ਨਹੀਂ ਕੀਤੀ, ਪੰਜਾਬੀ ਦੇ ਇਹਨਾਂ ਦੀ ਸੇਵਾ ਕੀਤੀ ਆ। ਗੁਰਦਾਸ ਮਾਨ ਸਾਹਿਬ ਨੇ ਤਾਂ ਗਾਣਾ ਵੀ ਗਾਇਆ ਪੰਜਾਬੀ ਦੇ ਉੱਤੇ। ਸੋ ਇਹਨਾਂ ਨੂੰ ਪੰਜਾਬੀ ਦੀ ਦੇਖਭਾਲ ਲਈ ਉਸ ਭਾਸ਼ਾ ਵਿਭਾਗ ਨੂੰ ਬਚਾਉਣਾ ਚਾਹੀਦਾ। ਇਹਨੇ ਕਿ ਮੇਰੇ ਵਿਚਾਰ ਸੀ, ਬਾਕੀ ਤੁਸੀਂ ਆਪਣੇ ਕੱਟਿਓ ਨਾ ਜੀ। ਥੈਂਕ ਯੂ। ਦੇਖੋ ਜੀ, ਪਹਿਲੀ ਜਿਹੜੀ ਗੱਲ ਤੁਸੀਂ ਕੋਈ ਪਰਿਵਾਰ ਬੋਲ ਰਿਹਾ ਸੀ ਉਹ ਇੰਡੀਵਿਜੂਅਲ ਹੋ ਸਕਦਾ ਜੀ। ਮੇਰੇ ਬੱਚੇ ਦੋਨੋਂ ਇੱਥੇ ਪੜ੍ਹੇ ਆ, ਬੇਟਾ ਹੁਣ ਕੈਨੇਡਾ, ਬੇਟੀ ਇੱਥੇ ਜਿਹੜੀ ਪੜ੍ਹਦੀ ਆ। ਤੁਸੀਂ ਠੇਠ ਪੰਜਾਬੀ 'ਚ ਗੱਲ ਕਰਿਓ ਉਹਨਾਂ ਦੇ ਨਾਲ, ਕੋਈ ਇੱਕ ਲਫ਼ਜ਼ ਦੱਸਿਓ ਜਿਹੜਾ ਉਹ ਨਾ ਸਮਝ ਸਕਣ ਤੇ ਜਿਹੜਾ ਨਾ ਬੋਲ ਸਕਣ। ਤੁਸੀਂ ਸਮੁੱਚੇ ਪੰਜਾਬ ਨੂੰ ਨਹੀਂ ਇਹ ਕਹਿ ਸਕਦੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਆ। ਇੰਨੀ ਦੇਰ ਪੜ੍ਹਿਆ, ਸਕੂਲ ਦੀ ਕੀ ਹਿੰਮਤ ਹੈ ਕਿ ਇੰਨੀ ਗੱਲ ਜਿਹੜਾ ਜੀ ਉਹ ਕਹਿ ਜੇ ਕਿ ਆਹ ਤੁਸੀਂ ਭਾਸ਼ਾ ਆਪਣੇ ਘਰਾਂ ਦੇ ਵਿੱਚ ਬੱਚੇ 'ਚ ਬੋਲੋ। ਜੇ ਕੋਈ ਸੁਣ ਰਿਹਾ ਤੇ ਕਮਜ਼ੋਰੀ ਉਹਦੇ ਮਾਪੇ ਦੀ ਆ ਜੀ, ਸਕੂਲਾਂ ਦੀ ਨਹੀਂ ਆ।
ਜੇ ਸੁਣ ਕੇ ਉਹ ਉਹਦੇ ਉੱਤੇ ਅਮਲ ਕਰਨਾ ਸ਼ੁਰੂ ਕਰਤਾ ਤੇ ਮੂਰਖਤਾ ਉਸ ਇੱਕ ਇੰਡੀਵਿਜੂਅਲ ਪਰਿਵਾਰ ਦੀ ਹੋ ਸਕਦੀ ਆ। ਐਡੀ ਵੀ ਕੋਈ ਗੱਲ ਨਹੀਂ ਹੈਗੀ ਕਿ ਸਾਰੇ ਪਰਿਵਾਰ ਜਿਹੜੇ ਨੇ ਉਹ ਹਿੰਦੀ ਦੇ ਵਿੱਚ ਗੱਲ ਕਰਨ ਲੱਗ ਗਏ ਆ ਸਕੂਲਾਂ ਦੇ ਜਿਹੜਾ ਦੀ ਉਹ ਕਹੇ ਦੇ ਉੱਤੇ। ਐਡੀ ਵੀ ਕੋਈ ਗੱਲ ਨਹੀਂ, ਇੱਕ ਇੰਡੀਵਿਜੂਅਲ ਜਿਹੜਾ ਦੀ ਤੁਸੀਂ ਉਹ ਕਹਿ ਸਕਦੇ ਹੋ ਹੈਗੀ ਆ, ਸਮੱਸਿਆ ਹੈਗੀ ਆ। ਇੰਨੀ ਨਹੀਂ ਜਿੰਨੀ ਤੁਸੀਂ ਇਹ ਕਹਿਤਾ ਕਿ ਪਤਾ ਨਹੀਂ ਤੁਹਾਨੂੰ ਇਹ ਲੱਗਦਾ ਸਾਰਾ ਪੰਜਾਬ ਹੀ ਇੱਥੇ ਜਿਹੜਾ ਦੀ ਉਹ ਹਿੰਦੀ ਬੋਲਣ ਲੱਗ ਗਿਆ। ਦੂਜੀ ਜਿਹੜੀ ਗੱਲ ਤੁਸੀਂ ਕਲਾਕਾਰਾਂ ਵਾਲੀ ਉਹ ਕਹੀ ਆ, ਤੁਸੀਂ ਨਾਮ ਬਹੁਤ ਵੱਡੇ ਵੱਡੇ ਜਿਹੜੇ ਜੀ ਉਹ ਗਿਣ ਦਿੱਤੇ, ਬਹੁਤ ਵੱਡੇ ਵੱਡੇ ਨਾਮ ਨੇ ਜੀ। ਉਹ ਤਾਂ ਇਹ ਵੀ ਨਹੀਂ ਜਾਣਦੇ ਹੋਣੇ ਕਿ ਇੱਥੇ ਪੰਜਾਬੀ ਰੇਡੀਓ USA ਕੀ ਆ, ਉਹ ਕੀ ਕਰਦਾ ਆ, ਅਸੀਂ ਇੱਥੋਂ ਜਿਹੜਾ ਦੀ ਉਹ ਕੀ ਕਰਦੇ ਆ, ਕਿਉਂਕਿ ਉਹਨਾਂ ਦੀ ਦੁਨੀਆ ਬਹੁਤ ਵੱਡੀ ਆ। ਪਰ ਜਿਨ੍ਹਾਂ ਨਾਵਾਂ ਦਾ ਤੁਸੀਂ ਜ਼ਿਕਰ ਕੀਤਾ, ਕਦੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ, ਪੰਜਾਬੀ ਬੋਲੀ ਵਾਲੇ ਮਾਮਲੇ ਦੇ ਉੱਤੇ, ਪੰਜਾਬ ਦੇ ਮਾਮਲੇ ਦੇ ਉੱਤੇ ਦੁੱਕੀ ਖਰਚੀ ਹੈ ਜੀ। ਝੋਟਿਆਂ ਦੇ ਘਰੋਂ ਲੱਸੀ ਲੱਭਣ ਵਾਲੀ ਜਿਹੜੀ ਜੀ ਗੱਲ ਆਪਾਂ ਮਹਿਸੂਸ ਕਰ ਰਹੇ ਹਾਂ ਕਿ ਉਹ ਭਾਸ਼ਾ ਵਿਭਾਗ ਨੂੰ ਜਿਹੜਾ ਜੀ ਉਹ ਆ ਕੇ ਸੰਭਾਲ ਲੈਣ, ਇੰਪੋਸੀਬਲ। ਇਹ ਅਜੇ ਬਿਜ਼ੀ ਨੇ ਇੱਕ ਦੂਜੇ ਨੂੰ ਉਸੇ ਹੀ ਭਾਸ਼ਾ ਦੇ ਵਿੱਚ ਗਾਲਾਂ ਕੱਢਣ ਦੇ ਵਿੱਚ, ਜਿਹੜਾ ਜੀ ਉਹ ਗਾਲਾਂ ਗੋਲਾਂ ਦੀਆਂ ਕੱਢ ਕੇ ਇੱਕ ਦੂਜੇ ਨੂੰ ਧਮਕੀਆਂ ਦੀਆਂ ਜਿਹੜੀਆਂ ਦੇ ਕੇ ਉਸ ਪਾਸੇ ਵੱਲੋਂ ਅਜੇ ਕੰਮ ਜਦੋਂ ਨਿਬੜੂਗਾ ਫਿਰ ਇਸ ਪਾਸੇ ਵੱਲ ਜਿਹੜਾ ਜੀ ਉਹ ਸੋਚਣਗੇ। ਜਿਹੜੀ ਗੱਲ ਤੁਸੀਂ ਪਹਿਲਾਂ ਬੱਚਿਆਂ ਦੀ ਕਹੀ ਸੀ, ਅੱਜ 4:30 ਵਜੇ 5 ਦੇ ਕਰੀਬ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਇਹ ਸਾਡੇ ਨੌਜਵਾਨ ਵਰਗ ਹੀ ਹੈ ਜੀ, ਜਿਹੜਾ ਸਟੂਡੈਂਟ ਵਰਗ, ਉਹ ਮਨੁੱਖੀ ਚੇਨ ਜਿਹੜਾ ਦੀ ਬਣਾ ਰਹੇ ਆ। ਤੇ ਤੁਹਾਡੀ ਪਹਿਲੀ ਗੱਲ ਦਾ ਜਿਹੜਾ ਦੀ ਉਹ ਜਵਾਬ ਹੈ ਤੇ ਇਹਨਾਂ ਅਜੇ ਤੱਕ ਕਿਸੇ ਇਸ ਸੋ ਕਾਲਡ ਜਿਹੜੇ ਪੰਜਾਬੀ ਬੋਲੀ ਦੇ ਗਾਇਕ ਨੇ ਉਹਨਾਂ ਦੇ ਵੱਲੋਂ ਅਜੇ ਤੱਕ ਕਿਸੇ ਨੇ ਵੀ ਕੋਈ ਹਾਰ ਦਾ ਨਾਅਰਾ ਨਹੀਂ ਮਾਰਿਆ ਜੀ। ਔਰ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਭਾਸ਼ਾ ਵਿਭਾਗ ਦਾ ਜਿਹੜਾ ਜੀ ਉਹ ਖਰਚਾ ਚੁੱਕ ਲੈਣ, ਇਹ ਤਾਂ ਪੋਸੀਬਲ ਹੀ ਨਹੀਂ ਜਿਹੜਾ ਜੀ ਉਹ ਹੋ ਸਕਦਾ। ਇਹ ਅਜੇ ਆਪਣੇ ਮਿਲੀਅਨਸ ਦੇ ਵਿੱਚ ਆਉਂਦੇ ਵਿਊਜ਼ ਤੇ ਉਹਨਾਂ ਦੇ ਉੱਤੇ ਆਉਂਦੇ ਜਿਹੜੇ ਕਮੈਂਟਸ ਨੇ ਉਹ ਪੜ੍ਹ ਲੈਣ ਤੇ ਵਿਊਜ਼ ਗਿਣ ਲੈਣ, ਉਦੋਂ ਬਾਅਦ ਦੇਖਣਗੇ ਕਿਹੜੀ ਭਾਸ਼ਾ, ਕਿਹੜਾ ਭਾਸ਼ਾ ਵਿਭਾਗ ਤੇ ਕਿਹੜੇ ਪੈਸੇ ਜੀ। ਅੱਗੇ ਰਾਜਾ ਨੂਰਪੁਰੀਆ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਆਪਣਾ ਸਿੱਧੂ ਤੋਂ ਆ ਵੀ ਪਾਣੀ ਇੰਨਾ ਮੀਂਹ ਜਾਣੀ ਹੜ੍ਹ ਆ ਗਏ ਪੰਜਾਬ ਦੇ ਵਿੱਚ, ਕਹਿੰਦੇ ਹੁੰਦੇ ਵੀ ਚੂਹੇ ਵੀ ਬਾਹਰ ਆ ਜਾਂਦੇ ਆ। ਸਿੱਧੂ ਸਾਹਿਬ ਤਾਂ ਬਾਹਰ ਆਏ ਨਹੀਂ, ਜਾਂ ਇਹ ਵੀ ਵਰਕੀਏਟ ਕਰਦੇ ਆ ਵੀ ਉਹ ਫਿਰ ਮੈਂ ਬਾਹਰ ਨਿਕਲਾਂ? ਇਹਦੇ ਬਾਰੇ ਦੱਸੋ। ਥੈਂਕ ਯੂ। ਬਿਲਕੁਲ ਜੀ, ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਇਹ ਲੱਗਦਾ ਸੀਗਾ ਕਿ ਸਿੱਧੂ ਸਾਹਿਬ ਜਿਹੜੇ ਜੀ ਉਹ ਧਮਾਕਾ ਜਿਹੜਾ ਜੀ ਉਹ ਕਰਨਗੇ, ਜਾਂ ਜਿੱਦਾਂ ਦੀਆਂ ਉਹ ਗੱਲਾਂ ਕਰਦੇ ਸੀਗੇ। ਇੱਕ ਰਾਜਾ ਜੀ ਚੌਥੀ ਪੰਜਵੀਂ 'ਚ ਕਹਾਣੀ ਹੁੰਦੀ ਸੀ। ਅੱਜ ਕੱਲ੍ਹ ਮੈਨੂੰ ਚੌਥੀ ਪੰਜਵੀਂ ਦੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ, ਕਿਉਂਕਿ ਉਹਨਾਂ ਸਮਝ ਹੁਣ ਆਉਣ ਲੱਗੀ ਆ ਕਿ ਉਹ ਕਹਾਣੀਆਂ ਜਿਹੜੀਆਂ ਉਹ ਕਿਉਂ ਸਿਖਾਈਆਂ ਜਾਂਦੀਆਂ ਸੀਗੀਆਂ। ਉਹ ਬੜੀਆਂ ਦੂਰ ਅੰਦੇਸ਼ੀ ਕਹਾਣੀਆਂ ਸਨ। ਤੇ ਤੁਹਾਨੂੰ ਵੀ ਯਾਦ ਹੋਣੀ ਆ ਉਹ ਚਰਵਾਹੇ ਵਾਲੀ, ਸ਼ੇਰ ਆਇਆ ਸ਼ੇਰ ਆਇਆ। ਉਹੋ ਜਿਹਾ ਕੁਛ ਜਿਹੜਾ ਜੀ ਉਹ ਸਿੱਧੂ ਸਾਹਿਬ ਦਾ ਬਣਦਾ ਨਜ਼ਰ ਆ ਰਿਹਾ, ਕਿਉਂਕਿ ਉਹ ਰੌਲਾ ਤਾਂ ਜਿਹੜਾ ਜੀ ਉਹ ਪਾਉਂਦੇ ਰਹੇ। ਇਹ ਠੀਕ ਹੈ ਕਿ ਉਹਨਾਂ ਦੀ ਚੱਲਣ ਨਹੀਂ ਦਿੱਤੀ ਸਰਕਾਰ ਦੇ ਵਿੱਚ, ਜਿਹੜਾ ਜੀ ਉਹ ਚੱਲਣ ਨਹੀਂ ਦਿੱਤੀ। ਪਰ ਜੇ ਉਹ ਪੰਜਾਬ ਦੇ ਸਪੂਤ ਨੇ, ਪੰਜਾਬੀ ਦੇ ਜਿਹੜਾ ਜੀ ਉਹ ਸਪੂਤ ਨੇ, ਤੇ ਉਹਨਾਂ ਨੂੰ ਕਿਸੇ ਅਹੁਦੇ ਦੀ ਪਰਵਾਹ ਕੀਤੇ ਤੋਂ ਬਿਨਾਂ ਹੜ੍ਹਾਂ ਦੇ ਵਿੱਚ ਨਿਕਲ ਆਉਂਦੇ ਤੇ ਪੰਜਾਬ ਦੇ ਹੀਰੋ ਬਣ ਜਾਂਦੇ। ਪਿਛਲੇ ਦਿਨਾਂ ਦੇ ਵਿੱਚ ਕਰਤਾਰਪੁਰ ਲਾਂਘੇ ਦੇ ਉੱਤੇ ਕੰਮ ਰੁਕ ਗਿਆ ਸੀਗਾ, ਟੈਂਟ ਲਾ ਕੇ ਉੱਥੇ ਜਾ ਕੇ ਬਹਿ ਜਾਂਦੇ ਤੇ ਸਮੁੱਚੇ ਸਿੱਖ ਭਾਈਚਾਰੇ ਦੇ ਹੀਰੋ ਦੇ ਤੌਰ ਦੇ ਉੱਤੇ ਜਿਹੜਾ ਜੀ ਉੱਭਰ ਆਉਂਦੇ। ਐਡੀ ਵੀ ਚੁੱਪ ਕਾਹਦੀ ਜੀ, ਜਿਹੜੀ ਅਹੁਦਿਆਂ ਦੇ ਪਿੱਛੇ ਤੁਹਾਨੂੰ ਸਾਰੀ ਆਪਣੀ ਜ਼ੁਬਾਨ ਹੀ ਜਿਹੜੀ ਹੈ ਜੀ ਉਹ ਬੰਦ ਕਰਨ ਦੇ ਵਾਸਤੇ ਮਜਬੂਰ ਜਿਹੜਾ ਜੀ ਉਹ ਕਰ ਦੇਵੇ। ਜੇ ਸਹੀ ਸਮੇਂ ਦੇ ਉੱਤੇ ਨਾ ਬੋਲੇ ਤੇ ਫਿਰ ਤਾਂ ਸਿਆਣੇ ਕਹਿੰਦੇ ਨੇ ਕਿ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਜੇ ਕੱਲ੍ਹ ਨੂੰ ਆ ਕੇ ਉਹ ਗੱਲਾਂ ਜਿਹੜੀਆਂ ਜੀ ਉਹ ਕਰਨਗੇ ਤੇ ਉਹ ਗੱਲਾਂ ਥੋਥੀਆਂ ਦੀਆਂ ਜਿਹੜੀਆਂ ਜੀ ਉਹ ਜਾਪਣਗੀਆਂ ਵੀ ਐਵੇਂ ਸ਼ੇਰ ਆਇਆ ਹੀ ਕਰੀ ਜਾਂਦੇ ਸੀਗੇ। ਸ਼ੇਰ ਤਾਂ ਆਇਆ ਨਹੀਂ ਜੀ। ਅਮਰਪਾਲ ਕੌਰ ਜੀ। ਅਮਰਪਾਲ ਜੀ ਸਤਿ ਸ਼੍ਰੀ ਅਕਾਲ। ਸੁਖਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਹਾਂਜੀ, ਮੈਂ ਇੱਕ ਛੋਟੇ ਜਿਹਾ ਸਵਾਲ ਹੈ ਜੀ। ਇੱਕ ਤਾਂ ਇੰਸਪੈਕਟਰ ਇੰਦਰਜੀਤ ਦਾ ਕੀ ਬਣਿਆ, ਉਹਦਾ ਕੀ ਅਪਡੇਟ ਹੈ ਜੀ? ਤੇ ਇੱਕ ਉਹ ਜਿਹੜਾ ਕਿਲਿਆਂ ਵਾਲੀ ਸੀਗਾ, ਪਤਾ ਨਹੀਂ ਇਹੀ ਨਾਂ ਸੀ ਉਹਨਾਂ ਦਾ, ਬਾਦਲਾਂ ਦਾ ਖਾਸ ਬੰਦਾ ਸੀ ਜਿਹੜਾ ਕਰਪਸ਼ਨ ਸੀ, ਇਹਨਾਂ ਨੇ ਕੀ ਐਗਰੋ ਦਾ ਕਿ ਕੀ ਮਾਰਕਫੈਡ ਦਾ ਚੇਅਰਮੈਨ ਸੀ, ਪਤਾ ਨਹੀਂ ਕਿਲਿਆਂ ਵਾਲੀ ਪਿੰਡ ਸੀ, ਉਹਨਾਂ ਦੋਨਾਂ ਦਾ ਕੀ ਬਣਿਆ ਜੀ? ਕੀ ਅਪਡੇਟ ਹੈ? ਥੈਂਕ ਯੂ ਜੀ। ਥੈਂਕ ਯੂ। ਤੇ ਉਹ ਜਿਹੜਾ ਤਾਂ ਇੰਸਪੈਕਟਰ ਵਾਲਾ ਕੇਸ ਹੈ ਜੀ, ਉਹ ਮਾਮਲਾ ਤਾਂ ਅਜੇ ਅੰਡਰ ਟਰਾਇਲ ਹੈ। ਹੁਣ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਇਹ ਗੱਲ ਜ਼ਰੂਰ ਉੱਠੀ ਆ ਕਿ ਉਸ ਮਾਮਲੇ ਨੂੰ ਲੈ ਕੇ ਜਿਹੜੀ SIT ਬਣਾਈ ਸੀ ਹਾਈ ਕੋਰਟ ਨੇ, ਸਿਧਾਰਥ ਚਟੋਪਾਧਿਆਏ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੇ DGP ਨੇ, ਕਿ ਉਹ ਰਿਪੋਰਟ ਹੀ ਖੋਲ ਲਓ ਕਾਲ ਤੋਂ ਉੱਤੇ। ਤਾਂ ਉਹ ਰਿਪੋਰਟ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਨੂੰ ਹੋ ਗਿਆ, ਅਜੇ ਤੱਕ ਉਹ ਰਿਪੋਰਟ ਹੀ ਨਹੀਂ ਖੁੱਲ ਰਹੀ।
ਰਿਪੋਰਟ ਨਹੀਂ ਖੁੱਲ ਰਹੀ ਤੇ ਕੇਸ ਜਿਹੜਾ ਜੀ ਉਹ ਅਗਾਂਹ ਨਹੀਂ ਜਿਹੜਾ ਜੀ ਵੱਧ ਰਿਹਾ। ਕਿੱਲਿਆਂ ਵਾਲੀ ਨਹੀਂ, ਤੁਸੀਂ ਉਹ ਕੋਲਿਆਂ ਵਾਲੀ ਦੀ ਗੱਲ ਜਿਹੜੀ ਉਹ ਕਰਦੇ ਹੋਣੇ ਆ। ਕੋਲਿਆਂ ਵਾਲੀ ਵਾਲਾ ਮਾਮਲਾ ਜਿਹੜਾ ਜੀ ਉਹ ਹਾਲ ਦੀ ਘੜੀ ਫੇਰ ਕਿਸੇ ਠੰਡੇ ਬਸਤੇ ਦੇ ਵਿੱਚ ਹੈ। ਜਿਹੜਾ ਠੰਡਾ ਬਸਤਾ ਅਕਸਰ ਉਦੋਂ ਹੀ ਜਿਹੜਾ ਜੀ ਉਹ ਦਿਸਦਾ ਜਦੋਂ ਕੋਈ ਚੋਣ ਆਉਣੀ ਹੋਵੇ। ਆ ਚੋਣਾਂ ਆ ਲੈਂਦੇ ਉਹ ਜਿਹੜੀਆਂ ਮੱਧਕਾਲੀ ਹੋਣੀਆਂ ਨੇ ਥੋੜ੍ਹੀਆਂ ਬਹੁਤੀਆਂ, ਜਿੱਥੇ ਜਿੱਥੇ ਖਾਲੀ ਹੋਈਆਂ ਨੇ ਸੀਟਾਂ, ਉਹਦੇ ਦੌਰਾਨ ਹੋ ਸਕਦਾ ਹੈ ਕਿ ਕੋਲਿਆਂ ਵਾਲੀ ਹੋਰਾਂ ਦੀਆਂ ਸੇਵਾਵਾਂ ਬਾਦਲ ਪਰਿਵਾਰ ਲਵੇ ਤੇ ਫਿਰ ਉਹ ਚਰਚਾ ਜਿਹੜਾ ਜੀ ਉਸ ਮਾਮਲੇ ਦਾ ਹੋਵੇ। ਭਾਈ ਕੀ ਬਣਿਆ, ਉਹਨੂੰ ਫੜਿਆ ਕਿਉਂ ਨਹੀਂ ਵਿਜੀਲੈਂਸ ਨੇ ਅਜੇ ਤੱਕ? ਹਰਬੰਸ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਜੀ ਮੈਂ ਜੀ ਪੁੱਛਣਾ ਹੈਗਾ ਕਿ ਕਸ਼ਮੀਰ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਜੋ ਧੱਕਾ ਕੀਤਾ, ਉਹ ਜੇ ਉਹਨਾਂ ਲੋਕਾਂ ਨੂੰ ਥੋੜ੍ਹਾ ਜਿਹਾ ਕਾਨਫੀਡੈਂਸ ਵਿੱਚ ਲੈ ਕੇ ਵੀ ਆਹ ਧਾਰਾ ਤਾਂ ਅਸੀਂ ਬਦਲਣੀ ਹੈਗੀ, ਸਾਡੇ ਦੂਜਿਆਂ ਦੇ ਨਾਲ ਪਾਸੇ ਦੂਜੇ ਸਟੇਟਾਂ ਦੇ ਨਾਲ ਤੁਹਾਡਾ ਅਸੀਂ ਭਾ ਕਰਾਂਗੇ, ਤੁਹਾਡੀ ਅਸੀਂ ਵੈਲਫੇਅਰ ਵੇਖਾਂਗੇ, ਰੈਗੂਲੇਸ਼ਨ ਵੀ ਵੇਖਾਂਗੇ। ਤੇ ਉਸ ਨੂੰ ਹੁਣ ਕੁੱਟੀ ਜਾਂਦੇ ਕਿ ਕੁੱਟ ਕੇ ਹੀ ਉਸ ਨੂੰ ਕੀ ਕਰ ਦੇਣਗੇ, ਚੌੜਾ ਕਰ ਦੇਣਗੇ, ਲੰਮਾ ਕਰ ਦੇਣਗੇ। ਉਹ ਰੁੱਸ ਕੇ ਜਦ ਇਹਨਾਂ ਦੇ ਗਾਹ ਪੈਣਗੇ ਤੇ ਫਿਰ ਇਹ ਜਾਨ ਕਿੱਦਾਂ ਚਲਾਉਣਗੇ, ਇਹ ਦੱਸੋ। ਥੈਂਕ ਯੂ। ਦੇਖੋ ਅਜੇ ਬਹੁਤ ਕੁਝ ਜਿਹੜਾ ਜੀ ਉਹ ਸਮੇਂ ਦੇ ਭਵਿੱਖ ਦੇ ਵਿੱਚ ਹੈ, ਕੌਨਫੀਡੈਂਸ ਦੇ ਵਿੱਚ ਲੈ ਕੇ ਜਾਂ ਉਹਨਾਂ ਨਾਲ ਗੱਲ ਜਿਹੜੀ ਜੀ ਉਹ ਕਰਨੀ। ਪਰ ਇੰਨਾ ਜ਼ਰੂਰ ਹੈ ਜਿਹੜੇ ਪੰਜਾਬ ਨੂੰ ਬਹੁਤ ਨੈਗੇਟਿਵ ਜਿਹੜਾ ਜੀ ਉਹ ਕਹਿੰਦੇ ਆ, ਪੰਜਾਬ ਨੇ ਇਸ ਮਾਮਲੇ ਦੇ ਵਿੱਚ ਬਾਜ਼ੀ ਮਾਰੀ ਹੈ। ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦੇ 'ਚ ਕੋਈ 6 ਦੇ ਕਰੀਬ ਕਿਸਾਨ ਜਥੇਬੰਦੀਆਂ ਸੀ, 2 ਮਜ਼ਦੂਰ ਜਥੇਬੰਦੀਆਂ ਸੀ, 2 ਸਟੂਡੈਂਟ ਜਥੇਬੰਦੀਆਂ ਸੀ। ਉਹਨਾਂ ਨੇ ਮਿਲ ਕੇ ਜਿਹੜਾ ਜੀ ਨੈਸ਼ਨਲ ਪੱਧਰ ਦੇ ਉੱਤੇ ਖਬਰਾਂ ਤਾਂ ਜਿਹੜੀਆਂ ਜੀ ਉਹ ਬਣਾਈਆਂ ਨੇ ਕਿ ਅਸੀਂ ਉਹਦੇ ਵਿਰੋਧ ਦੇ ਵਿੱਚ ਹੈ। ਧਾਰਾ 370 ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ, ਖਤਮ ਹੋਣੀ ਚਾਹੀਦੀ ਆ, ਨਹੀਂ ਖਤਮ ਹੋਣੀ ਚਾਹੀਦੀ। 35A ਦਾ ਜਿਹੜਾ ਜੀ ਉਹ ਖਤਮ ਹੋਣੀ ਚਾਹੀਦੀ, ਨਹੀਂ ਖਤਮ ਹੋਣੀ ਚਾਹੀਦੀ, ਜਾਂ ਉਹਦੇ ਤਰੀਕੇ ਕਿਹੜੇ ਨੇ, ਉਹ ਸਾਰੀਆਂ ਬਾਅਦ ਵਾਲੀਆਂ ਗੱਲਾਂ ਨੇ। ਉਹਦੇ ਕੋਈ ਵਿਰੋਧ 'ਚ ਵੀ ਹੋ ਸਕਦਾ, ਉਹਦੇ ਕੋਈ ਹੱਕ ਦੇ ਵਿੱਚ ਵੀ ਹੋ ਸਕਦਾ ਜੀ, ਉਹ ਆਪੋ ਆਪਣੀ ਸੋਚ ਹੈ। ਪਰ ਜਿਸ ਤਰੀਕੇ ਦੇ ਨਾਲ ਲੋਕ ਅੰਦਰੀ ਜਿਹੜਾ ਜੀ ਉਹ ਤਾੜੇ ਪਏ ਆ, ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਜੀ ਉਹ ਮਸਲਾ ਹੈ। ਪਰ ਇਸ ਪਲੇਟਫਾਰਮ ਦੇ ਉੱਤੇ ਕਈ ਵਾਰੀ ਗੱਲ ਜਿਹੜੀ ਉਹ ਪਿਛਲੇ ਸਮੇਂ ਤੋਂ ਕੀਤੀ ਆ ਕਿ ਪੰਜਾਬੀ ਭਾਈਚਾਰਾ ਜਿਹੜਾ ਸਮੁੱਚੀ ਦੁਨੀਆ ਦੇ ਵਿੱਚ ਬੈਠਾ, ਪੰਜਾਬ ਦੇ ਵਿੱਚ ਬੈਠਾ, ਉਹ ਲਗਾਤਾਰ ਇਸ ਮਸਲੇ ਦੇ ਉੱਤੇ ਬੋਲ ਰਿਹਾ। ਪਰ ਜਿਹੜਾ ਭਾਈਚਾਰਾ ਇਹਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜਿਆ ਹੋਇਆ, ਉਹਦੀ ਗੰਭੀਰ ਚੁੱਪ ਜਿਹੜੀ ਆ ਉਹ ਸਮਝ ਨਹੀਂ ਆ ਰਹੀ ਕਿ ਉਹ ਕਿਉਂ ਅਜਿਹੀ ਚੁੱਪ ਜਿਹੜੀ ਜੀ ਉਹ ਧਾਰੀ ਬੈਠਾ। ਜਿਸ ਦਿਨ ਇਹ ਸਾਰਾ ਕੁਝ ਹੋਇਆ, ਮੈਂ ਉਸ ਦਿਨ ਵੀਡੀਓ ਇੱਕ ਜਿਹੜੀ ਜੀ ਉਹ ਪਾਈ ਆਪਣੇ ਸੋਸ਼ਲ ਮੀਡੀਆ ਦੇ ਉੱਤੇ। ਉਹਦੇ ਹੇਠ ਪਹਿਲਾਂ ਜਿਹੜੇ ਫੇਕ ਅਕਾਊਂਟਾਂ ਵਾਲੇ ਆ ਨਾ, ਇਹਨਾਂ ਦੇ IT ਵਿੰਗ, ਉਹਨਾਂ ਨੇ ਪਹਿਲਾਂ ਅੱਧਾ ਘੰਟਾ ਹਮਲਾ ਕੀਤਾ। ਲਗਾਤਾਰ ਉਹਨਾਂ ਦੇ ਜਿਹੜੇ ਉਹ ਕਮੈਂਟਸ ਸੀਗੇ ਨਾ ਜੀ ਉਹ ਆਉਣੇ ਸ਼ੁਰੂ ਹੋਏ ਜੋ ਉਹ ਕਰਦੇ ਆ। ਪਰ ਉਹਦੇ 'ਚ ਇਉਂ ਸੀਗਾ ਕਿ ਜਿਹੜੇ ਦੂਜੇ ਕਮੈਂਟਸ ਕਰਨ ਵਾਲੇ ਸੀ ਉਹ ਪੈ ਨਿਕਲੇ। ਉਦੋਂ ਬਾਅਦ ਉਹ ਆਪਣੇ ਸਾਰੇ ਜਿਹੜੇ ਕਮੈਂਟ ਸੀ ਖੁਦ ਹੀ ਡਿਲੀਟ ਕਰ ਗਏ। ਇਹ ਮੈਂ ਸਿਰਫ ਸਿੰਬੋਲਿਕ ਰੂਪ ਦੇ ਵਿੱਚ ਜਿਹੜਾ ਜੀ ਉਹ ਕਹਿ ਰਿਹਾ ਕਿ ਐਡੀ ਵੀ ਕੋਈ ਗੱਲ ਨਹੀਂ ਹੈਗੀ ਕਿ ਇੰਨਾ ਜਿਹੜਾ ਜੀ ਉਹ ਡਰ ਕੇ ਰਹਿਣਾ। ਜੇ ਬੁਖਾਰ ਦੇ ਨਾਲ ਵੀ ਤਾਂ ਲੋਕ ਮਰਦੇ ਹੀ ਆ, ਜੇ ਅਜਿਹੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੱਲ ਕਰਦਿਆਂ ਵੀ ਜਿਹੜੀ ਮੌਤ ਵੀ ਆ ਜਾਏ ਤੇ ਐਡੀ ਕਿਹੜੀ ਜਿਹੜੀ ਉਹ ਪਰਵਾਹ ਵਾਲੀ ਗੱਲ ਆ। ਇਹ ਬੋਲਣਾ ਜਿਹੜਾ ਜੀ ਉਹ ਚਾਹੀਦਾ, ਕਮ ਸੇ ਕਮ ਉਸ ਭਾਈਚਾਰੇ ਨੂੰ ਬੋਲਣਾ ਚਾਹੀਦਾ। ਉਹ ਮੂਹਰੇ ਲੱਗੇ, ਉਹਦੇ ਤਾਂ ਪਿੱਛੇ ਲੱਗਣ ਦੇ ਵਾਸਤੇ ਇੱਕ ਐਡਾ ਵੱਡਾ ਜਿਹੜਾ ਜੀ ਪੰਜਾਬੀ ਭਾਈਚਾਰਾ ਖੜਾ। ਮੈਂ ਨਹੀਂ ਫੇਰ ਕਹੂੰਗਾ ਜੀ ਕਿ 370 ਦੇ ਇਸ਼ੂ ਦੇ ਉੱਤੇ ਨਹੀਂ, ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ, ਆਜ਼ਾਦੀ ਮਿਲਣੀ ਚਾਹੀਦੀ, ਨਹੀਂ ਮਿਲਣੀ ਚਾਹੀਦੀ, ਭਾਰਤ ਨਾਲ ਰਹਿਣਾ, ਵਕਤ, ਸਾਰੀਆਂ ਗੱਲਾਂ ਬਾਅਦ ਦੇ ਵਿੱਚ ਨੇ। ਇੱਕ ਗੱਲ ਦੇ ਉੱਤੇ ਤਾਂ ਜਿਹੜਾ ਜੀ ਉਹ ਇਕੱਠੇ ਹੋਣਾ ਜਿਹੜਾ ਜਾਂ ਬੋਲਣਾ ਬਣਦਾ ਨਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਉਹਦੇ ਵਿੱਚ ਔਰਤਾਂ ਨੇ, ਉਹਦੇ 'ਚ ਬੱਚੇ ਨੇ, ਉਹਦੇ 'ਚ ਬਜ਼ੁਰਗ ਨੇ, ਉਹਨਾਂ ਦੀਆਂ ਦਵਾਈਆਂ ਦਾ ਕੀ ਬਣ ਰਿਹਾ ਹੋਊਗਾ, ਬਿਮਾਰ ਲੋਕਾਂ ਦਾ ਕੀ ਜਿਹੜਾ ਜੀ ਉਹ ਬਣ ਰਿਹਾ ਹੋਊਗਾ, ਪ੍ਰੈਗਨੈਂਟ ਔਰਤਾਂ ਦਾ ਕੀ ਬਣ ਰਿਹਾ ਹੋਊਗਾ, ਨਵੇਂ ਜੰਮੇ ਹੋਏ ਬੱਚਿਆਂ ਦਾ ਕੀ ਜਿਹੜਾ ਜੀ ਉਹ ਬਣ ਰਿਹਾ ਹੋਊਗਾ। 46ਵਾਂ ਦਿਨ ਜਿਹੜਾ ਜੀ ਉਹ ਚੱਲ ਪਿਆ। ਇੰਨਾ ਲੰਮਾ ਸਮਾਂ ਤੁਸੀਂ ਇਸ ਤਰੀਕੇ ਦੇ ਨਾਲ ਕੈਦ ਦੇ ਵਿੱਚ ਰੱਖ ਕੇ ਜਿਹੜਾ ਜੀ ਉਹ ਕੀ ਸ਼ੋਅ ਕਰਨਾ ਚਾਹੁੰਦੇ ਹੋ? ਬਿਲਕੁਲ ਜੀ, ਜਦੋਂ ਲੋਕ ਆਪਣੇ ਲਈ ਬੋਲਣਾ ਹਟ ਜਾਣ ਤਾਂ ਫਿਰ ਬਹੁਤ ਮੰਦੀ ਗੱਲ ਹੈ। ਰਾਜ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਅੱਛਾ, ਮੇਰਾ ਕੁਐਸਚਨ ਇਹ ਹੈ ਪੰਨੂ ਸਾਹਿਬ, ਆਪਣੇ ਜਦੋਂ ਵੀ ਕੋਈ ਦੌਰ ਚੱਲਦਾ ਨਾ, ਜਿਵੇਂ ਪਿਛਲੇ ਆਪਾਂ 100 ਸਾਲ ਦੀ ਜਾਂ ਜ਼ਿਆਦਾ ਦੀ ਹਿਸਟਰੀ ਲੈ ਲਈਏ, ਕੋਈ ਨਾ ਜਿਵੇਂ ਬੁੱਧੀਜੀਵੀ ਕੋਈ ਕਵੀ ਪੈਦਾ ਹੁੰਦੇ, ਉਸ ਦੌਰ ਦੇ ਹਿਸਾਬ ਨਾਲ ਕਵਿਤਾਵਾਂ ਲਿਖੀਆਂ ਜਾਂਦੀਆਂ। ਜਿਵੇਂ ਨਕਸਲਾਈ ਲਹਿਰ ਵੀ ਚੱਲੀ ਜਾਂ ਸਿੱਖ ਲਹਿਰ ਚੱਲੀ ਜਾਂ ਉਦੋਂ ਪਹਿਲਾਂ ਗਦਰ ਲਹਿਰਾਂ ਚੱਲਦੀਆਂ ਰਹੀਆਂ।
ਕਿ ਇਸ ਜ਼ਮਾਨੇ ਦੇ ਵਿੱਚ ਕੋਈ ਕਵੀ ਉੱਠਿਆ ਜਾਂ ਆਹ ਫੁਕਰੇ ਗੀਤ ਗਾਉਣ ਵਾਲੇ ਹੀ ਉੱਠੇ? ਮੈਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਵੀ ਨਹੀਂ ਸੁਣਿਆ ਵੀ ਜਿਹੜਾ ਇਸ ਤਰ੍ਹਾਂ ਦੇ ਅੱਜ ਦੇ ਜ਼ਮਾਨੇ ਨਾਲ ਕੋਈ ਕੁਛ ਲਿਖਦਾ ਹੋਵੇ। ਕਿ ਤੁਹਾਡੀ ਨਿਗਾਹ ਦੇ ਵਿੱਚ ਹੈ ਜਾਂ ਸਾਨੂੰ ਨਾ ਪਤਾ ਹੋਵੇ? ਤੇ ਉਹ ਜਿਹੜੇ ਮੁਸਲਿਮ ਭਾਈਚਾਰੇ ਵਾਲੀ ਤੁਸੀਂ ਗੱਲ ਕੀਤੀ, ਉਹ ਮੈਂ ਕੁਐਸਚਨ ਪੁੱਛਣਾ ਸੀ, ਤੁਸੀਂ ਜਵਾਬ ਹੀ ਦੇ ਦਿੱਤਾ। ਇਹ ਸਿਰਫ ਉਹ ਜਵਾਕ ਜੰਮਣ ਵਾਲੇ ਹੀ ਲੱਗਦੇ ਆ ਜੀ ਮੈਨੂੰ ਤਾਂ ਹਿੰਦੁਸਤਾਨ ਦੇ ਮਾਹੌਲ। ਥੈਂਕ ਯੂ। ਦੇਖੋ ਜਿੱਥੋਂ ਤੱਕ ਜਿਹੜੀ ਗੱਲ ਹੈ ਜੀ ਲਿਖਣ ਦੀ, ਜੇ ਤੁਸੀਂ ਪੇਜ ਨਾਲ ਜੁੜਦੇ ਹੋ, ਪੰਜਾਬੀ USA ਦਾ ਪੇਜ ਵੀ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦਾ ਰਹਿੰਦਾ ਅਕਸਰ, ਜਿਹੜੇ ਕੁਛ ਵੱਖਰਾ ਲਿਖਦੇ ਆ ਉਹ ਨਾਮਵਰ ਨਹੀਂ ਹੈਗੇ ਜੀ, ਨਾ ਉਹ ਕਿਸੇ ਕੰਪਨੀ ਦੇ ਵਿੱਚ ਰਿਕਾਰਡ ਕਰਨ ਦੀ ਹੈਸੀਅਤ ਜਿਹੜੀ ਜੀ ਉਹ ਰੱਖਦੇ ਆ। ਮੇਰੇ ਕੋਲੇ ਕੋਈ ਆਵੇ ਇਸ ਤਰ੍ਹਾਂ ਦੀ ਚੀਜ਼, ਚਾਹੇ ਉਹ ਪੰਜਾਬ ਦੀ ਕਿਸਾਨੀ ਤੇ ਲਿਖੀ ਹੋਈ ਆ, ਪੰਜਾਬ ਦੀ ਨੌਜਵਾਨੀ ਦੇ ਉੱਤੇ ਲਿਖੀ ਆ, ਬਹੁਤ ਕੁਛ ਲਿਖਿਆ ਗਿਆ ਜੀ, ਤੇ ਤੁਹਾਡੀ ਨਿਗਾਹ ਦੇ ਵਿੱਚ ਨਹੀਂ ਚੜਿਆ ਤੇ ਉਹ ਮੈਂ ਸਮਝਦਾ ਕਿ ਉਹਨੂੰ ਜ਼ਰੂਰ ਜਿਹੜਾ ਰਿਸਰਚ ਕਰਕੇ ਤੁਸੀਂ ਦੇਖਣਾ। ਇੱਥੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਨੌਜਵਾਨ ਨੇ ਖਾਸ ਤੌਰ ਦੇ ਉੱਤੇ, ਉਹ ਲਿਖ ਰਹੇ ਆ, ਉਹ ਬੋਲ ਰਹੇ ਆ, ਕਵਿਤਾਵਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਲਿਖ ਰਹੇ। ਹਾਂ, ਇੰਨਾ ਜ਼ਰੂਰ ਆ ਉਹ ਸੋਸ਼ਲ ਮੀਡੀਆ ਤੱਕ ਜਿਹੜਾ ਜੀ ਉਹ ਸੀਮਤ ਆ, ਪਰ ਸੋਸ਼ਲ ਮੀਡੀਆ ਵੀ ਇੱਕ ਵੱਡੀ ਪਾਵਰ ਆ ਇਸ ਵੇਲੇ, ਉਹਨੂੰ ਆਪਾਂ ਇਗਨੋਰ ਨਹੀਂ ਜਿਹੜਾ ਜੀ ਉਹ ਕਰ ਸਕਦੇ। ਕਈ ਇਸ ਤਰ੍ਹਾਂ ਦੇ ਗੀਤ ਨੇ ਜਿਹੜੇ ਮੈਂ ਆਪਣੇ ਪੇਜ ਦੇ ਉੱਤੇ ਸ਼ੇਅਰ ਕੀਤੇ ਆ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਗੋਂ ਲੋਕਾਂ ਨੇ ਜਿਹੜਾ ਜੀ ਉਹ ਸ਼ੇਅਰ ਵੀ ਕੀਤਾ, ਔਰ ਉਹਦੇ ਉੱਤੇ ਆਪਣੇ ਕਮੈਂਟਸ ਵੀ ਜਿਹੜੇ ਆ ਜੀ ਉਹ ਕੀਤੇ ਆ। ਕਿਉਂਕਿ ਜੇ ਆਪਾਂ ਗੱਲ ਕਰੀਏ ਪੁਰਾਤਨ, ਤੁਸੀਂ ਨਕਸਲਾਈਟ ਲਹਿਰ ਦੀ ਗੱਲ ਕੀਤੀ ਆ, ਉਹ ਬਾਅਦ ਦੇ ਵਿੱਚ ਰੜਕਣ ਲੱਗੇ ਸੀ। ਉਸ ਦੌਰ ਦੇ ਦੌਰਾਨ ਆਹ ਕੁਛ ਜਿਹੜਾ ਜੀ ਉਹ ਲਿਖਿਆ ਗਿਆ। ਮੈਂ ਤਾਂ ਕਹਿੰਦਾ ਕਿ ਜਦੋਂ ਇਤਿਹਾਸ ਜਿਹੜਾ ਜੀ ਉਹ ਲਿਖਿਆ ਜਾਊਗਾ, ਜਦੋਂ ਮੰਨ ਲਓ ਅੱਜ ਦੇ ਦਿਨਾਂ ਦੀ ਤੁਸੀਂ ਗੱਲ ਕਰਦੇ ਹੋ, ਧਾਰਾ 370 ਦੀ ਜਾਂ ਜੰਮੂ ਕਸ਼ਮੀਰ ਦੇ ਮਸਲੇ ਵਾਲੀ, ਇਹ ਠੀਕ ਹੈ ਕਿ ਅੱਜ ਸਾਨੂੰ ਲੱਗਦਾ ਇੱਥੇ ਕੁਛ ਨਹੀਂ ਜਿਹੜਾ ਜੀ ਹੋ ਰਿਹਾ। ਕੋਈ ਸਮਾਂ ਤਾਂ ਆਊਗਾ, ਹੋ ਸਕਦਾ ਅਸੀਂ ਨਾ ਰਵਾਂਗੇ ਉਸ ਟਾਈਮ, ਉਦੋਂ ਇਹ ਇਤਿਹਾਸ ਜਿਹੜਾ ਜੀ ਉਹ ਲਿਖਿਆ ਜਾਊਗਾ। ਕੋਈ ਇਹਦੀ ਪੜਚੋਲ ਕਰੂਗਾ, ਕੋਈ ਇਹਦੀ ਘੋਖ ਕਰੂਗਾ ਕਿ ਉਦੋਂ ਭਾਈ ਕੀ ਹੋਇਆ ਸੀ, ਕਿੰਨੇ ਦਿਨ ਲੋਕ ਅੰਦਰ ਤਾੜੇ ਗਏ ਸੀ, ਕੌਣ ਕੌਣ ਲੋਕ ਬੋਲੇ ਸੀ। ਫਿਰ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਵੀ ਪਰੋਲੂਗਾ ਕਿ ਕਿਹੜੇ ਕਿਹੜੇ ਲੋਕ ਉਦੋਂ ਬੋਲਦੇ ਹੁੰਦੇ ਸੀ। ਉਦੋਂ ਇਹ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆਉਣਗੀਆਂ। ਠੀਕ ਉਸ ਤਰੀਕੇ ਦੇ ਨਾਲ ਜਿਹੜੇ ਗੀਤਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਅੱਜ ਸਾਨੂੰ ਲੋਕ ਗੀਤਾਂ ਵਰਗੇ ਲੱਗਦੇ ਆ। ਜਿਹੜੇ ਲੋਕ ਅੱਜ ਬੋਲ ਰਹੇ ਆ, ਲਿਖ ਰਹੇ ਆ, ਗਾ ਰਹੇ ਆ ਇਹਨਾਂ ਚੀਜ਼ਾਂ ਦੇ ਵਾਸਤੇ, ਚਾਹੇ ਕਿਤੇ ਵੀ ਧੱਕਾ ਹੋ ਰਿਹਾ, ਕਿਸਾਨੀ ਦੇ ਵਾਸਤੇ ਜਿਹੜਾ ਜੀ ਉਹ ਗਾ ਰਹੇ ਆ ਕਿ ਗੀਤਾਂ ਵਾਲਿਆਂ ਨੂੰ ਇਹ ਕਹਿੰਦੇ ਆ ਕਿ ਵੀ ਉਹ ਜੱਟ ਕਿੱਥੇ ਰਹਿੰਦਾ, ਵੀ ਜਿੱਥੇ ਜਿਹਦੀਆਂ ਤੁਸੀਂ ਗੱਲਾਂ ਜਿਹੜੀਆਂ ਕਰਦੇ ਹੋ ਉਹ ਤਾਂ ਇਸ ਜਗ੍ਹਾ ਦੇ ਉੱਤੇ ਰਹਿੰਦਾ, ਜਾਂ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਆ, ਖੁਦਕੁਸ਼ੀਆਂ ਦੀ ਗੱਲ ਕਰਦੇ ਆ। ਇਹਦੇ ਵਿੱਚ ਕੋਈ ਨਾਮਵਰ ਜਿਹੜੇ ਜੀ ਇੱਕ ਦੋ ਕਲਾਕਾਰ ਜਿਹੜੇ ਹੈਗੇ ਆ, ਕਰਮਜੀਤ ਅਨਮੋਲ ਹੋਰਾਂ ਦਾ ਇੱਕ ਗੀਤ ਸੀਗਾ, ਸੁਣਨਾ ਇੱਕ ਵਾਰੀ ਜਿਹੜਾ ਜੀ ਉਹ ਜ਼ਰੂਰ, ਕਿ ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਪਿੰਡ ਵਿਕਾਊ ਆ। ਇੱਕ ਜਿਹੜਾ ਉਹਦਾ ਲਫ਼ਜ਼ ਹੈ ਨਾ ਜੀ, ਉਹ ਧੂ ਪਾਉਂਦਾ। ਏਦਾਂ ਦੀ ਗੱਲ ਨਹੀਂ ਹੈਗੀ ਕਿ ਲਿਖੇ ਜਾ ਰਹੇ ਨੇ, ਪਰ ਸਿਆਣਿਆਂ ਦੀ ਭੀੜ ਨਹੀਂ ਹੁੰਦੀ, ਭੀੜ 'ਚ ਸਿਆਣਾ ਨਹੀਂ ਹੁੰਦਾ। ਸਿਆਣੇ ਇੰਨੇ ਕੀ ਹੁੰਦੇ ਆ ਜਿਹੜੇ ਇਹੋ ਜਿਹੇ ਚੀਜ਼ਾਂ ਦੇ ਉੱਤੇ ਲਿਖਦੇ ਤੇ ਗਾਉਂਦੇ ਆ। ਬਿਲਕੁਲ ਜੀ, ਹੋਏ ਤਾਂ ਹੁਣ ਫਿਕਰ ਕਰਨ ਵਾਲੀ ਗੱਲ ਨਹੀਂ। ਬਹੁਤ ਨੌਜਵਾਨ ਪੀੜ੍ਹੀ ਆ, ਉਹ ਇਹਨਾਂ ਚੀਜ਼ਾਂ ਦੇ ਜਵਾਬ ਵੀ ਦਿੰਦੀ ਆ, ਲਿਖਦੀ ਵੀ ਆ। ਅਮਰਪਾਲ ਕੌਰ ਨਿੱਜਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸ਼੍ਰੀ ਕੱਟ ਹੋ ਗਿਆ ਸੀ ਪਹਿਲਾਂ ਫੋਨ, ਤਾਂ ਮੈਂ ਆਪਣੀ ਗੱਲ ਕਰਨੀ ਆ ਕਿ ਮੈਂ ਨਾ ਇੱਥੇ ਅਮਰੀਕਾ 'ਚ ਵੀ ਇਹਨਾਂ ਦਾ ਸਿਸਟਮ ਇੰਨਾ ਖਰਾਬ ਆ ਨਾ ਇੰਡੀਆ ਵਾਲਿਆਂ ਦਾ। ਮੈਂ ਇੰਡੀਅਨ ਐਮਬੈਸੀ ਤੋਂ ਵੀਜ਼ਾ ਲਵਾਉਣ ਲਈ ਆਪਣੇ ਪੇਪਰ ਭੇਜੇ। ਮੈਂ ਲਾਸਟ ਵੀਕ ਆਪਣਾ ਪਾਸਪੋਰਟ ਜਦੋਂ ਮੇਰਾ ਆਇਆ, ਮੈਂ ਹੈਰਾਨ ਹੋ ਗਈ। ਉਸ ਪਾਸਪੋਰਟ ਤੇ 10 ਸਾਲ ਦਾ ਵੀਜ਼ਾ ਲੱਗਿਆ, ਫੋਟੋ ਕਿਸੇ ਹੋਰ ਦੀ ਲੱਗੀ। ਤਾਂ ਉਹ ਮੈਂ ਅੱਜ ਜਾ ਕੇ ਸਾਰਾ ਦਿਨ ਖੱਜਲ ਖੁਆਰ ਹੋਈ ਆ, ਤਾਂ ਫਿਰ ਮਸਾਂ ਹੀ ਜਾ ਕੇ ਉਹਨਾਂ ਨੇ 6 ਵਜੇ ਲਾਈ ਆ। ਮੈਂ ਇਹ ਗੱਲ ਨਾ ਆਪਣੀ ਮੀਡੀਆ 'ਚ ਲਿਆਉਣਾ ਚਾਹੁੰਦਾ। ਮੇਰੇ ਕੋਲ ਪ੍ਰੂਫ ਪਿਆ ਹੋਇਆ, ਫੋਟੋ ਪਈ ਆ ਜਿਹੜੀ ਉਹਨਾਂ ਨੇ ਗਲਤ ਲਾਈ ਆ। ਬਿਲਕੁਲ ਭੈਣ ਜੀ, ਕੱਲ੍ਹ ਨੂੰ ਤੁਸੀਂ ਫੋਨ ਕਰ ਸਕਦੇ ਆ। ਡੇ ਟਾਈਮ ਸਾਡੇ ਟਾਕ ਸ਼ੋ ਚੱਲਦੇ ਆ, ਅੱਜ ਵੀ 4 ਤੋਂ 5:30 ਚੱਲਿਆ ਸੀਗਾ। ਉਹਨਾਂ ਦੇ ਵਿੱਚ ਜਿਹੜੇ ਆਪਣੇ ਲੋਕਲ ਮਸਲੇ ਆ ਉਹਨਾਂ ਦੇ ਉੱਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਰਹਿੰਦੇ ਆ। ਅੱਜ ਵੀ ਕਾਫੀ ਗੱਲਬਾਤ ਕੀਤੀ ਗਈ ਆ। ਅੱਗੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਦੇਖੋ ਵੀ ਅੰਨਾ ਵੰਡੇ ਇਹ ਸੀਰਨੀਆਂ ਤੇ ਮੁੜ ਘਰ ਨੂੰ ਦੇ ਉਹ ਗੱਲ ਚੱਲੀ ਜਾਂਦੀ ਨਾ ਵੀ ਸੈਟਲਮੈਂਟ ਕਰਨ ਦੀ। ਤੇ ਅੱਜ ਪੰਜਾਬ ਗੌਰਮੈਂਟ ਨੇ ਜਿਹੜੇ ਕੈਬਨਿਟ ਦੇ ਫੈਸਲੇ ਲਏ ਨਾ, ਉਹਨਾਂ 'ਚ ਰਾਈਸ ਮਿੱਲਾਂ ਵਾਲਿਆਂ ਨੂੰ ਵਨ ਟਾਈਮ ਸੈਟਲਮੈਂਟ ਦੀ ਕੀਤੀ ਆ ਗੱਲ। ਤੇ ਜ਼ਿਮੀਂਦਾਰ ਖੁਦਕਸ਼ੀਆਂ ਕਰੀ ਜਾਂਦੇ, ਉਹਨਾਂ ਦੀ ਕੋਈ ਕਰਦਾ ਨਹੀਂ। ਉਹ ਤੁਸੀਂ ਅੱਗੇ ਪਹਿਲਾਂ ਦੱਸ ਹੀ ਹਟੇ ਵੀ ਵੇਖੋ ਉਹਨੇ ਸਾਰੇ ਪੈਸੇ ਵੀ ਤਾਰੇ ਆ, ਫੇਰ ਵੀ ਉਹਨੂੰ ਕੋਰਟ ਦੇ ਵਿੱਚ ਘੜੀਸੀ ਫਿਰਦੇ ਜ਼ਿਮੀਂਦਾਰ ਨੂੰ। ਇੰਨੀ ਇਹ ਬੇਅਦਬੀ ਕਰਦੇ ਆ। ਤੇ ਦੂਜਾ ਸਵਾਲ ਇਹ ਹੈ ਜੀ ਵੀ ਆਪਣਾ ਜਿਹੜਾ ਹੈਗਾ ਹੁਣ ਕਮਲਨਾਥ ਤੇ ਪਹਿਲਾਂ ਉਹ ਸੱਜਣ ਕੁਮਾਰ ਨੂੰ ਸੀਗਾ। ਤੇ ਇਹ ਜੱਜ ਸਾਹਿਬ ਜਿਹੜੇ ਨਾ ਜਿਹੜਾ ਕਤਲ ਕਰਨ ਵਾਲਾ ਹੁੰਦਾ
ਉਹਨੂੰ ਸਜ਼ਾ ਘੱਟ ਦਿੰਦਾ ਹੁੰਦਾ ਤੇ ਜਿਹੜਾ ਹੱਲਾਸ਼ੇਰੀ ਦੇਣ ਵਾਲਾ ਦਾ ਉਹਨੂੰ ਸਜ਼ਾ ਬਾਹਲੀ ਦਿੰਦਾ ਹੁੰਦਾ। ਤੇ ਭਾਜਪਾ ਦੇ ਨੇ ਤਾਂ ਕਹਿ ਕੇ 84 ਦੇ ਨਾਲ ਕਰਾਏ ਆ ਸਾਰੇ, ਤੇ ਗੁਰਦੁਆਰਾ ਸਾਹਿਬ ਤੇ ਵੀ ਆਪਣੇ ਦਰਬਾਰ ਸਾਹਿਬ ਤੇ ਜਿਹੜੇ ਕਰਾਏ ਹਮਲੇ, ਉਹਨਾਂ ਦਾ ਦੇਖ ਕੇ ਨਾਂ ਨਹੀਂ ਲੈਂਦੇ। ਤੇ ਮਨਜਿੰਦਰ ਸਿੰਘ ਜੀ ਸਰਸਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਸੁਖਬੀਰ ਬਾਦਲ ਜੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਚੜ ਕੇ ਬੋਲਦੇ ਪੂਰੇ ਉੱਚੀ ਜੀ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਸ ਗੱਲ ਦੀ? ਇਹ ਕੱਟੋ ਨਾ ਭੈਣ ਜੀ ਤੇ ਦੱਸੋ ਜੇ ਕੀ ਵਿਚਾਰ ਆ ਜੀ। ਸਿਆਸਤ ਹੈ ਜੀ, ਸਿਆਸਤ ਸਾਰੀ ਜਿਹੜੀ ਉਹ ਹੋ ਰਹੀ ਹੈ। ਨਹੀਂ ਤਾਂ ਉੱਤਰ ਪ੍ਰਦੇਸ਼ ਦੇ ਵਿੱਚੋਂ ਫਾਈਲਾਂ ਗੁੰਮ ਹੋਣ ਵਾਲਾ ਮਾਮਲੇ ਦੇ ਉੱਤੇ ਕਿਉਂ ਨਹੀਂ ਜਿਹੜਾ ਜੀ ਉਹ ਬੋਲ ਰਹੇ, ਜਦੋਂ ਕਿ ਉਸ ਮਾਮਲੇ ਦੇ ਉੱਤੇ ਮਿਸਟਰ ਭੋਗਲ ਨੇ ਜਿਹੜੇ ਇਹ ਕਮੇਟੀ ਜਿਹੜੀ ਬਣੀ ਹੋਈ ਆ ਉਹਨਾਂ ਨੇ ਸਾਰੀਆਂ FIRs ਤੇ ਜਿੰਨੇ ਪ੍ਰੂਫ ਨੇ ਉਹਨਾਂ ਦੇ ਕੋਲੇ ਪਏ ਆ। ਜਦੋਂ ਕਿ ਜਦੋਂ ਇਹ ਕਤਲੇਆਮ ਹੋਇਆ ਸੀਗਾ ਉਸ ਟਾਈਮ ਦੀਆਂ ਜਿਹੜੀਆਂ ਫਾਈਲਾਂ ਉਹ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਹੋਏ ਸੀ ਉੱਥੋਂ ਗਾਇਬ ਜਿਹੜੀਆਂ ਦੀ ਉਹ ਦੱਸੀਆਂ ਜਾਂਦੀਆਂ ਨੇ, ਕਿਉਂਕਿ ਉੱਥੇ BJP ਦੀ ਸਰਕਾਰ ਹੈ। ਇਸ ਕਰਕੇ ਇਹ ਇਸ ਮਸਲੇ ਦੇ ਉੱਤੇ ਜਿਹੜਾ ਦੀ ਉਹ ਨਹੀਂ ਬੋਲ ਰਹੇ। ਬੋਲੇ ਤਾਂ ਇਸ ਮਾਮਲੇ ਦੇ ਉੱਤੇ ਵੀ ਨਹੀਂ ਕਿ ਪੂਰੇ ਮੁਲਕ ਦੀ ਇੱਕ ਰਾਸ਼ਟਰੀ ਭਾਸ਼ਾ ਕਿਵੇਂ ਹੋ ਸਕਦੀ ਹੈ। ਪੰਜਾਬੀ ਬੋਲੀ ਜਿਹੜੀ ਹੈ ਜੀ ਉਹਦੇ ਮਦਈ ਬਣਦੇ ਆ, ਪੰਜਾਬ ਦੇ ਮਦਈ ਬਣਦੇ। ਇਸ ਮਸਲੇ ਦੇ ਉੱਤੇ ਵੀ ਬਿਆਨ ਨਹੀਂ ਜਿਹੜਾ ਜੀ ਆਇਆ। ਬਿਆਨ ਉਹਦੇ ਤੋਂ ਹੀ ਆਉਂਦਾ ਜਿਹੜਾ ਕਿ ਇਹਨਾਂ ਦੇ ਭਾਈਵਾਲਾਂ ਦੇ ਅਗੇਂਸਟ ਨਾ ਘੱਟੋ ਘੱਟ ਜਿਹੜਾ ਜੀ ਉਹ ਜਾਂਦਾ ਹੋਵੇ। ਪੰਜਾਬ ਦੇ ਰਖਵਾਲੇ ਆ ਨਾ। ਬਰਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਨੀ ਜੀ, ਫੇਸਬੁੱਕ ਤੇ ਵੀਡੀਓ ਦੇਖੀ ਸੀ, ਉਹਦੇ ਵਿੱਚ ਜਿੱਦਾਂ ਟਿਊਬਵੈਲ ਚੱਲਦਾ ਤਾਂ ਕਾਫੀ ਪਾਣੀ ਕਾਲਾ ਨਿਕਲ ਰਿਹਾ, ਤੇ ਉਹ ਜਿੱਦਾਂ ਕੁਛ ਘੰਟੇ ਚੱਲ ਕੇ ਵੀ 3-4 ਘੰਟੇ ਬਾਅਦ ਵੀ ਉਹ ਕਾਲਾ ਹੀ ਨਿਕਲ ਰਿਹਾ। ਤਾਂ ਜਿੱਦਾਂ ਫਲੋਰ ਦੇ ਲਾਗੇ ਤੋਂ ਅਸੀਂ ਦਰਿਆ 'ਚ ਦੇਖਿਆ ਵੀ ਜਿੱਦਾਂ ਚਲੋ ਜ਼ਿਆਦਾ ਪਾਣੀ ਹੋਵੇ ਤਾਂ ਮਿੱਟੀ ਰੰਗਾ ਜਾਂ ਥੋੜ੍ਹਾ ਜਿਹਾ ਰੰਗ ਹੁੰਦਾ ਆ, ਤਾਂ ਉਹ ਇੰਨਾ ਕਾਲਾ ਹੋਣ ਦਾ ਕੀ ਕਾਰਨ ਹੋ ਸਕਦਾ ਆ ਜੇ ਤੁਸੀਂ ਵੀਡੀਓ ਦੇਖੀ ਹੋਵੇ ਤਾਂ? ਇੱਕ ਮੈਂ ਹੋਰ ਪੁੱਛਣਾ ਚਾਹੁੰਦਾ, ਜਿੱਦਾਂ ਹੁਣ ਹੜ੍ਹਾਂ ਵੇਲੇ ਸੀਚੇਵਾਲ ਹੋਣਾ ਨੇ ਕਾਫੀ ਜਿੰਨਾ ਵੀ ਹੋ ਸਕਿਆ ਆਪਣੇ ਵੱਲੋਂ ਸੇਵਾ ਕੀਤੀ ਆ, ਜਦ ਕਿ ਮੈਂ ਉਹਨਾਂ ਦਾ ਫੋਲੋਅਰ ਨਹੀਂ, ਪਰ ਜੋ ਵਧੀਆ ਕੀਤਾ ਉਹ ਵਧੀਆ ਕੀਤਾ। ਪਰ ਢੰਡਰੀਆਂ ਵਾਲੇ ਹੋਣਾ ਦਾ ਕੁਛ ਵੀ ਇੱਦਾਂ ਦਾ ਹੈਲਪ ਜਾਂ ਕੁਛ ਨਹੀਂ ਹੈ। ਜਾਂ ਤਾਂ ਬੰਦਾ ਪੈਸੇ ਵੱਲੋਂ ਹੋਵੇ, ਹਾਂ ਬਈ ਤੁਹਾਡੇ ਕੋਲ ਪੈਸਾ ਹੈ ਨਹੀਂ, ਹੈ ਨਾ, ਸਾਰਾ ਕੁਛ ਆ। ਹੁਣ ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆ, ਸਿੱਖ ਵੀ ਬਣਾ ਰਹੇ ਆ, ਉਹ ਫਾਇਦਾ ਕੀ ਜੇ ਆਪਾਂ ਲੋੜ ਵੇਲੇ ਨਾ ਖੜੇ? ਉਹਨਾਂ ਵੱਲੋਂ ਕੁਛ ਵੀ ਇੱਦਾਂ ਦਾ ਕੁਛ ਸਾਹਮਣੇ ਆਇਆ ਜਦ ਕਿ ਸਾਰੇ ਪਾਸੇ ਸੰਪਾਨੇ ਆ। ਬਾਕੀ ਸੁਣ ਲੈਣ ਦਿਓ ਜੀ। ਦੇਖੋ, ਉਹ ਨਸੀਰਪੁਰ ਪਿੰਡ ਹੈ ਸੁਲਤਾਨਪੁਰ ਦੇ ਏਰੀਏ ਦੇ ਵਿੱਚ ਜਿਹੜਾ ਜੀ ਉਹ ਪੈਂਦਾ, ਲੋਹੀਆਂ ਸੁਲਤਾਨਪੁਰ ਵਾਲੇ ਏਰੀਏ ਦੇ ਵਿੱਚ, ਜਿੱਥੋਂ ਕਾਲਾ ਪਾਣੀ ਜਿਹੜਾ ਜੀ ਉਹ ਨਿਕਲ ਰਿਹਾ ਸੀਗਾ। ਇਹ ਗੰਦ ਹੈ ਜੀ ਜਿਹੜਾ ਪਰੋਸਿਆ ਜਾ ਰਿਹਾ। ਨਰੋਆ ਪੰਜਾਬ ਮੰਚ ਜਿਹੜਾ ਜੀ ਇਸੇ ਚੀਜ਼ ਦੇ ਵਾਸਤੇ ਸੰਘਰਸ਼ ਜਿਹੜਾ ਜੀ ਉਹ ਕਰ ਰਹੇ ਆ, ਔਰ ਇਹ ਸੰਘਰਸ਼ ਜਿਹੜਾ NGT ਤੱਕ ਜਿਹੜਾ ਜੀ ਉਹ ਪਹੁੰਚ ਗਿਆ ਹੋਇਆ ਕਿ ਇਹ ਗੰਦਾ ਪਾਣੀ ਜਿਹੜਾ ਇਹਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਜਾ ਸਕੇ ਜਿਹੜਾ ਦਰਿਆਵਾਂ ਦੇ ਵਿੱਚ ਪੈਣ ਲਈ, ਕਿਉਂਕਿ ਹੇਠਾਂ ਜਿਹੜਾ ਜੀ ਉਹ ਪਾਣੀ ਜਾ ਰਿਹਾ। ਇਹ ਤਾਂ ਪੰਜਾਬ ਦੀ ਜਿਹੜੀ ਜੀ ਬਹੁਤ ਬਦਕਿਸਮਤੀ ਜਿਹੜੀ ਆ, 5 ਆਬ ਦਰਿਆਵਾਂ ਦਾ ਨਾਂ ਹੀ ਜਿਹੜਾ ਜੀ ਉਹ ਰਹਿ ਜਾਣਾ। ਪਾਣੀ ਵਾਲੀ ਸਮੱਸਿਆ ਤਾਂ ਬਹੁਤ ਵੱਡੀ ਤੇ ਗੰਭੀਰ ਜਿਹੜੀ ਉਹ ਬਣਨ ਜਾ ਰਹੀ ਹੈ ਪੰਜਾਬ ਲਈ ਆਉਂਦੇ ਸਾਲਾਂ ਦੇ ਜਿਹੜਾ ਜੀ ਦੌਰਾਨ। ਤੁਸੀਂ ਦੇਖਣਾ ਵੀ ਇੱਥੇ ਬਣਦਾ ਕੀ ਹੈ। ਬਹੁਤ ਤੇਜ਼ੀ ਦੇ ਨਾਲ ਜਿਹੜੀ ਜੀ ਇਹ ਸਮੱਸਿਆ ਆਪਣੇ ਕਲਾਵੇ ਦੇ ਵਿੱਚ ਜਿਹੜਾ ਲੈ ਰਹੀ ਹੈ, ਪਰ ਇਹਦੇ ਉੱਤੇ ਅਜੇ ਵੀ ਨਾ ਲੋਕ ਗੰਭੀਰ ਨੇ ਨਾ ਸਰਕਾਰਾਂ ਜਿਹੜੀਆਂ ਜੀ ਉਹ ਗੰਭੀਰ ਨੇ। ਸਰਕਾਰਾਂ ਬਿਆਨ ਦੇ ਕੇ ਸੁਰਖਰੂ ਹੋ ਜਾਂਦੀਆਂ ਨੇ ਤੇ ਲੋਕ ਇਹ ਸੋਚ ਕੇ ਸੁਰਖਰੂ ਹੋਈ ਜਾਂਦੇ ਆ ਵੀ ਸਾਡੇ ਵੇਲੇ 'ਚ ਕੀ ਹੋਣ ਲੱਗਾ, ਪਾਣੀ ਥੋੜ੍ਹੀ ਮੁੱਕ ਸਕਦਾ। ਲੋਕ ਇਹ ਸਵਾਲ ਕਰਦੇ ਜਦੋਂ ਕਿ ਪਾਣੀ ਮੁੱਕੇ ਆ ਅਜਿਹੇ ਜਿਹੜੇ ਦੀ ਉਹ ਹੈਗਾ ਜਿਹੜਾ ਦੀ ਪਿਆ। ਦੂਜੀ ਗੱਲ ਜਿਹੜੀ ਤੁਸੀਂ ਕਹੀ, ਜਿਹੜੇ ਹੜ੍ਹਾਂ ਦੇ ਦੌਰਾਨ ਚਲੋ ਉਹ ਬਾਬਾ ਸੀਚੇਵਾਲ ਹੋਰਾਂ ਨੂੰ ਤਾਂ ਦੇਖਿਆ ਜਿਹੜਾ ਦੀ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ, ਜਿਹੜੀ ਉਹਨਾਂ ਨੇ ਪਿੱਛੇ ਦੇ ਜਿਹੜਾ ਬੋਲਿਆ ਸੀਗਾ ਇਸ ਮਾਮਲੇ 'ਚ, ਮੇਰਾ ਖਿਆਲ ਤੁਸੀਂ ਉਹਦੀ ਗੱਲ ਕਰ ਰਹੇ ਹੋ ਕਿ ਇੱਕ ਪਾਣੀ ਦੀ ਬੋਤਲ ਫੜਾ ਕੇ ਜਿਹੜਾ ਜੀ ਉਹ ਫੋਟੋਆਂ ਥੋੜ੍ਹੀ ਖਿਚਾਉਣੀਆਂ ਨੇ ਜਾਂ ਉਹ ਥੋੜ੍ਹੀ ਕਰਨਾ ਜੀ ਸਰਕਾਰਾਂ ਦੇਣਗੀਆਂ। ਉਹ ਇੱਥੇ ਭੁੱਲਦੇ ਨੇ ਇੱਕ ਪਾਣੀ ਦੀ ਬੋਤਲ ਦੇ ਕੇ ਫੋਟੋ ਖਿਚਾਉਣ ਵਾਲੇ ਕੁਝ ਹੋ ਸਕਦੇ ਆ 99 ਉਹ ਲੋਕ ਨੇ ਜਿਨ੍ਹਾਂ ਨੇ ਫੋਟੋਆਂ ਨਹੀਂ ਖਿਚਾਈਆਂ, ਬਲਕਿ ਉਹ ਆਪਣੇ ਘਰ ਦੇ ਤੂੜੀ ਪੱਠੇ ਤੱਕ ਲੈ ਕੇ ਜਿਹੜੇ ਵੀ ਉਸ ਪਾਸੇ ਵੱਲ ਨੂੰ ਤੁਰ ਪਏ। ਇਹ ਜਿਹੜੇ ਲੋਕ ਸੀਗੇ ਉਹਨਾਂ ਦੀ ਤਾਰੀਫ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ। ਬਹੁਤ ਵੱਡਾ ਡੇਰਾ ਜਿਹੜਾ ਜੀ ਉਹ ਰੱਖਣਾ ਚਾਹੀਦਾ। ਜੇ ਤੁਸੀਂ ਆਪ ਕੁਝ ਨਹੀਂ ਕਰ ਸਕਦੇ ਤੇ ਕਮ ਸੇ ਕਮ ਅਜਿਹੇ ਲੋਕਾਂ ਦੀ ਪਿੱਠ ਜਿਹੜੀ ਜੀ ਉਹ ਥਾਪੜ ਦਿਓ। ਕਿਉਂ ਐਕਸਪਲੇਨੇਸ਼ਨ ਜਿਹੜੀ ਉਹ ਦੇਈ ਜਾਂਦੇ ਹੋ ਕਿ ਸਰਕਾਰਾਂ ਨੇ ਕਰਨਾ, ਉਹਨਾਂ ਨੇ, ਤੁਸੀਂ ਨਹੀਂ ਕੁਝ ਕੀਤਾ, ਚੁੱਪ ਰਹੋ। ਚੁੱਪੀ ਜਿਹੜੀ ਜੀ ਉਹ ਬਿਹਤਰ ਆ, ਪਰ ਚੁੱਪ ਰਿਹਾ ਨਹੀਂ ਜਿਹੜਾ ਨਾ ਜੀ ਉਹ ਜਾਂਦਾ। ਹਾਂ, ਜੇ ਇਹ ਅਜਿਹੇ ਜਿਹੜੇ ਲੋਕ ਸੀਗੇ ਉਹ ਸਾਹਮਣੇ ਆ ਜਾਣ ਅੱਜ ਵੀ ਜਿਹੜੇ ਵੀ ਉਹ ਕਹਿ ਦੇਣ ਕਿ ਠੀਕ ਆ, ਡੇਰੇ ਜਿਹੜੇ ਨੇ ਉਹ 5-5 ਪਿੰਡ ਅਡਾਪਟ ਕਰ ਲੈਣ, ਬਹੁਤੇ ਨਹੀਂ ਤਾਂ ਜਿਹੜੀ ਅਸੀਂ ਇਹਨਾਂ ਦੀ ਮਦਦ ਜਿਹੜੀ ਵੀ ਕਰਾਂਗੇ। ਕਿੱਡਾ ਕੁ ਵੱਡਾ ਕੰਮ ਆ ਇਹਨਾਂ ਦੇ ਵਾਸਤੇ 5 ਪਿੰਡ ਜਿਹੜੇ ਉਹ ਅਡਾਪਟ ਕਰਨੇ। ਜਦੋਂ
ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਹਨਾਂ ਨੂੰ ਫੋਲੋ ਜਿਹੜਾ ਜੀ ਉਹ ਕਰਦੇ ਆ, ਉਹਨਾਂ ਦੇ ਰਾਹੀਂ ਹੀ ਜਿਹੜੇ ਜੀ ਇਹ ਪਿੰਡ ਕੁਝ ਅਡਾਪਟ ਕਰਦੇ ਨੇ। ਪਰ ਗੱਲ ਇਹ ਹੈ ਨਾ ਕਿ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਕਹਿ ਦੇਣਾ ਜਿਹੜਾ ਜੀ ਉਹ ਬੜਾ ਸੌਖਾ, ਇੱਕ ਸਟੇਟਸ ਲਿਖ ਦੇਣਾ ਜਿਹੜਾ ਜੀ ਉਹ ਬੜਾ ਸੌਖਾ ਆ, ਇੱਕ ਵੀਡੀਓ ਪਾ ਦੇਣੀ ਬੜੀ ਸੌਖੀ ਆ, ਪਰ ਉੱਥੇ ਜਾ ਕੇ ਕੰਮ ਕਰਨਾ, ਜਦੋਂ ਗਰਾਊਂਡ ਦੇ ਵਿੱਚ ਜਿਹੜਾ ਜੀ ਉਹ ਕੰਮ ਕਰਨਾ ਪੈਂਦਾ, ਉਹ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਜੀ ਮੈਂ ਇਹ ਕਹੂੰਗਾ ਜੀ ਫੋਲੋਅਰ ਕੋਈ ਹੋਵੇ ਜਾਂ ਨਾ ਹੋਵੇ, ਉੱਥੇ ਢੇਰ ਸਾਰੀ ਜਿਹੜੀ ਤਾਰੀਫ ਹੈ ਨਾ ਜੀ ਉਹ ਬਾਬਾ ਸੀਚੇਵਾਲ ਦੀ ਹੋਣੀ ਚਾਹੀਦੀ ਆ, ਜਿਨ੍ਹਾਂ ਨੇ ਲੋਕਾਂ ਨੂੰ ਮਹਿਜ਼ ਜਿਹੜੇ ਸੀ ਉਹ ਆਦੇਸ਼ ਜਾਰੀ ਨਹੀਂ ਕੀਤੇ, ਬਲਕਿ ਥਾਂ ਥਾਂ ਦੇ ਉੱਤੇ ਤੁਸੀਂ ਉਹਨਾਂ ਨੂੰ ਪਾਣੀ ਦੇ ਵਿੱਚ ਵੜੇ ਹੋਏ ਜਿਹੜਾ ਜੀ ਉਹ ਦੇਖਿਆ ਹੋਊਗਾ, ਲੋਕਾਂ ਤੱਕ ਰੋਟੀ ਪਹੁੰਚਾਉਂਦੇ ਹੋਏ ਜਿਹੜਾ ਜੀ ਉਹ ਦੇਖਿਆ ਹੋਊਗਾ। ਇਹ ਲੋਕਾਂ ਦੀ ਵੀ ਹੁਣ ਜਿਹੜੀ ਜੀ ਅੱਗੋਂ ਡਿਊਟੀ ਬਣਦੀ ਆ ਕਿ ਉਹ ਚੰਗਾ ਮਾੜਾ ਜਿਹੜਾ ਜੀ ਉਹ ਪਛਾਣਨ ਤੇ ਉਹਨਾਂ ਦੇ ਨਾਲ ਮੁਸੀਬਤ ਦੇ ਮੌਕੇ ਦੇ ਉੱਤੇ ਕੌਣ ਖੜਦਾ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਕਹਿਣਾ ਚਾਹੁੰਦਾ ਜਿਹੜੇ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਹੀ ਜਿਹੜੀਆਂ ਐਕਸਟਰੀਮ ਸਿਚੁਏਸ਼ਨਾਂ ਪੈਦਾ ਆਪਾਂ ਕਰ ਰਹੇ ਹਾਂ, ਰਾਈਟ, ਚਾਹੇ ਗਾਉਣ ਵਾਲੇ ਹੋਣ, ਚਾਹੇ ਕੋਈ ਵੀ ਆਪਣੀ ਸਿਚੁਏਸ਼ਨ ਹੋਵੇ, ਇਹ ਜਿਹੜੇ ਆਪਣੇ ਜਿਹੜਾ ਆਪਣਾ ਸੋਸ਼ਲ ਸਿਸਟਮ ਹੈਗਾ, ਜਿਹੜਾ ਆਪਣੇ ਅੱਗੇ ਜਿਹੜੇ ਬਜ਼ੁਰਗ ਸੀਗੇ ਉਹ ਆਪਣੇ ਸੋਲੂਸ਼ਨ ਭਾਲਦੇ, ਅੱਜ ਕੱਲ੍ਹ ਇੱਦਾਂ ਲੱਗਦਾ ਵੀ ਚਾਹੇ ਕਿਸੇ ਦਾ ਕੋਈ ਪੋਲੀਟੀਕਲ ਏਜੰਡਾ, ਚਾਹੇ ਕਿਸੇ ਦਾ ਕੁਛ ਵੀ ਹੈ, ਵੀ ਚਾਹੇ ਆਪਣਾ ਮੀਡੀਆ ਵੀ ਆਪਦੀ TRP ਦੇ ਵਾਸਤੇ ਆਪਾਂ ਜ਼ਿਆਦਾ ਨਹੀਂ ਉੱਥੇ ਖਲਾਰਾ ਪਾ ਰਹੇ। ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਕੌਣ ਗਾਇਕਾਂ ਦੀ ਜਿਹੜੀ ਸਿਚੁਏਸ਼ਨ ਪੈਦਾ ਕਰ ਰਿਹਾ ਜੀ? ਆਮ ਲੋਕ ਤਾਂ ਨਹੀਂ ਕਰ ਰਹੇ। ਗਾਇਕਾਂ ਦੀ ਜਿਹੜੀ ਸਿਚੁਏਸ਼ਨ ਆ, ਹਾਂ, ਜੇ ਤੁਸੀਂ ਉਹ ਜਿਨ੍ਹਾਂ ਦੀ ਲੋਕ ਦੀ ਲੜਾਈ ਹੋਈ ਹੈ, ਜਿਨ੍ਹਾਂ ਨੇ ਜ਼ਿਆਦਾ ਚੁੱਕਿਆ, ਹਾਂ, ਉਹ ਉੱਥੇ ਮੀਡੀਆ ਜਿਹੜਾ ਜੀ ਉਹ ਜ਼ਰੂਰ ਗਲਤ ਹੈ। ਉਹਨੇ ਲੋੜ ਤੋਂ ਵੱਧ ਉਹਨੂੰ ਹਾਈਪ ਜਿਹੜੀ ਹੈ ਜੀ ਉਹ ਦਿੱਤੀ ਆ। ਇਹੋ ਜਿਹੀ ਹਾਈਪ ਹੀ ਤਾਂ ਜਿਹੜੇ ਉਹ ਸਿੰਗਰ ਚਾਹੁੰਦੇ ਹੁੰਦੇ ਆ। ਇਹੋ ਜਿਹਾ ਨੂੰ ਕੌਣ ਜਾਣਦਾ ਸੀਗਾ ਜੀ? ਮੈਂ ਤੁਹਾਨੂੰ ਨਿੱਜੀ ਤੌਰ ਤੇ ਦੱਸਦਾ ਜੀ, ਮੈਂ ਖਬਰਾਂ ਦੇ ਨਾਲ ਜੁੜਿਆ ਨਹੀਂ ਜੀ, ਮੈਂ ਗੜੋਚਾ ਉਹਦੇ ਵਿੱਚ, ਪਰ ਇਹਦੇ ਵਿੱਚੋਂ ਇਹ ਜਿਹੜੇ ਗਾਇਕ ਨੇ, ਮੈਂ ਨਾਮ ਨਹੀਂ ਸੀ ਇਹਨਾਂ ਦਾ ਜਿਹੜਾ ਜੀ ਉਹ ਸੁਣਿਆ ਪਹਿਲਾਂ। ਇਹ ਐਵੇਂ ਲੋੜ ਤੋਂ ਵੱਧ ਜਿਹੜਾ ਜੀ ਉਹ ਪ੍ਰਚਾਰ ਦਿੱਤੇ ਗਏ। ਚਲੋ ਲਫ਼ਜ਼ ਵਰਤਣਾ ਨਹੀਂ ਚਾਹੀਦਾ, ਪਰ ਉਹ ਗਿੱਦੜ ਦਾ ਜਿਹੜਾ ਜੀ ਉਹ ਹੈ ਨਾ ਜੀ ਪਹਾੜਾਂ ਦੇ ਉੱਤੇ ਚੜਾਉਣ ਵਾਲੀ ਜਿਹੜੀ ਉਹ ਗੱਲ ਹੈ, ਇਹਦੇ ਤੋਂ ਥੋੜਾ ਇਗਨੋਰ ਜਿਹੜਾ ਜੀ ਇਹਨਾਂ ਨੂੰ ਕਰਨਾ ਚਾਹੀਦਾ। ਇਹਨਾਂ ਲੋਕਾਂ ਨੂੰ ਪਹਾੜਾਂ ਦੇ ਉੱਤੇ ਅਸੀਂ ਹੀ ਜਿਹੜਾ ਜੀ ਉਹ ਚੜਾਇਆ। ਇੱਕ ਗੱਲ ਭਾਈ ਸਾਹਿਬ ਨੇ ਕੀਤੀ ਸੀਗੀ ਕਿ ਚੰਗਾ ਜਿਹੜਾ ਜੀ ਲਿਖਿਆ ਜਾਂ ਗਾਇਆ ਜਿਹੜਾ ਜੀ ਉਹ ਨਹੀਂ ਜਾ ਰਿਹਾ, ਬਸ ਇਹ ਸਾਡੀ ਇਗਨੋਰੈਂਸ ਹੈ। ਇਹ ਜਿਹੜੇ ਚੰਗਾ ਗਾਉਂਦੇ ਆ, ਅਸੀਂ ਉਹਨਾਂ ਨੂੰ ਸਹਿਯੋਗ ਨਹੀਂ ਕਰਦੇ। ਆਹੀ ਕਰਕੇ ਇਹੋ ਜਿਹੇ ਜਿਹੜੇ ਲੋਕ ਆ ਨਾ, ਉਹ ਆਪਣੇ ਆਪ ਨੂੰ ਰੱਬ ਸਮਝ ਲੈਂਦੇ ਆ, ਜਿਹੜੇ ਕਿ ਥ੍ਰੈਟ ਕਰਕੇ ਐਡੀ ਦੂਰ 7 ਸਮੁੰਦਰ ਤੱਕ ਆ ਜਾਂਦੇ ਆ ਵੀ ਆ ਜਾ ਤੈਨੂੰ ਮੈਂ ਦੱਸਾਂ ਪਿਓ ਦਾ ਹੈਗਾ ਕਿ ਨਹੀਂ ਹੈਗਾ। ਜੀ ਗੁਰਮੀਤ ਸਿੰਘ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਤੁਹਾਨੂੰ, ਆਪਣੇ ਸੁਪਰੀਮ ਕੋਰਟ ਦਾ ਕੇਸ ਪਾਣੀ ਵਾਲਾ, ਉਹ ਜਿਵੇਂ ਹੁਣ ਜੀ ਉਹਦਾ ਠੀਕ ਆ, ਸੁਪਰੀਮ ਕੋਰਟ ਨੇ ਕਹਿੰਦਾ ਵੀ 4 ਮਹੀਨੇ ਵਾਸਤੇ ਅੱਗੇ ਤਰੀਕ ਪਾਤੀ, ਕੋਈ ਪਾਰਟੀ ਨਹੀਂ ਬੋਲ ਰਹੀ ਵੀ ਸਾਨੂੰ ਅਸੀਂ, ਉਹ ਤਾਂ ਐਂ ਲੱਗਦਾ ਜਿਵੇਂ ਹੈਂਡਸ ਅਪ ਕਰਤੇ ਹੁੰਦੇ ਪਾਣੀ ਦੇਣਾ ਹੈ। ਤੇ ਸਾਨੂੰ ਇਹ ਲੱਗਦਾ ਜੀ ਜਿਵੇਂ ਇਹਨਾਂ ਨੇ ਆਲਰੇਡੀ ਡਿਸਾਈਡ ਕੀਤਾ ਹੁੰਦਾ, ਜਿਵੇਂ ਜਦੋਂ ਕੋਈ ਪੰਜਾਬ ਦੇ ਵਿੱਚ ਉਸ ਮੂਵਮੈਂਟ ਨੂੰ ਲੋਕਾਂ ਧਿਆਨ ਹੀ ਨਾ ਜਾਵੇ, ਜਿਵੇਂ ਹਾਈਲਾਈਟ ਕਰਦੇ ਤੁਸੀਂ ਕਿਹਾ ਵੀ ਹਾਈਲਾਈਟ ਜ਼ਿਆਦਾ ਕਰਦੇ, ਜਿਵੇਂ ਬੈਂਸ ਸਾਹਿਬ ਦਾ ਕਰਤਾ, ਹੁਣ ਆਪਣੇ ਕਿਸਾਨਾਂ ਦਾ ਕਰਤਾ, ਜਿਵੇਂ ਕਿਸਾਨ ਸੜਕਾਂ ਤੇ ਬੈਠੇ ਆ, ਇੱਦਾਂ ਹੀ ਇੱਕ ਦੋ ਹੋਰ ਸ਼ੁਰੂ ਹੋਏ ਜਾਂ ਉਹ ਡੇਰਾ ਬਿਆਸ ਵਾਲੇ ਸ਼ੁਰੂ ਹੋ ਗਏ। ਇਹ ਲੋਕਾਂ ਦਾ ਧਿਆਨ ਉੱਧਰ ਜਾਣ ਨਹੀਂ ਦੇ ਰਹੇ ਤੇ ਤੁਹਾਡੇ ਤੁਸੀਂ ਵਿੱਚ ਰਹਿੰਦੇ, ਕੀ ਇਹਨਾਂ ਦਾ ਵੀ ਸੱਚੀ ਹੈਂਡ ਅਪ ਕਰਤਾ ਪੰਜਾਬ ਮਤਲਬ ਪੋਲੀਟੀਸ਼ੀਅਨ ਨੇ ਤੇ ਲੋਕਾਂ ਨੇ, ਕਿ ਜਥੇਬੰਦੀਆਂ ਨੇ, ਕਿ ਇੱਦਾਂ ਹੀ ਮਤਲਬ ਵੀ ਸੁਪਰੀਮ ਕੋਰਟ ਨਾਲ ਲੜ ਸਕਦੇ ਬਾਅਦ 'ਚ ਵੀ ਆਪਾਂ? ਇਹ ਮੇਰਾ ਕੁਐਸਚਨ ਸੀ। ਥੈਂਕ ਯੂ। ਕਿਉਂ ਨਹੀਂ ਲੜ ਸਕਦੇ ਜੀ? ਕਿਉਂ ਨਹੀਂ ਲੜ ਸਕਦੇ? ਤੁਸੀਂ 4 ਮਹੀਨਿਆਂ ਦੀ ਗੱਲ ਕਰਦੇ ਹੋ, ਅਸੀਂ 40 ਸਾਲਾਂ ਤੋਂ ਇਹ ਦੇਖੀ ਜਾਂਦੇ ਹਾਂ ਜੀ ਸਾਰਾ ਕੁਛ, ਜੋ ਕੁਛ ਜਿਹੜਾ ਜੀ ਉਹ ਚੱਲੀ ਜਾ ਰਿਹਾ। ਇਹ ਸਿਆਸਤ ਹੈ ਜੀ, ਉਹਦੇ ਉੱਤੇ ਹੋ ਰਹੀ। ਪਰ ਮੈਂ ਫੇਰ ਕਹੂੰਗਾ ਜੀ, ਏਡਾ ਸੌਖਾ ਨਹੀਂ ਗਾ ਕਿ ਇਹ ਪਾਣੀ ਵੱਢ ਕੇ ਜਿਹੜਾ ਜੀ ਰਾਤੋਂ ਰਾਤ ਚੱਲ ਜੂਗਾ, ਕਿ ਅੱਜ ਜਿਹੜਾ ਜੀ ਹੁਕਮ ਆ ਗਿਆ ਤੇ ਸਵੇਰੇ ਪਾਣੀ ਉੱਧਰ ਜਿਹੜਾ ਜੀ ਉਹ ਵਗਣਾ ਸ਼ੁਰੂ ਹੋ ਜਾਊਗਾ। ਆਫਟਰ ਆਲ ਨਹਿਰ ਬਣੂਗੀ ਪੰਜਾਬ ਦੇ ਵਿੱਚੋਂ ਜਿਹੜੀ ਉਹ ਬਣੂਗੀ। ਕੌਣ ਬਣ ਦੇਊਗਾ ਜੀ ਉਹਨੂੰ? ਕੁਛ ਨਹੀਂ ਹੁੰਦਾ। ਐਡੇ ਵੀ ਅਵੇਸਲੇ ਨਹੀਂ ਹੋਏ ਪੰਜਾਬ ਦੇ ਜਿਹੜੇ ਧੀਆਂ ਪੁੱਤ ਕਿ ਉਹ ਕੁਛ ਵੀ ਜਿਹੜਾ ਉਹ ਹੋ ਜਾਣ ਦੇਣਗੇ। ਹਾਂ, ਇੰਨਾ ਜ਼ਰੂਰ ਹੈ, ਗੰਭੀਰਤਾ ਦੇ ਨਾਲ ਲੜਨਾ ਜਿਹੜਾ ਜੀ ਉਹ ਜ਼ਰੂਰ ਚਾਹੀਦਾ ਕਾਨੂੰਨੀ ਪੁਆਇੰਟ ਆਫ ਵਿਊ ਤੋਂ। ਔਰ ਪਿਛਲੇ ਦਿਨਾਂ ਤੋਂ ਵੀ ਇਹ ਗੱਲ ਜਿਹੜੀ ਜੀ ਉਹ ਚੱਲਦੀ ਰਹੀ ਹੈ, ਜਿੰਨੀ ਦੇਰ ਤੱਕ ਸਰਕਾਰ ਜਾਂ ਸਰਕਾਰਾਂ ਕੋਈ ਵੀ ਰਾਈਪੇਰੀਅਨ ਕਾਨੂੰਨ ਦੇ ਮੁਤਾਬਕ ਨਹੀਂ ਲੜਦੀਆਂ ਜੀ, ਉਹਨਾਂ ਦਾ ਕੇਸ ਕਮਜ਼ੋਰ ਹੈ। ਇਹ ਕਮਜ਼ੋਰ ਕਰਨ ਵਾਲੇ ਕੌਣ ਨੇ? ਇੱਕ ਪੰਜਾਬ ਦੇ ਪਾਣੀਆਂ ਦੇ ਜਿਹੜੇ ਰਾਖੇ ਸੀ, ਉਹ ਆਪਣੇ ਪੱਗਵੱਟ ਭਰਾ ਦੇ ਨਾਲ ਜਿਹੜਾ ਸੀ ਉਹ ਪਗਾ ਗਏ, ਉਹਨਾਂ ਤੋਂ ਪੈਸੇ ਲੈ ਕੇ ਨਹਿਰ ਦੀ ਪਰਮਿਸ਼ਨ ਦੇ ਗਏ। ਦੂਜੇ ਜਿਹੜੇ ਪਾਣੀਆਂ ਦੇ ਰਾਖੇ ਆ, ਉਹ ਚਾਂਦੀ ਦੀਆਂ ਕਹੀਆਂ ਦੇ ਕੇ ਟੱਪ ਲਵਾਉਂਦੇ ਫਿਰਦੇ। ਹੁਣ ਉਹੀ ਨੇ ਜੀ ਲੋਕ ਕਾਬਜ਼। ਜਿੰਨੀ ਦੇਰ ਤੱਕ ਸੱਤਾ ਦੇ ਵਿੱਚ ਇਹ ਲੋਕ ਜਾਂ ਇਹਨਾਂ ਦੇ ਪਰਿਵਾਰ ਜਿਹੜੇ ਬੈਠੇ ਆ, ਤੁਸੀਂ ਭਲੇ ਦੀ ਆਸ ਕਿਵੇਂ ਕਰ ਸਕਦੇ ਹੋ ਜੀ? ਪਰ ਇੰਨਾ ਜ਼ਰੂਰ ਹੈ
ਕਿ ਜਿਹੜਾ ਜੀ ਵਿਦੇਸ਼ਾਂ ਦੇ ਵਿੱਚ ਬੈਠੇ ਵੱਡੀ ਗਿਣਤੀ ਦੇ ਵਿੱਚ ਲੋਕ, ਉੱਥੇ ਚੱਲਦੇ ਮੀਡੀਆ, ਸੋਸ਼ਲ ਮੀਡੀਆ ਤੇ ਇੱਥੋਂ ਦਾ ਜਿਹੜਾ ਯੂਥ ਹੈ ਉਹ ਅਵੇਅਰ ਹੈ। ਐਡੀ ਵੀ ਗੱਲ ਨਹੀਂ ਹੈਗੀ, ਉਹ ਇੰਨਾ ਅਵੇਅਰ ਨਹੀਂ ਹੈਗਾ। ਮੈਂ ਫੇਰ ਕਹੂੰਗਾ ਇਹ ਪਾਣੀ ਦੀ ਵਾਰੀ ਨਹੀਂ ਗੀ ਜਿਹੜੇ ਕਹਿੰਦੇ ਵੀ 3:23 ਤੇ ਅਸੀਂ 3:20 ਦੇ ਉੱਤੇ ਜਿਹੜਾ ਵੱਢ ਲਿਆ। ਇਹ ਨਹਿਰ ਨਿਕਲਣੀ ਆ, ਨਹਿਰ ਏਦਾਂ ਰਾਤੋਂ ਰਾਤ ਨਹੀਂ ਨਿਕਲ ਜਾਣੀ ਜੀ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਪਹਿਲਾਂ ਇੱਕ ਸਵਾਲ ਆ ਸਰ ਜੀ ਨੂੰ, ਫਿਰ ਇੱਕ ਤੁਹਾਡੀ ਗੱਲ ਸਾਂਝੀ ਕਰਨੀ ਆ ਕਿ ਜਦੋਂ ਪਾਣੀ ਰੋੜਿਆ ਗਿਆ ਜੀ, ਡੈਮ ਛੱਡਿਆ ਗਿਆ, ਤੇ ਉਸ ਟਾਈਮ ਦੇ ਤੇ ਕੀ ਫੋਨਾਂ ਦੇ ਉੱਤੇ ਅਲਰਟ ਆਇਆ ਜੀ ਇੱਥੇ ਕੋਈ ਵੀ ਖਤਰਾ ਹੋਵੇ ਤੇ ਫੋਨ ਅਲਰਟ ਆਉਂਦਾ? ਇਹ ਸਹੂਲਤ ਆਲਰੇਡੀ ਇੰਡੀਆ ਕੋਲ ਹੈਗੀ ਹੈ ਕਿ ਉੱਥੇ ਅਲਰਟ ਉਹਨਾਂ ਨੇ ਕੀਤਾ ਸੀ? ਹਾਂਜੀ ਵੀਰ ਜੀ ਦਾ ਸਵਾਲ ਸੀ ਜੀ। ਥੈਂਕ ਯੂ। ਦੇਖੋ ਅਲਰਟ ਤਾਂ ਕੀਤਾ ਗਿਆ, ਅਲਰਟ ਉਦੋਂ ਕੀਤਾ ਗਿਆ ਜਦੋਂ ਪਾਣੀ ਛੱਡ ਦਿੱਤਾ। ਇਹ ਅਲਰਟ ਜਿਹੜਾ ਜੀ ਉਹ ਉਦੋਂ ਪਹਿਲਾਂ ਹੋਣਾ ਚਾਹੀਦਾ ਸੀ। ਇੱਕ ਦੂਜਾ ਦੇ ਵਿੱਚ ਸਵਾਲ ਇਹ ਸੀਗਾ ਕਿ ਜਿੰਨਾ ਪਾਣੀ ਇਕੱਠਾ ਕਰ ਲਿਆ ਗਿਆ ਉਹ ਕਿਉਂ ਕੀਤਾ ਗਿਆ, ਜਿਹੜਾ ਸਭ ਤੋਂ ਗੰਭੀਰ ਸਵਾਲ ਹੈ। ਪਹਿਲਾਂ ਹੁਣ ਤੱਕ ਜਿਹੜਾ ਜੀ ਇਹ ਰਿਹਾ, ਇੱਕ ਸਾਬਕਾ ਇੰਜੀਨੀਅਰ ਨੇ ਇੱਥੇ ਅੱਜ ਕੱਲ੍ਹ ਰਿਟਾਇਰਡ ਨੇ, ਚੰਡੀਗੜ੍ਹ ਰਹਿੰਦੇ ਆ, ਉਹਨਾਂ ਨੇ ਸਵਾਲ ਉਠਾਇਆ ਸੀਗਾ ਕਿ ਮੈਂ ਇੰਨੀ ਦੇਰ ਉੱਥੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਰਿਹਾ ਜੀ, ਕਦੀ ਇੱਕ ਤੁਸੀਂ ਕਹਿ ਲਓ ਇੱਕ ਪਿੰਡ ਵੀ ਰੁੜਨ ਨਹੀਂ ਦਿੱਤਾ ਉਹਨਾਂ ਨੇ ਇੰਨੇ ਸਾਲ, ਕਿਉਂਕਿ ਜਦੋਂ ਪਾਣੀ ਵੱਧਦਾ ਜਿੰਨਾ ਕੁ ਵਧਿਆ ਉਹਨਾਂ ਕੁ ਛੱਡਤਾ, ਜਿੰਨਾ ਕੁ ਵਧਿਆ ਉਹਨਾਂ ਕੁ ਛੱਡ ਦਿੱਤਾ। ਦਰਿਆਵਾਂ ਦੀ ਇਹ ਸਮਰੱਥਾ ਜਿਹੜੀ ਵੀ ਹੈਗੀ ਆ, ਇੰਨਾ ਤਾਂ ਉਹ ਜਿਹੜਾ ਕਰਦੇ ਆ। ਜਦੋਂ 2 ਲੱਖ ਕਿਊਸਕ ਪਾਣੀ ਇੱਕਦਮ ਜਿਹੜਾ ਜੀ ਉਹ ਛੱਡ ਦਿੱਤਾ ਗਿਆ, ਇਹ ਕਿਸੇ ਸਾਜ਼ਿਸ਼ ਦਾ ਜਿਹੜਾ ਜੀ ਉਹ ਪਾਰਟ ਲੱਗਦਾ। ਅਲਰਟ ਤਾਂ ਕੀਤਾ ਗਿਆ, ਪਰ ਅਲਰਟ ਉਦੋਂ ਕੀਤਾ ਗਿਆ ਜਦੋਂ ਇਹ ਪਾਣੀ ਛੱਡ ਦਿੱਤਾ, ਜਦੋਂ ਕਿ ਇਹ ਅਲਰਟ ਪਹਿਲਾਂ ਚਾਹੀਦਾ। ਲਾਸਟ ਕਾਲਰ ਨਿਵਿੰਦਰ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਤੁਸੀਂ ਬਿਲਕੁਲ ਸਹੀ ਗੱਲ ਕੀਤੀ। ਪਾਣੀਆਂ ਕਈ ਚੈਨਲ ਕਹਿੰਦੇ ਸੀ ਵੀ ਉੱਥੇ ਬੱਦਲ ਡਿੱਗ ਪਏ ਤਾਂ ਪਾਣੀ ਜ਼ਿਆਦਾ ਹੋ ਗਿਆ ਸੀ, ਪਰ ਤੁਸੀਂ ਜੋ ਗੱਲ ਕਹੀ ਹੈ ਬਿਲਕੁਲ ਸਹੀ ਸੀ। ਪਰ ਮੇਰਾ ਸਵਾਲ ਹੋਰ ਟੌਪਿਕ ਤੇ ਆ। ਆਪਾਂ ਦੇਖੋ ਪੰਨੂ ਸਾਹਿਬ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਇੰਡੀਆ, ਤੁਸੀਂ ਵੀ ਹੁਣ ਗੱਲ ਕੀਤੀ ਆ, ਅਜੇ ਤੱਕ ਕਹਾਣੀਆਂ ਯਾਦ ਆ ਮਾਸਟਰਾਂ ਦੇ ਪੜ੍ਹਾਏ। ਉਦੋਂ ਮਾਸਟਰ ਕਾਫੀ ਸਖਤ ਵੀ ਹੁੰਦੇ ਸੀ ਤੇ ਕੋਈ ਬੱਚਾ ਗੁੱਸਾ ਵੀ ਨਹੀਂ ਸੀ ਕਰਦਾ, ਕੁੱਟ ਵੀ ਪੈਂਦੀ ਹੁੰਦੀ ਸੀ। ਹੁਣ ਧੜਾ ਧੜ ਪ੍ਰਾਈਵੇਟ ਸਕੂਲ ਕਿਉਂ ਖੁੱਲ ਰਿਹਾ? ਇਹਨਾਂ ਦੇ ਪਿੱਛੇ ਵੀ ਕੋਈ ਗੌਰਮੈਂਟ ਦੀ ਚਾਲ ਆ ਔਰ ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਆ, ਇਹ ਕੀ ਕਾਰਨ ਆ? ਪ੍ਰਾਈਵੇਟ ਸਕੂਲਾਂ 'ਚ ਇੰਨੀਆਂ ਫੀਸਾਂ ਵਾ, ਕੰਨਾਂ ਨੂੰ ਹੱਥ ਲੱਗਦੇ ਆ ਜੀ। ਜੀ ਥੈਂਕ ਯੂ ਜੀ। ਕਾਰਨ ਇਹ ਆ ਜੀ ਕਿ ਜਿਹੜੇ ਸਰਕਾਰਾਂ ਚਲਾਉਣ ਵਾਲੇ ਆ, ਜਿਹੜੇ ਰਾਜਨੀਤਿਕ ਲੋਕ ਨੇ, ਉਹ ਮਾਲਕ ਨੇ ਇਹਨਾਂ ਸਕੂਲਾਂ ਦੇ। ਕਿਸੇ ਦੇ ਕਿੰਨੇ ਪੈਸੇ ਹਿੱਸਾ ਪੱਤੀ ਆ, ਕਿਸੇ ਦੇ ਕਿੰਨੇ ਪੈਸੇ ਹਿੱਸਾ ਪੱਤੀ ਆ। ਇੱਕ ਤਾਂ ਕਾਰਨ ਇਹ ਆ। ਦੂਜਾ ਜਿਹੜਾ ਇਹ ਆ ਕਿ ਐਜੂਕੇਸ਼ਨ ਜਿਹੜੀ ਆ ਉਹਦਾ ਸਟੈਂਡਰਡ ਜਿਹੜਾ ਜੀ ਉਹ ਡੇਗ ਦੇਣਾ, ਇਹ ਸਿਆਸਤਦਾਨਾਂ ਨੂੰ ਰਾਸ ਬਹੁਤ ਆਉਂਦਾ ਹੈ। ਉਹ ਇਸ ਕਰਕੇ ਰਾਸ ਆਉਂਦਾ ਹੈ, ਉਹ ਨਹੀਂ ਚਾਹੁੰਦੇ ਕਿ ਲੋਕ ਜਿਹੜੇ ਆ ਜੀ ਉਹ ਪੜ੍ਹ ਲਿਖ ਜਾਣ, ਉਹ ਐਜੂਕੇਟ ਹੋਣ, ਉਹ ਮਾਸਟਰਾਂ ਦੇ ਉੱਦਾਂ ਦੇ ਪੜ੍ਹਾਏ ਹੋਏ ਹੋਣ ਜਿਨ੍ਹਾਂ ਦਾ ਜ਼ਿਕਰ ਤੁਸੀਂ ਜਿਹੜਾ ਜੀ ਉਹ ਕਰ ਰਹੇ ਹੋ ਕਿ ਲੰਮੇ ਸਮੇਂ ਤੱਕ ਜਿਹੜੀਆਂ ਜੀ ਚੀਜ਼ਾਂ ਯਾਦ ਰੱਖੀਆਂ ਜਾਣ। ਕਿਤਾਬੀ ਗਿਆਨ ਤੋਂ ਇਲਾਵਾ ਵੀ ਉਹਨਾਂ ਦੇ ਕੋਲੇ ਜਿਹੜਾ ਜੀ ਉਹ ਗਿਆਨ ਹੋਵੇ। ਉਹ ਗਿਆਨ ਵਿਹੂਣੇ ਜਿਹੜਾ ਜੀ ਉਹ ਲੋਕਾਂ ਨੂੰ ਕਰ ਦੇਣਾ ਚਾਹੁੰਦੇ ਆ। ਤਾਂ ਕਰਕੇ ਇਹ ਸਾਜ਼ਿਸ਼ਾਂ ਨੇ। ਨਹੀਂ ਤਾਂ 8ਵੀਂ ਤੱਕ ਜਿਹੜਾ ਜੀ ਪਾਸ ਸਭ ਨੂੰ ਕਰੀ ਜਾਣਾ, ਕਿਸੇ ਨੂੰ ਫੇਲ ਨਾ ਹੋਣ ਦੇਣਾ। ਇਦੋਂ ਵੱਡੀ ਹੋਰ ਗੰਭੀਰ ਸਾਜ਼ਿਸ਼ ਜਿਹੜੀ ਹੈ ਜੀ ਉਹ ਕਿਹੜੀ ਹੋ ਸਕਦੀ ਹੈ ਕਿ ਜਦੋਂ ਤੁਸੀਂ ਨੀਹਾਂ ਹੀ ਕਮਜ਼ੋਰ ਕਰ ਦਿਓਗੇ, ਨੀਹਾਂ ਤੁਸੀਂ ਬੰਨ੍ਹਣ ਨਹੀਂ ਦੇਣੀਆਂ, ਫਿਰ ਕੋਠਾ ਜਿਹੜਾ ਜੀ ਤਾਂ ਖੜੇ ਕਿਵੇਂ ਹੋਊਗਾ ਜੀ? ਪੋਸੀਬਲ ਹੀ ਨਹੀਂ। ਅੱਗੋਂ ਜਿਹੜੀ 9ਵੀਂ ਜਾਂ 10ਵੀਂ ਜਿਹੜੀ ਉਹ ਬੋਰਡ ਦੀ ਆ ਜਾਂਦੀ ਹੈ, ਉਹਦੇ ਵਿੱਚ ਜਾਂਦਿਆਂ ਜੇ ਬੱਚੇ ਦੀਆਂ ਥੱਲੋਂ ਨੀਹਾਂ ਬਣ ਕੇ ਆਈਆਂ ਹੋਈਆਂ ਹੋਣਗੀਆਂ, ਜਿਹੜੀਆਂ ਨੀਹਾਂ ਪਹਿਲਾਂ ਮਾਸਟਰ ਜਿਹੜਾ ਜੀ ਉਹ ਬਣਾਉਂਦੇ ਹੁੰਦੇ ਸੀ, ਉਦੋਂ ਪੇਰੈਂਟਸ ਪੇਸ਼ੈਂਸ ਵਾਲੇ ਹੁੰਦੇ ਸੀਗੇ। ਕੋਈ ਮਾਸਟਰ ਕਿਤੇ ਬਾਪੂ ਨੂੰ ਟੱਕਰ ਜਾਣਾ ਤੇ ਬਾਪੂ ਪੁੱਛਦਾ ਹੁੰਦਾ ਸੀ ਕਿਵੇਂ ਮੁੰਡਾ ਚੱਲਦਾ, ਉਹ ਕਹਿੰਦਾ ਥੋੜਾ ਢਿੱਲਾ, ਕਹਿੰਦਾ ਕੱਸ ਦਿਓ ਸਵੇਰੇ, ਤੇ ਫਿਰ ਮਾਸਟਰ ਕੱਸ ਦਿੰਦੇ ਹੁੰਦੇ ਸੀ ਨਾ ਜੀ। ਹੁਣ ਮਾੜਾ ਜਿਹਾ ਕਿਸੇ ਨੂੰ ਨਿਆਣੇ ਨੂੰ ਕਿਹਾ ਤੇ ਉਹ ਮਾਪਿਆਂ ਦੀਆਂ ਜਥੇਬੰਦੀਆਂ ਬਣੀਆਂ ਨੇ, ਜਿੰਦਾਬਾਦ ਮੁਰਦਾਬਾਦ ਵਾਲੇ ਫੱਟੇ ਲੈ ਕੇ ਸਕੂਲ ਦੇ ਬਾਹਰ ਜਿਹੜਾ ਜੀ ਉਹ ਬਹਿ ਜਾਂਦੇ ਆ। ਮਾਸਟਰ ਵੀ ਕੀ ਕਰਨ, ਕੰਨ ਕੋਈ ਖਿੱਚਣ ਨਹੀਂ ਜਿਹੜਾ ਵੀ ਉਹ ਦਿੰਦਾ। ਉਹ ਉਦੋਂ ਚੱਲਦੀਆਂ ਸੀ ਨਾ ਜੀ ਕਹਾਵਤਾਂ, ਮੁੰਡਾ ਤੇ ਰੰਬਾ ਜਿੰਨਾ ਚੰਡੋ ਓਨਾ ਚੰਗਾ। ਉਹ ਚੰਡਪੁਣਾ ਜਿਹੜਾ ਜੀ ਉਹ ਆਪ ਹੀ ਹੌਲੀ ਹੌਲੀ ਮਾਪਿਆਂ ਨੇ ਵੀ ਜਿਹੜਾ ਜੀ ਉਹ ਗਾਇਬ ਕਰ ਲਿਆ। ਇਹ ਢਾਹ ਜਿਹੜੀ ਲੱਗੀ ਆ ਨਾ ਜੀ, ਇਹ ਸਾਡੇ ਅਵੇਸਲੇਪਨ ਨੇ, ਰਾਜਨੀਤਿਕ ਲੋਕਾਂ ਨੇ, ਸਾਜ਼ਿਸ਼ਾਂ ਨੇ ਜੀ ਗੰਭੀਰ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਹੋਈਆਂ ਨੇ। ਬਿਲਕੁਲ ਜੀ ਬਿਲਕੁਲ ਸਹੀ। ਕਈ 5ਵੀਂ ਪਾਸ ਲੀਡਰ ਹੈਗੇ ਆ, ਉਹਨਾਂ ਦੇ ਤਾਂ ਇੰਗਲਿਸ਼ ਸਕੂਲ ਚੱਲਦੇ ਆ ਵੈਸੇ ਪੰਜਾਬ ਦੇ ਵਿੱਚ। ਵਾਕਿਆ ਇਹ ਖਤਰੇ ਦੀਆਂ ਘੰਟੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਮਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ।